ਇਹ ਸ਼ੋਅ ਤੋਂ ਹਟ ਕੇ ਉਹਨਾਂ ਨੇ ਇੱਕ ਉਹਨੂੰ ਆਪਣੀ ਅੱਛਾ ਚੱਲ ਬਸ ਲੰਬਾ ਜ਼ਿਆਦਾ ਲੰਬਾ ਨਹੀਂ ਕਰ ਗਿਆ ਮੇਰੇ ਭਾਈ ਇਹਦੇ ਵੱਧ ਹੀ ਘਟ ਗਈ ਤੇ ਮੈਂ ਇਦਾਂ ਦੀ ਦੁੱਕੀ ਫੈਸਲ ਭਾਈ ਤੁਸੀਂ ਦੱਸੀ ਸੀ ਨਾ ਮੈਨੂੰ ਦਵਾਈ ਮੰਗ ਗਈ ਜੀ ਮੈਨੂੰ ਤੁਸੀਂ ਕਿਹਾ ਦਵਾਈ ਗੱਲਾਂ ਲੈਣੀ ਬਾਅਦ ਚ ਕਰਨੀਆਂ ਨੇ ਹੋ ਰਿਹਾ अस्सलाम वालेकुम जी नाजरीन टी टाइम 500 एपिसोड डन कंप्लीट बार बार जा रहे जान दे ਲੋਕੀ ਇਕੱਠੇ ਹੋ ਜਾਣਗੇ ਇੱਥੇ ਤਾੜੀਆਂ ਨਾਲ ਨਹੀਂ ਹੋਣੇ ਤਾੜੀਆਂ ਨਾਲ ਘੱਟ ਹੁੰਦੀ ਆ ਲੈ ਦਾ ਹੀ ਇੱਕ ਚੀਂ ਜਿਹੀ 500 ਐਪੀਸੋਡ ਹੋ ਗਿਆ ਤੈਨੂੰ ਅਕਲ ਨਹੀਂ ਆਈ ਹਲੇ ਤੱਕ ਸੀਟੀ ਨਹੀਂ ਮਾਰਨੀ ਆਈ ਤੈਨੂੰ ਦੂਜੇ ਐਪੀਸੋਡ ਅਗਲੇ ਨੇ ਕੱਲ ਪਹਿਲੇ ਐਪੀਸੋਡ ਜਿਹੜੀ ਸੋਹਣੀ ਮਾਰੀ ਆ ਕੇ ਹੈ ਨਹੀਂ ਮਾਰਨੀ ਜਾਂਦੀ ਹੁਣ ਦਾ ਜੀ ਉਂਗਲ ਨਹੀਂ ਰੱਖਣੀ ਜਾਂਦੀ ਕਿੱਦਾਂ ਰੱਖਣੀ ਮੈਂ ਦੱਸਾਂ ਤੇਰੇ ਮੈਂ ਇੱਕ ਤੇ ਹੈ ਬੜੀ 4 ਸਾਲ ਚ ਮੈਂ ਇਹ ਨਹੀਂ ਸਮਝਾ ਸਕਿਆ ਕਿ ਐਵੇਂ ਮੂੰਹ ਚੁੱਕ ਕੇ ਕੋਈ ਕੰਮ ਨਹੀਂ ਕਰ ਦੇਣਾ ਕੋਈ ਬੰਦਾ ਬੈਠਾ ਹੁੰਦਾ ਹੋਸਟ ਜਿਹਦਾ ਜਦੋਂ ਦਿਲ ਕਰਦਾ ਉਦੋਂ ਕੋਈ ਨਾ ਕੋਈ ਹਰਕਤ ਕਰ ਦਿੰਦਾ ਕੋਈ ਪੁੱਛਣ ਗਿੱਛਣ ਵਾਲਾ ਹੀ ਨਹੀਂ ਚਲੋ ਅਗਲੇ 500 ਐਪੀਸੋਡਾਂ ਦੇ ਵਿੱਚ ਹੌਲੀ ਹੌਲੀ ਸਮਝ ਆ ਜਾਏਗੀ ਇਹਨਾਂ ਨੂੰ ਮੈਂ ਮਾਰੀ ਸੀਟੀ ਦੱਸੋ ਸੀਟੀ ਤੇ ਸੀਟੀ ਮੇਰੀ ਲੱਤ ਸੋ ਗਈ ਉਸਤਾਦ ਜੀ ਉੱਥੇ ਮੇਰੇ ਨਾਲ ਪਾਵੇ ਨਾਜ਼ਰੀਨ 500 ਐਪੀਸੋਡ ਪੂਰਾ ਹੋ ਗਿਆ ਤੇ ਅਸੀਂ ਸਾਰੇ ਹੀ ਮਾਸ਼ਾ ਯਾਰ ਐਡੀਟਰ ਵੀ ਹੋਣੇ ਚਾਹੀਦੇ ਸੀ ਯਾਰ ਆਹੋ ਉਸਤਾਦ ਜੀ ਸ਼ਰਾਜ਼ ਵੀ ਖਾਸ ਤੌਰ ਤੇ ਸ਼ਰਾਜ਼ ਨੂੰ ਤੇ ਹੋਣਾ ਚਾਹੀਦਾ ਸੀ ਨਾ ਛੁੱਟੀ ਹੈ ਜੀ ਸ਼ਰਾਜ਼ ਆਇਆ ਨਹੀਂ ਓਏ ਹੋਏ ਚਲੋ ਉਹਦੀ ਗਾਇਬਾਨਾ ਆਪਣਾ ਸ਼ਮੂਲੀਅਤ ਹੋ ਜਾਏਗੀ ਆਹੋ ਐਂਟਰੀ ਹੋ ਜਾਏਗੀ ਐਂਟਰੀ ਗਾਇਬਾਨਾ ਉਹਦੀ ਕਰ ਦਿੰਨੇ ਆ ਹਾਂ ਹਾਂ ਉਸਤਾਦ ਜੀ ਮੇਰੇ ਉੱਥੇ ਹੁੰਦਾ ਵੀ ਉੱਥੇ ਹੁੰਦਾ ਵੀ ਉਹਨੇ ਕਹਿ ਦੇਣਾ ਸੀ ਮੇਰੇ ਕੱਪੜੇ ਨਹੀਂ ਸਾਫ਼ ਆਹੋ ਨਹੀਂ ਸ਼ਰਾਜ਼ ਨੇ ਐਡਿਟ ਕੀਤਾ ਇਹ 500 ਐਪੀਸੋਡ ਸਤਾਜੀ ਕਦੋਂ ਤੋਂ ਸ਼ੁਰੂ ਹੋਇਆ ਜਿਹੜਾ ਪਹਿਲਾ ਉੱਥੋਂ ਜਾਂ ਬਾਅਦ ਚ ਗਿਣਨਾ ਸ਼ੁਰੂ ਕੀਤਾ ਇਹ ਆਈ ਥਿੰਕ 92 93 ਤੋਂ ਨਹੀਂ ਰੈੱਡ ਬੇਸਿਕ ਤੌਰ ਤੇ ਜਦੋਂ ਉਸਤਾਦ ਜੀ ਨੇ ਕਿਹਾ ਸੀ ਨਾ ਕਿ ਯਾਰ ਨੰਬਰਿੰਗ ਲਾਓ ਉਹ ਇੱਥੇ ਗਿਆ ਸੀਗਾ ਲੇਕਿਨ ਐਪੀਸੋਡ ਕਮ ਤੋਂ ਕਮ ਅਗਰ ਵੇਖਿਆ ਜੇ ਤੇ 1300 1400 ਦੇ ਰਾਉਂਡ ਅਬਾਊਟ ਐਪੀਸੋਡ ਹੋ ਉਹ ਗਏ ਨਹੀਂ ਉਹ 1300 1400 ਮੈਂ ਝੂਠ ਬੋਲ ਲੈਂਦਾ ਜੀ ਜੀ ਤਾਜੀ ਉਹ ਸਹੀ ਕਹਿੰਦੇ 13 1400 ਤੋਂ ਹੀ 500 ਨਿਕਲਿਆ ਹੈ। ਆਹੋ ਐਡਿਟ ਕਰਕੇ ਹਾਂਜੀ ਆਇਆ ਵੀ ਕੀ ਆ ਉਸਤਾਦ ਜੀ ਅਸੀਂ ਜਿਹੜੇ ਪਿਛਲੇ ਪ੍ਰੋਗਰਾਮ ਕਰਦੇ ਰਹੇ ਆ ਟੀ ਟਾਈਮ ਆ ਤੂੰ ਬੋਲੀ ਜਾ ਪਹਿਲਾ ਟੀ ਟਾਈਮ ਦੀ ਆਵਾਜ਼ ਬੰਦ ਹੋ ਜਾਣੀ ਪਹਿਲੇ ਲੋ ਜੀ ਨਾਜ਼ਰੀਨ ਉਸਤਾਦ ਜੀ ਮੇਰੇ ਸੱਜੇ ਪੈਰ ਦਾ ਅੰਗੂਠਾ ਵੀ ਹੈ ਨਾ ਉਹ ਬੜਾ ਦਰਦ ਕਰਨ ਡਿਆ ਤਾਜੀ ਖੋਲਦਾ ਫਿਰ ਟੇਪਾ ਮੈਂ ਆਪੇ ਖੋਲ ਲੈਣਾ ਛੱਡ ਦੇ ਆਪਣੀ ਸੀਟ ਤੋਂ ਕੋਈ ਨਾ ਉੱਠੇ ਓਕੇ ਸੱਜਾਦ ਜਾਨੀ ਸਾਹਿਬ ਆਪ ਆਉਣ ਹੈ ਮੇਰੀਆਂ ਲੱਗਦੀਆਂ ਨੇ ਮੈਨੂੰ ਆਉਣਾ ਪੈਣਾ ਠਹਿਰ ਜਾ ਇੱਕ ਮਿੰਟ ਮੈਂ ਆਪ ਆਵਾਂਗਾ ਨਾਲੇ ਇਹਨੂੰ 2 ਲੱਡੂ ਦਈ ਨੇ ਤੀਜੀ ਨਸਲ ਦੇਖਣ ਲੱਗੀ ਆਹੋ ਯਾਰ ਸਾਜੀ ਵੈਸੇ ਨਾਜ਼ਰੀਨ ਮੇਰੀ ਗੱਲ ਸੁਣੋ ਗੱਲ ਇਹ ਹੈ ਕਿ ਯਾਰ ਬੜੀ ਗੱਲ ਆ ਵੈਸੇ ਕਿ ਡੇਲੀ ਇੱਕ ਸ਼ੋਅ ਕਰਨਾ 50-60 ਮਿੰਟ ਦਾ ਰੋਜ਼ ਠੀਕ ਹੈ ਜੀ ਔਰ ਫਿਰ ਉਸ ਤੋਂ ਬਾਅਦ ਇਹਦੇ ਚ ਫਰੀਦ ਸਾਬਰੀ ਸਾਹਿਬ ਦਾ ਬਹੁਤ ਵੱਡਾ ਹੱਥ ਆ ਵਾਹ 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 ਚਲੋ ਵਾਹ ਵਾਹ ਇੱਕ ਮਿੰਟ ਇਹ ਤੇ ਕੁਝ ਵਜ਼ਾਹਤ ਕਰ ਦਿਓ ਉਹਦਾ ਕਿਦਾਂ ਮੈਂ ਸਾਰਿਆਂ ਨੂੰ ਦੱਸਾਂਗਾ ਫਰੀਦ ਸਾਬਰੀ ਸਾਹਿਬ ਦਾ ਬਹੁਤ ਵੱਡਾ ਹੱਥ ਆ ਫਰੀਦ ਸਾਬਰੀ ਸਾਹਿਬ ਪਹਿਲੇ ਟੀ ਟਾਈਮ ਤੋਂ ਲੈ ਕੇ ਤੇ ਆਖਰੀ ਟੀ ਟਾਈਮ ਤੱਕ ਸਾਡੇ ਨਾਲ ਸੀ ਫੈਸਲ ਰਾਮੇ ਸਾਹਿਬ ਪਹਿਲੇ ਟੀ ਟਾਈਮ ਤੋਂ ਲੈ ਕੇ ਤੇ ਕੋਈ ਮਹੀਨਾ ਡੇਢ ਮਹੀਨਾ ਪਹਿਲੇ ਤੱਕ ਨਾਲ ਸੀ ਫਿਰ ਜਦੋਂ ਮੁਜ਼ਾਕਰਾ ਜਾਣ ਲੱਗ ਪਏ ਉਦੋਂ ਅਸੀਂ ਇਹਨਾਂ ਨੂੰ ਥੋੜੀ ਜਿਹੀ ਛੁੱਟੀ ਦੇ ਦਿੱਤੀ ਅਬਾਸ ਵੀ ਵਿੱਚੋਂ ਗੈਪ ਹੁੰਦਾ ਰਿਹਾ ਦਾਨਿਸ਼ ਵੀ ਕਿਤੇ ਕਿਤੇ ਛੁੱਟੀ ਕਰ ਲੈਂਦਾ ਸੀ ਹਾਂਜੀ ਵਾਹਦ ਮੈਂ ਆ ਜਿਹਨੇ ਕੋਈ 3-4 ਸ਼ੋਅ ਤੁਸੀਂ ਮੇਰੇ ਤੋਂ ਬਗੈਰ ਕੀਤੇ ਬਸ ਓਕੇ ਉਹ ਵੀ ਜਦੋਂ ਮੈਂ ਦੁਬਈ ਗਿਆ ਯਾਨੀ ਮੈਂ ਪਾਕਿਸਤਾਨ ਚ ਹੋਵਾਂ ਤੇ ਟੀ ਟਾਈਮ ਚ ਨਾ ਹੋਵਾਂ ਇਹ ਨਹੀਂ ਹੋ ਸਕਦਾ ਜਦੋਂ ਮੈਂ ਟੀ ਟਾਈਮ ਚ ਨਹੀਂ ਸੀ ਇਹਦਾ ਮਤਲਬ ਮੈਂ ਪਾਕਿਸਤਾਨ ਚ ਨਹੀਂ ਸੀ ਇਹ ਵਿਦਆਊਟ ਗੈਰਤ ਇਨਸਾਨ ਇਹ ਖੈਰ ਜਾ ਇਹ ਫੈਸਲਾਬਾਦ ਚ ਰਹਿੰਦਿਆਂ ਹੋਇਆ ਵੀ ਟੀ ਟਾਈਮ ਦੇ ਵਿੱਚ ਨਹੀਂ ਆਉਂਦੇ ਰਹੇ ਲੇਕਿਨ ਉਸਤਾਦ ਜੀ ਇੱਕ ਮੈਂ ਛੋਟੀ ਜੀ ਗੱਲ ਕਰਾਂਗਾ ਫਰੀਦ ਸਾਬਰੀ ਸਾਹਿਬ ਨੂੰ ਸੱਚੀ ਛੋਟੀ ਜੀ ਗੱਲ ਨਹੀਂ ਹੁੰਦੀ ਉਸਤਾਦ ਜੀ ਮੈਂ ਇੱਕ ਛੋਟੀ ਜੀ ਗੱਲ ਕਰਾਂਗਾ ਇਹ ਛੋਟੀ ਗੱਲ ਕੰਪਲੀਟ ਹੋ ਗਈ ਮੈਂ ਗੱਲ ਅੱਗੇ ਮੈਂ ਕਰ ਵੱਡੀ ਜੀ ਕਰਾਂਗਾ ਅੱਜ ਜਿਹੜਾ 500 ਵਾਲਾ ਟੀ ਟਾਈਮ ਹੈ ਅਸੀਂ ਉਹ ਸੈਲੀਬ੍ਰੇਟ ਕਰ ਰਹੇ ਹਾਂ ਉਹ ਫਰੀਦ ਸਾਬਰੀ ਸਾਹਿਬ ਦੀ ਵਜ੍ਹਾ ਤੋਂ ਹੈ ਅਗਰ ਇਸ ਟਾਈਮ ਨਾ ਆਂਦਾ ਤੇ ਅੱਜ 1000ਵਾਂ ਹੋਣਾ ਸੀ ਇਹ ਅੱਜ ਦੀ ਤੇ 1000ਵਾਂ ਹੀ ਹੋਣਾ ਸੀਗਾ ਉਹੀ ਹਿਸਾਬ ਹੋ ਗਿਆ ਕਿ ਮੈਂ ਆਪਣੇ ਇੱਕ ਦੋਸਤ ਨੂੰ ਲੱਖਪਤੀ ਬਣਾਤਾ ਪਹਿਲੇ ਉਹ ਕਰੋੜਪਤੀ ਸੀ ਉਹ ਹਿਸਾਬ ਕੀਤਾ ਤੁਸੀਂ ਆਹਾ ਹਾਏ 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 ਕੀ ਬਾਤ ਕੀ ਖੁਸ਼ਬੂਆਂ ਆਈਆਂ ਉਹਦੇ ਸਟਾਰਟ ਤੋਂ ਸ਼ੁਰੂ ਹੋ ਜਾਣਾ
ਇਹ ਬਿਸਮਿਲ੍ਲਾ ਭਾਜੀ ਆ ਵਧੀਆ ਮਠਿਆਈ ਭਾਜੀ, ਘਰ ਦੀ ਬਣੀ ਮਠਿਆਈ ਭਾਜੀ। ਇਹ ਟੀਟਾ 500 ਵਾਲਾ ਭਾਜੀ, ਪੂਰਾ 500 ਵਾਲਾ 500 ਵਾਲਾ 500 ਵਾਲਾ ਟੀਟਾ ਵਾਲੇ ਭਾਜੀ। ਪੈਰਾਂ ਦੀ ਮਿੱਟੀ ਕੋਈ ਨਾ ਛੱਡੇ, ਸਜਾ ਨਹੀਂ ਆ ਪਾਏਗਾ ਸਾਰਿਆਂ ਦੇ ਕੋਲ। ਛੱਡੀ ਹੋਈ ਉਹਦਾ ਕੀ ਕਰਨਾ? ਪਹਿਲੇ ਹੀ ਛੱਡੀ ਹੈ। ਬਾਹਰ ਛੱਡੀ ਨਾ ਤੂੰ। ਲਓ ਜੀ ਜਨਾਬ, ਕੀ ਪਸੰਦ ਕਰੋਗੇ? ਡੱਬਾ ਪੂਰਾ ਜੀ। ਡੱਬਾ ਵੇਲੇ ਹੋਣ 'ਚ ਟਾਈਮ ਲੱਗਣਾ, ਫਿਲਹਾਲ ਤੁਸੀਂ ਕੋ ਮਠਿਆਈ ਖਾ ਲਓ। ਜੀ ਗੁਲਾਮ ਜਾਮਨ ਗੁਲਾਮ ਜਾਮਨ ਜੀ। ਗੁਲਾਮ ਜਾਮਨ। ਓਏ ਗੁਲਾਮ ਜਾਮਨ ਨਹੀਂ ਹੁੰਦਾ, ਗੁਲਾਬ ਜਾਮਨ ਹੁੰਦਾ। ਉਹ ਫਲਾਵਰ ਜਾਮਨ, ਸੌਰੀ। ਹਾਂ ਗੁਲਾਬ ਜਾਮਨ। ਇਹਨੂੰ ਗੁਲਾਮ ਜਾਮਨ ਕਹਿੰਦੇ। ਐ ਹਾਂਜੀ ਹੈ ਜੀ। ਕਾਲੂ ਟੈਪ ਜੀ। ਓਕੇ। ਸੇਮ ਟੂ ਯੂ। ਇਹ ਚੰਗਾ ਕੀਤਾ ਆਪ ਦਿੱਤਾ ਨੇ, ਮੋਟਰ ਭਰ ਲੈਣੇ ਸੀ ਉਸਤਾਦ ਜੀ। ਓ ਕਲੈਪ ਕਲੈਪ ਕਲੈਪ। ਸਭ ਤੋਂ ਪਹਿਲੇ ਯਾਰ, ਵੈਸੇ ਸਭ ਤੋਂ ਪਹਿਲੇ ਨਾ ਸਾਡੇ ਜਿਹੜੇ ਨਾਜ਼ਰੀਨ ਇਹਨਾਂ ਤੋਂ ਸ਼ੁਰੂ हाँ ये जनाब नादरीन के लिए ਜ਼ਰੂਰੀ सारे नादरीन वास्ते इतनी काफी है। हाँ जी। ਵਾਧੂ ਹੈ ਜੀ। ਸਾਈਓ इस ਸੈਟ टाइम मैं नादरीन हाँ। ਉਹ ਵੈਰੀ ਗੁੱਡ। क्लैप यार। ਸਾਈਓ ਨਾਲ ਜਿਹੜੇ ਚਾਚਾ ਬੈਠਾ ਉਹਨੂੰ ਵੀ ਦਿਓ ਥੋੜੀ ਜੀ। वो विच ਆਓ ਵੇਖੋ ਉਸਤਾਦ ਜੀ, ਚਾਚਾ ਜੀ ਬੈਠੇ। ਉਹਨੂੰ ਸਾਰੇ ਸ਼ੂਗਰ ਆ। ਹੱਥ ਹੀ ਨਜ਼ਰ ਆਉਂਦੇ ਇੰਜ ਕਰਕੇ। चाचा तमीज ते पाला खुदा दा ना है। लो जी मेरी साहब। ओए बाकी ने नहीं खानी। हाथ मारन लगा विच। ਜੇ ਇਹਨੂੰ ਵੀ ਇੱਥੋਂ ਹੀ ਖਵਾਉਣੀ ਤੇ ਫਿਰ ਸਾਨੂੰ ਡੱਬਾ ਹੋਰ ਲਿਆ ਦਿਓ। है नहीं नहीं दूरों दस। ਮੇਰੇ ਪੈਰਾਂ 'ਚ ਫਸਾ ਦਿਓ, ਮੈਂ ਖਾ ਲੈਣਾ ਆਪ। यार रिजक आए। दस ਜਾਮਨ ਦੇ ਦੇ। गुलाब ਮੂੰਹ ਤੇਰਾ ਚੰਨਾ ਖਾਣ ਵਾਲਾ ਵਾ। ਉਸਤਾਦ ਜੀ ਨਹੀਂ, ਮੈਂ ਵੈਸੇ ਹੀ ਗੱਲ ਕੀਤੀ। ਮੈਂ ਕਹਿੰਦਾ ਇਹਨੂੰ ਰਹਿਣ ਦੋ, ਜਿਹੜਾ ਥੱਲੇ ਡਿੱਗੂਗਾ ਇਹਨੂੰ ਦੇ ਦਾਂਗੇ। ਇਹ ਥੱਲੇ ਨਹੀਂ ਡਿੱਗਣ ਦੇਣਾ ਕਿਸੇ ਨੇ। ਦਿਓ ਦਿਓ बोलो है पूरा कर, पूरा मुंह खोल। ਭਾਜੀ ਮੈਂ ਹੱਥ ਨਹੀਂ ਲਾਇਆ। ਵੈਰੀ ਗੁੱਡ। ਪਰ ਸੱਜੇ ਸਾਡੇ ਹੱਥ ਨਾਲ ਖਾਈ ਦੀ ਆ। ਸਾਡੇ ਲੋ ਤੁਸੀਂ ਵੀ ਗਏ ਜੇ। ਸੱਜੇ ਹੱਥ ਨਾਲ ਖਾਈ ਦੀ ਹੁੰਦੀ। ਜਿੱਦਾਂ ਉਹਨੂੰ ਖਵਾਉਣ ਦੇ। ਛੇਤੀ ਦੱਸ ਓਏ। ਉਸਤਾਦ ਜੀ ਆਪਣੀ ਪਸੰਦ ਓ ਯਾਰ ਤੇਰੇ ਕੋਲ ਤੇ ਆਪਣਾ ਹੈਗਾ ਵਾ। ਪਸੰਦ ਦੀ ਕੋਈ ਚੀਜ਼ ਦੇ ਦਿਓ। ਹੈ ਆਪਣੀ ਪਸੰਦ ਦੀ। ਉਹਨਾਂ ਕੋਲ ਤਾਂ ਜੁੱਤੀ ਆ। ਗੱਤਾ ਦੇ ਦਿਓ। ਨਹੀਂ ਜੀ ਇਹ ਭਰਨਾ ਨਹੀਂਗਾ ਜੀ। ਇਹ ਤਾਂ ਸਿਰ ਤੇ ਦੇ ਦਿਓ ਆਹ ਗੱਤਾ ਜਿਹਾ। ਬਿਸਮਿਲ੍ਲਾ ਜੀ। ਕੀ ਬਾਤ। ਆ ਲੈ, ਇੱਥੇ 10 ਆਇਆ ਸੀ। क्या बात। ਇਹ ਕਾਲੂ ਕਹਿੰਦਾ ਮੇਰੇ ਇਹ ਨਾਜ਼ਰੀਨ ਤੁਹਾਡਾ ਉਸਤਾਦ ਜੀ ਮੈਨੂੰ ਮੇਸੂ ਦੇਣਾ ਜਾਂ ਚਮਚਮ। ਮੇਸੂ ਜਾਂ ਚਮਚਮ। ਫਰੀਦ ਸਾਹਿਬ ਦੀ ਵਜ੍ਹਾ ਤੋਂ 500 ਐਪੀਸੋਡ ਪੂਰਾ ਹੋਇਆ ਜੇ। ओह ਉਹ ਕਿਦਾਂ? ਫਰੀਦ ਟੀ ਟਾਈਮ ਦਾ ਇੱਕ ਪਾਵਾ ਉਹ ਇਹਨੂੰ ਉਹ ਕੀ ਕਹਿੰਦੇ ਨੇ ਹਮ थंबनेल। ਥੰਬਨੇਲ। ਫਰੀਦ ਸਾਹਿਬ ਤੁਹਾਨੂੰ ਮੈਂ ਗਜਰੇਲਾ ਖਵਾਵਾਂਗਾ। वाह 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 वाह। नहीं ਜ਼ਿਆਦਾ ਆ ਗਿਆ ਟਾਈਮ। ਇਹ ਨਾਜ਼ਰੀਨ ਤੁਹਾਡੇ ਲੋ। चलो। ਨਾਜ਼ਰੀ ਨਾਲ ਬਹੁਤਾ ਨਹੀਂ ਜਾਣ ਡਿਆ ਕੁਝ। ਉਹ ਹੈ ਕਿੰਨੇ ਜਾਣੇ ਆ? ਫਿਰ ਠੀਕ। ਉਹਨਾਂ ਨੇ ਬਹਿ ਜਾ ਕੇ ਜਾ। ਹਾਂ ਉਸਤਾਦ ਜੀ ਮੇਸੂ ਬੇਲਚਾ ਮੰਗਾ ਲਓ ਬੇਲ। ਬਾਲੂ ਸ਼ਾਹੀ। ਮੇਸੂ ਹਾਂ ਬਾਲੂ ਸ਼ਾਹੀ ਉਸਤਾਦ ਜੀ। ਬਾਲੂ ਸ਼ਾਹੀ ਨਹੀਂ ਹੈਗੀ, ਉਹ ਚਮਚਮ। लालू शाही है। ਭਾਜੀ ਚਮਚਮ। ਹਾਂ ਭਾਜੀ ਤੁਸੀਂ 100 'ਚ 25% ਉਸਤਾਦ ਜੀ ਮੈਂ ਉਹ ਦੂਸਰੀ ਦਿਓ ਉਹਨਾਂ ਨੂੰ। ਉਹ ਯਾਰ ਬਹੁਤ ਮਜ਼ੇਦਾਰ। ਨਹੀਂ ਉਸਤਾਦ ਜੀ ਮੈਂ ਨਹੀਂ ਹੈ, ਤੁਹਾਡੀ ਵਜ੍ਹਾ ਤੋਂ ਮੈਂ ਖਾ ਲੂੰਗਾ, ਲੇਕਿਨ ਉਸਤਾਦ ਜੀ ਉਹ ਪਰਲਾ ਮੈਂ ਕਹਿਣ ਡਿਆ। ਪਰਲਾ ਕਿਹੜਾ ਹੋਰ? ਦੇ ਦਿਓ ਸਾਜੀ ਵਿਚਾਰਾ ਸਾਰਿਆਂ ਨਾਲ ਬਜ਼ੁਰਗ ਹੈਗਾ। ਉਸਤਾਦ ਜੀ ਉਹ ਜਿਹੜਾ ਅੱਛਾ ਸੌਰੀ। ਫੈਸਲ ਸਾਹਿਬ ਚੱਲ। ਉਸਤਾਦ ਜੀ ਅੱਛਾ ਉਹ ਬਾਅਦ ਚ ਖਾ ਲੈ। ਉਹ ਵੱਡਾ ਜਿਹਾ ਜਿਹੜਾ ਉਹ ਫੜਾਓ ਨਾ ਉਸਤਾਦ ਜੀ। ਉਹ ਲੈ ਲਾ ਤੁਸੀਂ ਕੀ ਭਰਾ ਕਰਨੇ ਹੋ? ਨੂੰ ਕਰਾਈ ਜਾਂਦੇ ਆ ਸਾਰਿਆਂ ਦਾ। ਆਹੋ ਦੋ ਜੋੜ ਕੇ ਦੇ ਦਿਓ। ਚੱਲ 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 ਫੜ। ਉਸਤਾਦ ਜੀ ਮੇਰੀ ਫੇਵਰਟ ਨਹੀਂ ਹੈ, ਚੱਲ ਫੇਵਰਟ ਗਿਆ ਖਾ ਲਾ। ਮੈਂ ਨਹੀਂ ਖਾਣੀ ਹੈ। ਲੋ ਜੀ ਨਾਜ਼ਰੀਨ ਇਹ ਤੁਹਾਡੇ ਲੋ ਜੀ। ਹੁਣ ਕਿੰਗਰ ਰੇਟ ਤੇ ਸੀਰਾ ਪਾ ਕੇ ਦੇ ਦਿੰਦਾ ਤੁਹਾਨੂੰ। ਉਸਤਾਦ ਜੀ ਵੇਖ ਲੋ ਖੋਲੇ, ਅੱਲਾ ਦੀ ਕਸਮ ਮੈਂ ਇਹਨੂੰ ਮਾਰ ਦੇਣਾ ਜੇ। ਓਏ ਫੜਾਏ ਇੱਥੇ ਰੇਟ ਨਾ ਕਰਾ ਦੇਣਾ। ਤੂੰ ਕੋ ਫੜਾਵੇ ਉਸਤਾਦ ਜੀ ਵੇਖ ਲੋ। ਅੱਜ ਇਹਨੇ ਖਾ ਲਿਆ ਉਸਤਾਦ। ਅੱਲਾ ਦੀ ਕਸਮ ਮੈਂ ਨਹੀਂ ਖਾਦਾ। ਆ ਬਾਹਰ ਦੋ ਪ੍ਰਕਾਰ ਆ, ਐਕਟ 'ਚ ਹੀ ਰੱਜ ਜਾਂਦੇ ਆ। ਉਸਤਾਦ ਜੀ ਅੱਧੀ ਖਾ ਗਿਆ। ਬਲੋ ਸਾਹਿਬ ਭਾਈ ਜੀ ਜੋ ਮਰਜ਼ੀ ਸਾਜੀ ਦੇ। ਉਸਤਾਦ ਜੀ ਮੈਂ ਡਾਈਟਿੰਗ ਤੇ ਆਪਣੀ ਖੁਸ਼ੀ ਨਾਲ ਜੋ ਮਰਜ਼ੀ ਦੇ ਦਿਓ। ਥੈਂਕ ਯੂ ਸਰ। ਜਜ਼ਾਕੁਮੁੱਲਾਹ ਖੈਰ। ਉਸਤਾਦ ਜੀ ਖੁਸ਼ ਰਹੋ, ਆਬਾਦ ਰਹੋ। ਕਿਧਰ ਕੀ ਗਾਣਾ ਆਇਆ ਵਾ ਤੇਰਾ ਕੋਈ ਹੈ? ਲੈ ਜਾਇਆ ਜੀ। ਗੁਲਾਬ ਜਾਮਣ ਕੰਦਾ ਕੰਬਣ। ਉਸਤਾਦ ਜੀ ਮੈਂ ਇਹ ਸੋਚ ਰਿਹਾ ਸੀ ਇਹਦੇ Thank ਬਾਰੇ। you, ਉਸਤਾਦ ਜੀ। ਦੇਤਾ ਹੈ ਨਾ। ਮੈਨੂੰ ਵੀ ਰਸਗੁੱਲਾ। ਆ ਇਹ ਮਠਿਆਈ ਦੀ ਕਿਹੜੀ ਟਰਮ ਆ? ਰਸਗੁੱਲਾ। ਉਹ ਗੁਲਾਮ ਜਾਮਣ ਵੀ ਤੇ ਕਹਿਣ ਡਿਆ ਸੀ। ਨਹੀਂ ਨਹੀਂ ਇਹ ਨਾਜ਼ਰੀਨ ਨਹੀਂ, ਭੁੱਲ ਗਏ। ਉਹ ਉਹ ਗੁਲਾਮਾਬਾਦ ਨੂੰ ਗੁਲਾਬਾਬਾਦ ਕਹਿੰਦਾ। ਉਸਤਾਦ ਜੀ ਨਾਜ਼ਰੀਨ ਆ 500 ਐਪੀਸੋਡ ਤੇ ਨਾ ਭਾਈ ਸਲਮਾਨ ਦਾ ਗਾਣਾ ਨਾ ਕਰਾਉਣਾ ਤੁਹਾਡੀ ਮਿਹਰਬਾਨੀ ਹੈ, ਖੁਦਾ ਦਾ। ਲਓ ਜੀ ਨਾਜ਼ਰੀਨ ਆ ਤੁਹਾਡੇ ਲੋ। ਹੈ ਓਏ ਯਾਰ ਉਸਤਾਦ ਜੀ ਨਾ ਖਾਓ, ਇੰਨੀ ਕਿਉਂ ਹੋ ਗਏ?
ਸਾਜੀ ਨਾਜ਼ਰੀਨ ਕੀੜੀਆਂ ਚੜੀਆਂ ਹਾਂ ਗੁਲਾਬ ਜਾਮਨ ਸਾਜੀ ਬੜਾ ਦਿਲ ਕਰ ਰਿਹਾ ਕਸਮ ਉਸਤਾਦ ਜੀ ਪੁਲ ਥੱਲੇ ਬੜੀ ਦੇਰ ਹੋ ਗਈ ਨੰਗੇ ਆ ਵਾਹ ਵਾਹ ਉਹ ਭਾਈ ਕੀ ਹੋਇਆ ਡਾਕਟਰ ਨੇ ਸ਼ੁਰੂ ਕਰਾਈ ਤੈਨੂੰ ਹੁਣੇ ਅੱਛਾ ਇਹ ਵੇਖ ਨਾ ਇਹ ਪਾਕਿਸਤਾਨੀ ਕੌਮ ਦੀ ਯਾਰ ਆਦਤ ਕਸਮ। ਮਠਿਆਈ ਖਾ ਕੇ ਨਾ ਲੈ ਇਹ ਕਿਹਨੇ ਇਹ ਕੀਤਾ? ਕਿਹੜਾ ਰੁਮਾਲ ਕਿਹੜਾ ਟਿਸ਼ੂ ਆਏ ਤਾਜੀ ਕੱਥਾ ਵੀ ਤੇ ਚਾਕ ਵੀ ਸਿਰ ਨੂੰ ਆਹੋ ਲੱਗ ਜਾਂਦੀ ਕੱਥਾ ਵੀ ਇੰਜ ਕਰ ਲੈਂਦੇ ਨੇ ਯਾਰ ਤੌਰੀਆ ਵਾ ਪਤਾ ਨਹੀਂ ਕਿਹੜਾ ਕਰਨਾ ਪਤਾ ਨਹੀਂ। ਮੈਨੂੰ ਸਮਝ ਆਉਂਦਾ ਕਿਹਨੇ ਕੀਤਾ ਵਾ ਸਾਜੀ ਮੈਂ ਤੇ ਹਲੇ ਹੱਥ ਸਾਫ਼ ਹੀ ਨਹੀਂ ਕੀਤੇ, ਮੈਂ ਹੋਰ ਲੈਣੀ ਇਹ ਉਸਤਾਦ ਜੀ ਹੁਣ ਮੰਨੋ ਦੇ ਖਰੋਟਾ ਨਹੀਂ ਜਿਹੜੀ ਦੂਜੀ ਟੰਗ ਯਾਰ ਮੈਨੂੰ ਕਰਾ ਦੋ ਉਸਤਾਦ ਮਠਿਆਈ ਥੋੜੀ ਉਸਤਾਦ ਜੀ ਮੈਨੂੰ ਗੁਲਾਬ ਜਾਮੁਨ ਨਹੀਂ ਤੁਸੀਂ ਦਿੱਤਾ ਓਏ ਨਹੀਂ ਟੱਕਣ ਦੇਗਾ ਅਗਲੇ 500 ਐਪੀਸੋਡ ਤਾਂ ਨਹੀਂ ਖੋਲਣੀ ਮੈਂ ਠੀਕ ਉਹ ਤੁਸੀਂ ਮਠਿਆਈ ਦੇ ਕੀਪਰ ਆ? ਕੀ ਹੋ ਗਿਆ ਯਾਰ ਠਹਿਰ ਜਾ ਸਾਜੀ ਇਹ ਕਾਲੂ ਕਹਿੰਦਾ ਮੇਰੇ ਅੱਬੂ ਤੋਂ ਵੀ ਦੇ ਦਿਓ। ਉਹ ਮੈਂ ਤਾਂ ਡਾਈਟਿੰਗ ਤੇ ਆ ਭਾਈ ਤਾਜੀ ਬਰਫੀ ਫਸ ਗਈ ਇੱਕ ਰਸਗੁੱਲਾ ਦੇ ਕੋਈ ਕਹਿੰਦਾ ਤੁਹਾਨੂੰ ਮਿਠਾਈ ਖਵਾਓ। ਓਏ ਤਾਜੀ ਬਰਫੀ ਫੜ ਗਈ ਇੱਕ ਰਸਗੁੱਲਾ ਦਿਓ ਫਸ ਗਈ ਇੱਥੇ ਬਰਫੀ ਉਹਨਾਂ ਬੋਲ ਨਹੀਂ ਹੋਰ ਆ ਵੱਡੀ ਉਂਗਲ ਮਾਰ ਇੰਜ ਕਰਕੇ ਬਰਫੀ ਫਸ ਗਈ ਇੱਕ ਰਸਗੁੱਲਾ ਦਵਾਂ ਹਾਂਜੀ ਦੇ ਦਿਓ ਫਿਰ ਰਸਗੁੱਲਾ ਫਸ ਜੂਗਾ ਤੇ ਮੇਸੂ ਦਵਾਂ ਨਹੀਂ ਫਿਰ ਗਜਰੇਲਾ ਦੇ ਦਿਓ ਸਾਜੀ ਆ ਜਿੰਨੀ ਕੋਈ ਕਹਿ ਰਿਹਾ ਨਾ ਜਿੰਨੀ ਕੋਈ ਗੁਲਾਬ ਜਾਮਨ ਦੇ ਦਿਓ। ਲੈ ਬਈ ਬਿਲਾ ਪੁੱਛੇ ਉੱਠ ਸਾਜੀ ਕੇ ਗਜਰੇਲਾ ਦਿਓ ਥੋੜਾ ਜਿਹਾ, ਉੱਠ ਕੇ ਗਾਣਾ ਸ਼ੁਰੂ ਕਰ ਥੋੜਾ ਜਿਹਾ ਖਰੋਟ ਵਾਲੀ ਦੇ ਕੁਛ ਅਸੀਂ ਵੀ ਹੁੰਦੇ ਰਹੇ ਆ ਟੀ ਟਾਈਮ 'ਚ ਮਿਹਰਬਾਨੀ। ਉੱਠ ਕੇ ਸਲਮਾਨ ਸਾਹਿਬ ਗਾਣਾ ਸ਼ੁਰੂ ਬਸ ਥੋੜੀ ਜਿਹੀ ਉਸਤਾਦ ਜੀ ਬਸ ਥੋੜੀ ਜਿਹੀ ਮੈਨੂੰ ਤੇ ਸ਼ਰਾਬ ਜਾਮਨ ਦਿੱਤਾ ਨਹੀਂ ਕਿਹੜਾ ਗੁਲਾਬ ਜਾਮੁਨ ਉਹ ਸ਼ਲਵਾਰ ਜਾਮਣ ਨਾ ਕਹਦੀ ਓਏ ਬਸ ਥੋੜੀ ਉਹ ਜਿਹੜੀ ਖਰੋਟ ਤਾਂ ਜੋ ਪੀਲਾ ਪੀਲਾ ਕੀ ਹੈ ਵਿੱਚ ਹੈ ਥੋੜੀ ਕੜੀ ਰੁੜੀ ਆ ਕਹਿੰਦੇ ਪੀਲੇ ਪੀਲੇ ਦੇ ਫਰੀਦ ਮਜ਼ਾ ਆ ਗਿਆ ਕਸਮ ਨਾਲ ਥੋੜੀ ਜਿਹੀ ਹੋਰ ਮਠਿਆਈ ਹੁੰਦੀ ਨਾ ਆਏ ਹਾਏ ਆਏ ਹਾਏ ਵਾਹ ਵਾਹ ਮਤਲਬ ਸਦਕੇ ਸਾਜੀ ਕੈਮਰਾਮੈਨ ਪਤਾ ਨਹੀਂ ਕਿੱਦਾਂ ਵੇਖਣ ਦੇ ਜੀ ਤੂੰ ਮਠਿਆਈ ਖਾ ਲਾ ਤੈਨੂੰ ਮੈਂ ਉੱਤੋਂ ਫਿਰ ਨਾ ਮਠਿਆਈ ਖਵਾਉਣਾ ਨਾਲ ਕਿਤੇ ਜਲੇਬੀਆਂ ਹੁੰਦੀਆਂ ਨਾ ਸਾਦ ਲਓ ਜੀ ਭਾਈ ਸਲਮਾਨ ਗਾਣਾ ਗਾਉਣਗੇ ਸਭ ਦੀ ਰੂਹ ਮਾਰਨਗੇ ਅੱਲਾ ਉਹ ਖਾਨ ਨਹੀਂ ਆ ਭਾਈ ਉੱਠ ਜ਼ਰਾ ਸ਼ੁਰੂ ਕਰ ਮੇਰਾ ਭਾਈ ਲੈ ਜਾ ਸਾਨੂੰ ਪਹਾੜ ਵਾਲੇ ਪਾਸੇ ਨਹੀਂ ਬੇਟੇ ਗਾਣੇ ਦਾ ਸਲਮਾਨ ਸਾਹਿਬ ਛੱਡ ਗੱਲਾਂ ਤੇ ਓਹੋ ਗਾਣੇ ਤੇ ਗੋਬਿੰਦਾ ਹੀ ਹੋਏ ਆ ਸੁਮਾਨ ਭਾਈ ਸਾਜੀ ਯਾਰ- ਮੈਂ ਇੱਕ ਰਿਕਵੈਸਟ ਕਰਨਾ ਚਾਹੁੰਦਾ ਤੁਹਾਡੀ ਇਜਾਜ਼ਤ ਨਾਲ ਹੁਕਮ ਜੀ ਕਿ ਮੈਂ ਜਦੋਂ ਦਾ ਟੀ ਟਾਈਮ ਨੂੰ ਜੁੜਿਆ ਮੈਂ ਵੀ 4-5 ਚ ਮਿਸ ਆ, ਮੈਂ ਕੋਈ ਐਸੀ ਕੋਈ ਤੁਸੀਂ ਮੈਨੂੰ ਹਾਂ ਜੀ ਤੁਸੀਂ 4-4 5-5 ਚ ਸਾਰੇ ਮੇਸਾ ਲੇਕਿਨ ਮੈਂ ਸਾਰੇ ਉਸ ਦਫ਼ਤਰ ਤੋਂ ਲੱਗ ਕੇ ਇਸ ਦਫ਼ਤਰ ਤੱਕ ਪਹਿਲੇ ਮਿੱਠਾ ਮੈਂ ਤੇ ਅਸੀਂ ਕੁਛ ਕੀ ਕਰਦੇ ਨੇ ਉਦੋਂ ਤੋਂ ਲੱਗ ਕੇ ਹੁਣ ਤੱਕ ਅਸੀਂ ਮੈਂ ਟੀ ਟਾਈਮ ਦੇ ਵਿੱਚ ਮੈਂ ਤੁਹਾਨੂੰ ਟੀ ਟਾਈਮ ਦੀ ਹਿਸਟਰੀ ਦੱਸ ਦਿੰਨਾ ਨਾਜ਼ਰੀਨ ਸਾਹਿਬ ਪੁਰਾਣੇ ਦਫ਼ਤਰ ਦੇ ਵਿੱਚ ਮੈਂ ਇਹਨਾਂ ਨੂੰ ਕਿਹਾ ਯਾਰ ਤੁਸੀਂ ਦੁਪਹਿਰ ਨੂੰ ਜਿਹੜਾ ਮੇਰਾ ਵੇਟ ਕਰਦੇ ਹੋ ਜਾਂ ਬੈਠੇ ਰਹਿੰਦੇ ਹੋ ਤੁਸੀਂ ਇੱਕ ਨਾ ਦੁਪਹਿਰ ਨੂੰ ਈਵਨਿੰਗ 'ਚ ਚਾਹ ਮੰਗਾ ਕੇ ਨਾ ਇੱਕ ਪ੍ਰੋਗਰਾਮ ਸ਼ੁਰੂ ਕਰ ਲਓ ਆਪਸ 'ਚ ਬੈਠ ਕੇ ਉਹਦਾ ਨਾਮ ਰੱਖ ਦਿਓ ਟੀ ਟਾਈਮ ਇਹਨਾਂ ਨੇ ਸ਼ੁਰੂ ਕਰਤਾ ਇੱਕ ਪ੍ਰੋਗਰਾਮ ਦੂਜਾ ਤੀਜਾ ਚੌਥਾ ਐਸਤਾ ਫਿਰ ਉਹ ਘਟ ਗਿਆ ਹੋਣਾ ਫਿਰ ਐਸਤਾ ਉਹਦੇ ਵਿਊਜ਼ ਵੀ ਘਟ ਗਏ ਫਿਰ ਐਸਤਾ ਉਹ ਬਿਲਕੁਲ ਠੱਪ ਹੋ ਗਿਆ ਫਿਰ ਦੁਬਾਰਾ ਇੱਕ ਬੰਦੇ ਨੇ ਕਿਹਾ ਵਿੱਚੋਂ ਕਿ ਜੀ ਇਸ ਤਰ੍ਹਾਂ ਤੇ ਆ ਨਹੀਂ ਹੈਗਾ ਤੇ ਆ ਨਹੀਂ ਹੈਗਾ ਤੇ ਆ ਨਹੀਂ ਹੈਗਾ ਤਿਆਰ ਫਿਰ ਮੈਂ ਉਹਦਾ ਚੈਲੰਜ ਐਕਸੈਪਟ ਕੀਤਾ ਵਾਹ ਵਾਹ ਫਿਰ ਮੈਂ ਆਪ ਸ਼ੁਰੂ ਕੀਤਾ ਮਾਸ਼ਾਅੱਲਾ ਉਹੀ ਟੀ ਟਾਈਮ ਅੱਜ ਉਹੀ ਟੀ ਟਾਈਮ ਆ 500 ਐਪੀਸੋਡ ਹੋ ਗਏ ਨੇ 500 ਐਪੀਸੋਡ ਚ ਦੁਨੀਆ ਜਹਾਨ ਦੀਆਂ ਗੱਲਾਂ ਹੋ ਗਈਆਂ ਨੇ ਟੌਪਿਕ ਪਤਾ ਨਹੀਂ ਕਿਹੜੇ ਕਿਹੜੇ ਉਹਦੇ ਚ ਡਿਸਕਸ ਹੋ ਗਏ ਨੇ ਵਿੱਚ ਬਹੁਤ ਸਾਰੀਆਂ ਗਲਤੀਆਂ ਵੀ ਹੋਈਆਂ ਕੁਤਾਈਆਂ ਵੀ ਹੋਈਆਂ ਬਹੁਤ ਸਾਰੀਆਂ ਗੁੱਸੇ ਵਾਲੀਆਂ ਗੱਲਾਂ ਵੀ ਹੋਈਆਂ ਵਿੱਚ ਐਪੀਸੋਡਾਂ ਦੇ ਯਾਨੀ ਬਹੁਤ ਕੁਝ ਹੋਇਆ ਵਿੱਚ ਬਹੁਤ ਬੜੇ ਲਾਫਟਰ ਵਾਲੇ ਸਭ ਤੋਂ ਖੂਬਸੂਰਤੀ ਵਾਲੀ ਗੱਲ ਮੈਨੂੰ ਪਤਾ ਕਿਹੜੀ ਲੱਗਦੀ ਜੀ ਟੀ ਟਾਈਮ 'ਚ ਜੀ हर दूसरे एपिसोड च तीसरे एपिसोड के थले कमेंट होता सी आज तक का सबसे बेस्ट टी टाइम यानी और तुसी लोग करने वाले ना कमेंट यानी आज तक का सबसे बेस्ट हो गया 3 दिन बाद एक टी टाइम होता सी फिर ਉਹਦੇ ਥੱਲੇ ਲਿਖਿਆ ਹੁੰਦਾ आज तक का सबसे बेस्ट टी टाइम ਓਹੋ ਇਹਦਾ ਮਤਲਬ ਆ ਕਿ ਵਿੱਚ ਟੀ ਟਾਈਮ ਮਾੜੇ ਵੀ ਗਏ ਨੇ ਵਿੱਚ ਬਹੁਤ ਅੱਛੇ ਵੀ ਗਏ ਨੇ ਵਿੱਚ ਲੜਾਈਆਂ ਵੀ ਹੋਈਆਂ ਨੇ ਵਿੱਚ ਗਾਣੇ ਵੀ ਹੋਏ ਨੇ ਕਵਾਲੀਆਂ ਵੀ ਹੋਈਆਂ ਨੇ ਵਿੱਚ ਢੋਲਕਾਂ ਵਾਲੇ ਵੀ ਆਏ ਨੇ ਵਿੱਚ ਜਨਾਬ ਅਸੀਂ ਸੀਰੀਅਸ ਗੱਲਾਂ ਵੀ ਕੀਤੀਆਂ ਨੇ ਵਿੱਚ ਅਸੀਂ ਜੁਗਤਾਂ ਵੀ ਸਿਚੁਏਸ਼ਨ ਯਾਨੀ ਮੇਰਾ ਖਿਆਲ ਆ ਕਿ ਬਹੁਤ ਸਾਰੇ ਟੌਪਿਕ ਇਹ ਨਹੀਂ ਮੈਂ ਕਹਿ ਸਕਦਾ ਕਿ ਸਾਰੇ ਦੁਨੀਆ ਦੇ ਟੌਪਿਕ ਹਾਲੇ ਬਹੁਤ ਟੌਪਿਕ ਪਏ ਨੇ ਕਿਸੇ ਤੇ ਵੀ ਵਿੱਚ ਚੀਮਾ ਸਾਹਿਬ ਵੀ 8-10 ਐਪੀਸੋਡ ਚੱਲੇ ਨੇ ਜਨਾਬ ਚੀਮਾ ਸਾਹਿਬ ਦੇ ਮੁਗਲ ਸਾਹਿਬ ਵੀ ਹਾਂ ਫਿਰ ਵਿੱਚ ਫੈਸਲ ਸਾਹਿਬ ਦੀ ਸਿਮਰਨ ਸਟੋਰੀ ਆਪੇ ਹੀ ਵਿੱਚ ਯੂਸੀ ਦਾ ਨਿਜ਼ਾਮ ਫਿਰ ਵਿੱਚ ਅਸੀਂ ਹੋਰ ਕੀ ਕਰਦੇ ਰਹੇ ਹਾਂ ਵਿੱਚ ਮਤਲਬ ਬੜਾ ਕੁਝ ਕਸੋਟੀ ਹਰ ਤਰ੍ਹਾਂ ਦਾ ਹਾਂ ਕਸੋਟੀ ਖੇਡਦੇ ਰਹੇ ਡਾਂਸ ਫਿਰ ਕਰਦੇ ਰਹੇ ਕੌਣ ਬਣੇਗਾ ਕਿਉਂ ਬਣੇਗਾ ਕਰੋੜਪਤੀ ਵੀ ਵਿੱਚ ਕਰਦੇ ਰਹੇ ਸਵਾਲ ਖੜਦੇ ਫਿਰ ਅਸੀਂ ਸਵਾਲ ਜਵਾਬ ਵਾਲੇ ਕਰਦੇ ਰਹੇ ਫਿਰ ਅਸੀਂ ਲਾਈਵ ਵੀ ਹੁੰਦੇ ਰਹੇ ਆ ਉਹਦੇ ਵਿੱਚ ਹਾਂ ਲਾਈਵ ਵੀ ਅਸੀਂ ਆਏ ਆ ਯਾਨੀ ਤੁਸੀਂ ਵੀ ਨਾ ਕਮੈਂਟਸ ਦੇ ਵਿੱਚ
500 ਟੀ ਟਾਈਮ ਪੂਰਾ ਹੋਣ ਦੇ ਵਿੱਚ ਸਭ ਤੋਂ ਪਹਿਲੇ ਮੈਂ ਤੁਹਾਨੂੰ ਦੱਸਦਾ ਤੁਸੀਂ ਲਿਖਣਾ ਕੀ ਹੈ। ਤੁਸੀਂ ਸਭ ਤੋਂ ਪਹਿਲੇ ਲਿਖਣਾ ਹੈ ਕਿ ਤੁਸੀਂ ਕਿੰਨੇ ਕੁ ਤਕਰੀਬਨ ਦੇਖੇ ਨੇ 500 ਚੋਂ, ਯਾਨੀ 200 300 400 ਜਾਂ 500 ਦਾ 500 ਹੀ, ਜਾਂ ਕੋਈ ਮਿਸ ਹੋਇਆ ਕਿ ਨਹੀਂ। ਪਹਿਲੇ ਤਾਂ ਇਹ ਲਿਖਣਾ, ਉਸ ਤੋਂ ਬਾਅਦ ਇਹ 500 ਐਪੀਸੋਡ ਦੇ ਬਾਰੇ 'ਚ ਕੋਈ ਨਾ ਕੋਈ ਇੱਕ ਲਾਈਨ ਜਿਹੜੀ ਨਾ ਉਹ ਤੁਸੀਂ ਸ਼ਾਰਟ ਲਫ਼ਜ਼ਾਂ ਦੇ ਵਿੱਚ ਵੱਡੇ ਮੀਨਿੰਗਸ ਵਾਲੀ ਕੋਈ ਲਾਈਨ ਲਿਖਣੀ। ਇਹ ਨਹੀਂ ਕਰਨਾ ਵੀ ਮੈਂ ਪੜ੍ਹਦਾ ਹੀ ਰਵਾਂ ਇੱਕੋ ਮੈਸੇਜ, ਮਤਲਬ ਕਿ ਸ਼ਾਰਟ ਜਿਹਾ ਕੋਈ ਖੂਬਸੂਰਤ ਜਿਹਾ ਮੈਸੇਜ ਕਰ ਦੇਣਾ ਤੁਸੀਂ। ਠੀਕ ਹੈ ਜੀ। ਅੱਛਾ, ਹੁਣ ਤੁਸੀਂ ਮੁਦੱਸਰ ਸਾਹਿਬ ਦੱਸੋ ਕਿ ਤੁਸੀਂ ਟੀ ਟਾਈਮ ਦੇ ਵਿੱਚ ਬੈਠੇ ਹੋ ਕਾਫੀ ਦੇ ਵਿੱਚ, ਤੇ 500 ਐਪੀਸੋਡ ਡੇਲੀ ਦਾ 50 ਤੋਂ 60 ਮਿੰਟ ਰੋਜ਼ ਦੇ 500 ਐਪੀਸੋਡ ਹੋ ਗਿਆ ਔਰ ਹਾਲੇ ਤੱਕ ਕੰਟੀਨਿਊ ਆ। ਤੁਸੀਂ ਕੀ ਕਹਿਣਾ ਚਾਹੋਗੇ? ਹੋਰ ਵੀ ਤੁਸੀਂ ਇੱਧਰ ਉੱਧਰ ਬਹੁਤ ਪ੍ਰੋਗਰਾਮ ਦੇਖਦੇ ਹੋ ਸਾਰਾ ਕੁਝ। ਜੀ ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਬੜੇ ਯਾਨੀ ਕਿ ਬੜੇ ਅੱਛੇ ਆਰਟਿਸਟਾਂ ਦੇ ਕਮੈਂਟਸ ਹੈਗੇ ਕਿ ਤੁਸੀਂ ਰੋਜ਼ ਇੰਨੀਆਂ ਗੱਲਾਂ, ਨਵਾਂ ਕੰਟੈਂਟ ਤੇ ਕੋਈ ਰਿਪੀਟ ਗੱਲ ਨਹੀਂ ਹੈਗੀ ਤੁਹਾਡੇ। ਤੁਸੀਂ ਯਾਰ ਕੀ ਖਾਂਦੇ ਹੋ, ਤੁਹਾਨੂੰ ਯਾਨੀ ਕਿ ਤੁਹਾਡੇ ਤੇ ਅੱਲਾਹ ਤਾਲਾ ਦੀ ਕੋਈ ਖਾਸ ਰਹਿਮਤ ਹੈਗੀ ਹੈ ਤੁਹਾਡੀ ਟੀਮ ਤੇ। ਨਹੀਂ ਤੇ ਤੁਸੀਂ ਸਟੇਜ ਡਰਾਮੇ 10-12 ਭਰਵਾ ਲਓ, ਉਹ ਇੱਕੋ ਹੀ ਗੱਲਾਂ, ਆਰਟਿਸਟ ਬਦਲ ਜਾਣਗੇ ਲੇਕਿਨ ਗੱਲਾਂ ਉਹੀ। ਤੁਸੀਂ ਸਾਡੇ 500 ਟੀ ਟਾਈਮ ਦੇ ਵਿੱਚ 500 ਦੇਖ ਲਓ ਦੁਬਾਰਾ, ਕਿਸੇ ਦੀ ਵੀ ਕੋਈ ਸੀਨੀਅਰ ਹੋਇਆ ਜੂਨੀਅਰ ਹੋਇਆ, ਰਿਪੀਟ ਗੱਲ ਨਹੀਂ ਹੋਏਗੀ ਉਹਦੇ ਵਿੱਚ। ਇਹ ਬੜੀ ਵੱਡੀ ਗੱਲ ਹੁੰਦੀ ਹੈ ਕਿ ਹਰ ਬੰਦੇ ਦੀ ਰੋਜ਼ ਨਵੀਂ ਆਮਦ ਆ, ਰੋਜ਼ ਨਵਾਂ ਕੰਟੈਂਟ ਆ, ਤੇ ਯਾਨੀ ਕਿ ਬਹੁਤ ਹੀ ਲੋਕ ਜ਼ਿਆਦਾ ਇਸ ਤੋਂ ਇਹਨੂੰ ਪਸੰਦ ਕਰਦੇ। Thank you, ਔਰ thank you ਦੂਸਰੀ ਗੱਲ ਇਹ ਹੈ ਕਿ ਸਾਡਾ ਫੈਮਿਲੀ ਸ਼ੋਅ ਆ। ਹਾਂ, ਫੈਮਿਲੀ ਸ਼ੋਅ। ਹਾਂਜੀ ਕਾਲੂ ਸਾਹਿਬ ਕੋਈ 500 ਐਪੀਸੋਡ ਚ ਤੂੰ ਤੇ ਮਤਲਬ ਘੱਟ ਆਇਆ, ਲੇਕਿਨ ਹੁਣ ਵੀ ਕਾਫੀ ਦੇਰ ਹੋ ਗਈ ਤੈਨੂੰ ਆਉਂਦਿਆਂ, ਬੈਠਾ ਵੀ ਆ ਤੂੰ ਵਿੱਚ। ਹਾਂਜੀ ਸਾਜ ਜੀ, ਸਭ ਤੋਂ ਪਹਿਲੇ ਤੇ ਮੈਨੂੰ ਤੁਹਾਨੂੰ ਇਹ ਮੁਬਾਰਕਬਾਦ ਦਿੰਦਾ ਆਪਣੀ ਪੂਰੀ ਟੀਮ ਨੂੰ ਕਿ ਸਾਡਾ ਇਹ ਪਾਏ ਤਕਮੀਲ ਤੱਕ ਪਹੁੰਚਿਆ। 500 ਐਪੀਸੋਡ ਪੂਰਾ ਆਇਆ, ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ। ਬਹੁਤ ਅੱਛਾ ਕੰਮ ਆ, ਬੜਾ ਟਫ ਕੰਮ ਸੀ। ਇਹ ਸਾਰੀਆਂ ਗੱਲਾਂ ਮੈਨੂੰ ਪਤਾ। ਹੋਰ ਕੋਈ ਗੱਲ ਦੱਸ। ਕਹਿੰਦਾ ਪਾਇਆ ਤਕਮੀਲ ਤੱਕ ਪਹੁੰਚਿਆ, ਇਹ ਕਿਹੜਾ ਆਖਰੀ ਮਰਿਆ। ਅੱਛਾ ਚਲੋ ਅੱਗੇ ਹੋਰ ਕੋਈ। ਅੱਛਾ ਉਸਤਾਦ ਜੀ ਬੜੀ ਮਿਹਨਤ ਦਾ ਕੰਮ ਆ ਉਸਤਾਦ ਜੀ। 50 ਮਿੰਟ ਦਾ ਰੋਜ਼ ਪ੍ਰੋਗਰਾਮ ਕਰਨਾ ਬੜੀ ਮਿਹਨਤ ਦਾ ਕੰਮ ਆ, ਰੋਜ਼ ਨਵੀਂ ਗੱਲ ਲਿਆਉਣਾ। ਔਰ ਉਸਤਾਦ ਜੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਆ। ਇਹ ਸਾਰਾ ਮੈਨੂੰ ਪਤਾ ਵਾ। ਮੈਨੂੰ ਕੋਈ ਐਸੀ ਗੱਲ ਦੱਸ ਜਿਹੜੀ ਤੂੰ ਸਾਡੇ ਜ਼ਿਹਨ 'ਚ ਨਾ ਹੋਵੇ। ਉਹਦੇ ਵੀ ਜ਼ਿਹਨ 'ਚ ਨਹੀਂ ਹੈਗੀ ਉਸਤਾਦ ਜੀ। ਮੈਂ ਤਾਂ ਉਹੀ ਦੱਸਣ ਲੱਗਾ ਯਾਰ ਠਹਿਰ ਜੇ ਦੱਸਣ ਦਾ ਲੱਗਾ। ਅੱਛਾ ਉਹ ਉਹਦੇ ਵੀ ਜ਼ਿਹਨ 'ਚ ਨਹੀਂ ਹੈਗੀ। ਉਸਤਾਦ ਜੀ ਸਭ ਤੋਂ ਵੱਡੀ ਗੱਲ ਇਹ ਆ ਕਿ ਠੀਕ ਆ। ਅੱਛਾ ਨਹੀਂ ਯਾਰ ਇੱਕ ਮਿੰਟ, ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਜ ਜੀ ਮੇਰੇ ਵਾਸਤੇ ਕਿ ਮੈਂ ਹਫਤੇ ਬਾਅਦ ਯਾਨੀ ਕਿ 2 ਹਫਤੇ ਬਾਅਦ ਜਦੋਂ ਟਾਈਮ ਲੱਗਣਾ ਤੁਹਾਨੂੰ ਫੋਨ ਕਰਨਾ ਕਿ ਯਾਰ ਕਾਲੂ ਤੂੰ ਆ ਜਾ। ਉਹ ਮਾੜੀ ਮੋਟੀ ਯਾਨੀ ਕਿ ਪਹਿਚਾਣ ਸੀ, ਮੈਨੂੰ ਕੁਝ ਵਿਊਵਰ ਨਹੀਂ ਸੀ ਜਾਣਦੇ, ਤੇ ਉਹਦੇ ਨਾਲ ਮੈਨੂੰ ਟੀ ਟਾਈਮ ਦੇ ਵਿੱਚ ਇਹ ਫਾਇਦਾ ਹੋਇਆ ਕਿ ਮੈਨੂੰ ਜਾਣ ਲੱਗ ਪਿਓ। ਔਰ ਮੈਂ ਬਹੁਤ ਅੱਛਾ ਯਾਨੀ ਕਿ ਇਹਦੇ ਵਿੱਚ ਜੋ ਵੀ ਨਿਜ਼ਾਮ ਦੇ ਤੁਹਾਡੀ ਵਜ੍ਹਾ ਤੋਂ ਟੀ ਟਾਈਮ ਦਾ ਮੈਂ ਵੀ ਹਿੱਸਾ ਬਣਿਆ। ਮੇਰੇ ਵਾਸਤੇ ਇਹ ਵੀ ਬੜੀ ਫਖਰ ਦੀ ਗੱਲ ਆ। ਗੁੱਡ। ਤੂੰ ਕੋਟ ਪਾਇਆ, ਤੂੰ ਟੀ ਟਾਈਮ ਦਾ ਸ਼ੈਫ ਹੈ ਯਾਰ ਇਦਾਂ ਦਾ ਸ਼ਾਇਦ ਜੀ ਮਿੱਠਾ ਸਾਹਿਬ ਆਪੇ ਹੀ ਫੈਸਲਾ ਕਰ ਲਿਆ। ਅੱਛਾ ਸਭ ਤੋਂ ਪਹਿਲੇ ਤੇ ਉਸਤਾਦ ਜੀ ਤੁਹਾਡੇ ਵਾਸਤੇ ਸਟੈਂਡਿੰਗ ਓਵੇਸ਼ਨ ਸਾਰੇ ਵੱਲੋਂ। ਉਹ ਖੜੇ ਹੋਈ ਨਾ ਵਾ ਅੱਛਾ ਉਸਤਾਦ ਜੀ ਸਟੈਂਡਿੰਗ ਵਿੱਚ ਤੇ ਬੈਠਾ। ਯਾਰ ਮੇਰੀ ਗੱਲ ਸੁਣੋ, ਉਹਨੂੰ ਪਤਾ ਹੀ ਨਹੀਂ ਸੀ ਸਟੈਂਡਿੰਗ ਵੀ ਹੁੰਦੀ ਕਿ ਉਹਨੇ ਕਿਹਾ ਕੋਈ ਤਾਰੀਫ ਵਾਲਾ ਲੱਗਾ, ਤੁਹਾਨੂੰ ਉਹਨੇ ਵਕਤ ਚ ਪਾਤਾ। ਯਾਰ ਬੇਟਾ ਯਾਰ ਹਲੋ ਜੀ, ਇਹ ਵੀ ਬੰਦਾ ਰਿਹਾ ਜੀ ਟੀ ਟਾਈਮ ਦੇਖਣ ਲਿਆ ਮੈਂ ਬੈਕ ਸਟੈਂਡ ਨਹੀਂ ਸੀ ਕਰਨ। ਇਸ ਗੱਲ ਦੀ ਵੇ ਤਾਂ 30 ਸੈਕਿੰਡ ਲਾਏ ਨੇ ਉਤਰਨ ਤੇ। ਜੀ ਇੱਕ ਮਿੰਟ ਸਰ ਸਾਇਲੈਂਟ। ਹਾਂਜੀ ਮਿੱਠਾ ਜੀ। ਤੇ ਉਸਤਾਦ ਜੀ ਬੜੀ ਵੱਡੀ ਗੱਲ ਆ, ਬੜੀ ਵੱਡੀ ਅਚੀਵਮੈਂਟ ਆ ਕਿ ਮਾਸ਼ਾਅੱਲਾ ਇਹਦਾ ਸਾਰਾ ਸਿਹਰਾ ਤੁਹਾਡੇ ਸਿਰ ਜਾਂਦਾ। ਉਸ ਤੋਂ ਬਾਅਦ ਸਾਰੇ ਦੋਸਤ ਅਹਿਬਾਬ ਦਾ ਬੜਾ ਸ਼ੁਕਰੀਆ, ਜ਼ਿਆਦਾਤਰ ਆਡੀਅנס ਦਾ ਸ਼ੁਕਰੀਆ ਜਿਹੜੇ ਤੁਹਾਨੂੰ ਐਪਰੀਸ਼ੀਏਟ ਕਰਦੇ ਰਹੇ, ਜਿਹੜੇ ਤੁਹਾਨੂੰ ਦੇਖਦੇ ਰਹੇ ਤੇ ਸਾਨੂੰ ਬਰਦਾਸ਼ਤ ਕਰਦੇ ਰਹੇ। ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਲਵ ਯੂ। ਤੇ ਇਦਾਂ ਹੀ ਹੱਸਦੇ ਵਸਦੇ ਰਹੋ, ਇਦਾਂ ਹੀ ਅਗਲਾ 500ਵਾਂ ਵੀ ਜਿਹੜਾ ਕਰੀਏ ਆਪਾਂ ਫੜਾ। ਹਾਂ ਹਾਂਜੀ ਇਮਲੀ ਸਾਹਿਬ ਜਨਾਬ ਸਹੀ ਇਹਦਾ ਰਹਿਣ ਦਿਓ। ਸਾਜੀ ਗਾਲ ਕੱਢ ਦਿੰਦਾ ਹੁੰਦਾ ਅੱਛਾ ਇਮਲੀ ਸਾਹਿਬ ਇਹ ਦੱਸੋ, ਯੂਸੀ ਵਾਲਾ ਤੁਸੀਂ ਸ਼ੋਅ ਕਰਦੇ ਹੋ, ਯੂਸੀ ਦੀ ਵਜ੍ਹਾ ਤੋਂ ਬਾਹਰ ਆਊਟਡੋਰ ਯਾਨੀ ਬਾਹਰ ਫਿਰਨ ਤੁਰਨ ਚ ਤੁਹਾਨੂੰ ਕੀ ਮਿਲਿਆ ਰਿਸਪੌਂਸ ਲੋਕਾਂ ਦਾ? ਸਾਜੀ ਮੈਨੂੰ ਤਾਂ ਇਹ ਪਤਾ ਵਾ ਕਿ ਯੂਸੀ ਬਣਾਉਣ 'ਚ ਸਭ ਤੋਂ ਜ਼ਿਆਦਾ ਵੱਡਾ ਹੱਥ ਜਿਹੜਾ ਤੁਹਾਡਾ ਵਾ, ਮੈਨੂੰ ਜਾਣਦੇ ਅੱਛਾ ਸਭ ਤੋਂ ਜ਼ਿਆਦਾ ਦਾ ਮਤਲਬ ਇਹ ਆ ਕਿ ਕਈਆਂ ਦਾ ਥੋੜਾ ਵੀ ਆ, ਉਹ ਚੱਕਰ ਨਹੀਂਗਾ। ਨਹੀਂ ਤੁਹਾਡਾ ਹੀ ਤੇਰਾ ਹੀ ਆ, ਸਿਰਫ ਤੁਹਾਡੇ ਇਹ ਸਭ ਤੋਂ ਜ਼ਿਆਦਾ ਅੱਛਾ ਲੈ ਇਹਨੇ ਸਾਜੀ ਮੇਰਾ ਗੱਲ ਕਰਦਾ ਓਏ ਇੱਕ ਮਿੰਟ ਮਦੀਨਾ ਉਹਨਾਂ ਨੇ ਧਮਾਇਆ ਪਿਆ। ਮੇਰਾ ਜ਼ੇਨ ਸੀ, ਮੇਰਾ ਆਈਡੀਆ ਸੀ, ਹੁਣ ਉਧਰ ਕਹਿਣਾ ਪੈਂਦਾ ਵੱਡੇ। ਉਹ ਨਾ ਯਾਰ ਸਾਜੀ ਮੈਂ ਵਾਜੇ ਗੱਲ ਕੀਤੀ, ਮੈਂ ਲੋਕਾਂ ਨੂੰ ਇਹ ਵੀ ਦੱਸਿਆ ਕਿ ਮੈਂ ਸ਼ੋਅ ਦੇ ਵਿੱਚ ਯੂਸੀ ਪੜ ਕੇ ਗੱਲ ਕਰਨ ਡਿਆ ਵਾ, ਤੇ ਉਸਤਾਦ ਨੇ ਸ਼ੋਅ ਰੋਕ ਕੇ ਕਹਿਤਾ ਓਏ ਆ ਨਹੀਂ ਆ ਗੱਲ ਕਰ, ਤੇਰਾ ਮਜ਼ਾ ਆਏਗਾ। ਉਸਤਾਦ ਹੁਣਾਂ ਨੂੰ ਉਹ ਅੱਲਾਹ ਪਾਕ ਨੇ ਸ਼ਰਫ ਹਾਸਲ ਦਿੱਤਾ ਕਿ ਬੈਠੇ ਬੈਠੇ ਗੱਲ ਬਣਾ ਕੇ ਹਿੱਟ ਸ਼ਰਫ ਹਾਸਲ ਦਿੱਤਾ।
ਝਸਣਾ ਦੀ ਕਿਹੜੀ ਗੱਲ ਆ ਜੀ ਓਏ ਨਹੀਂ ਨਾ ਸਾਰਾ ਕੁਝ ਕਸਮ ਹੈ ਉਹਦੇ ਨਹੀਂ ਚੁੱਪ ਬਕਵਾਸ ਇਹ ਮਰੇ ਉਹਨੇ ਉਹਦੇ ਲੱਗ ਵੀ ਰਿਹਾ ਵਾ ਬਾਅਦ ਹੀ ਕਹਿੰਦਾ ਲਿਟਲ ਲੱਗ ਪੈਣਾ ਵਾ ਨਾ ਕਰ ਯਾਰ ਭਰਾਵਾ ਨਹੀਂ ਅੱਛਾ ਨਹੀਂ ਉਹ ਮੇਰੀ ਵਜ੍ਹਾ ਤੋਂ ਨਹੀਂ ਇਹ ਰੱਬ ਦੇ ਕੰਮ ਹੁੰਦੇ ਸਾਰੇ ਬੰਦਾ ਕੋਈ ਵਸੀਲਾ ਹੀ ਹੁੰਦਾ ਬਸ ਆਪਣੀ ਅਕਲ ਦੇ ਹਿਸਾਬ ਨਾਲ ਬੰਦਾ ਚੱਲਦਾ ਵਾ ਉਹ ਅੱਲਾਹ ਪਾਕ ਸੱਸਵਾ ਮੇਰੀ ਅੱਲਾਹ ਪਾਕ ਉਹ ਚ ਬਰਕਤ ਪਾ ਦਿੰਦਾ ਯਾਨੀ ਤੇਰੀ ਹੁਣ ਫਾਈਨਲ ਸਟੇਟਮੈਂਟ ਕੀ ਆ ਫਾਈਨਲ ਸਟੇਟਮੈਂਟ ਇਹ ਹੈ ਕਿ ਅੱਜ ਯੂਸੀ ਨੂੰ ਬਣਾਉਣ ਚ ਤੁਹਾਡੇ ਤੋਂ ਇਲਾਵਾ ਮੈਂ ਤੈਨੂੰ ਪੁੱਛਿਆ ਕਿ ਬਾਹਰ ਅੰਦਰ ਰਿਪੋਰਟ ਕੀ ਹੈ ਤੈਨੂੰ ਕਿੰਨਾ ਲੋਕਾਂ ਦੀ ਮਦਦ ਮਿਲੀ ਯੂਸੀ ਦੀ ਵਜ੍ਹਾ ਤੋਂ ਤੇਰੀ ਕਿੰਨੀ ਪਹਿਚਾਣ ਬਣੀ ਇਹ ਪੁੱਛਿਆ ਮੈਂ ਮੈਨੂੰ ਛੱਡ ਤੂੰ ਸਰ 70 ਰੁਪਈਆ ਦਾ ਪਾਣਾ ਰੋਜ਼ ਖਾ ਰਿਹਾ ਇਹਦਾ ਮਤਲਬ ਰਿਪੋਰਟ ਤੇਰੀ ਸਹੀ ਨਾਲ ਆ ਇਹ ਵੀ ਕਹਿੰਦੇ ਆ ਮਿੱਠਾ ਪਾਨ ਜਾਨੀ ਲੈ ਜੀ ਮੈਂ ਘਰੇ ਲੈ ਜਾਂਦਾ ਇਹਨੇ ਬੇਗਮ ਨੂੰ ਜਾਨੀ ਸਮਝਿਆ ਤੂੰ ਤੈਨੂੰ ਕਹਿੰਦੇ ਜਾਨੀ ਨਹੀਂ ਲੈ ਜੀ ਤੂੰ ਆਪਣੀ ਜਾਨੀ ਵਾਸਤੇ ਲੈ ਜਾ ਤੁਹਾਡੀ ਬਦੌਲਤ ਹੀ ਆ ਯਾਨੀ ਲੱਤਾਂ ਤੇ ਕਲੋਜ਼ ਕਰ ਓਹੋ ਤੂੰ ਚੁੰਮਣਾ ਮੈਨੂੰ ਇੰਨਾ ਯਕਦਮ ਸੋਚ ਹਟੜ ਬੋਲੀ ਜਿਹੜਾ ਮਰੇ ਹਲਦੀ ਵਰਗੀ ਸ਼ਰਟ ਪਾ ਕੇ ਬਹਿ ਗਿਆ ਤੂੰ। ਅੱਖਾਂ ਨੂੰ ਪੈਣ ਡਿਆ ਆ ਵੀ ਲੱਤਾਂ ਹੀ ਕੌਰ ਚੌੜੀਆਂ ਨਜ਼ਰ ਲੱਗਾ ਕਿਤੇ ਅੱਛਾ ਤੂੰ ਵੀ ਲਾਲ ਪੈਰ ਪੀਲਾ ਬੂਬੂ यानी कि आप 70 रुपए का पान घर लेके जाते हैं ये वो ਮਤਲਬ ਇਹ ਹੈ ਕਿ ਯਾਰ ਉਹਦੇ ਮੈਂ ਉਹਨੂੰ ਪੁੱਛਿਆ ਸੀ ਕਿ ਵੀ ਉਹਨੂੰ ਯੂਸੀ ਵਾਲੇ ਕਰੈਕਟਰ ਦੇ ਵਿੱਚ ਉਹਨੂੰ ਮੁਹੱਬਤ ਮਿਲ ਰਹੀ ਲੋਕਾਂ ਆਹੋ, ਦੀ ਗੱਲ 70 ਰੁਪਏ ਦੀ ਗੱਲ ਨਹੀਂ ਗੱਲ ਹੈ ਕਿ ਮੁਹੱਬਤ ਮਿਲ ਰਹੀ ਨਹੀਂ ਤੇ 1 ਰੁਪਈਆ ਕੋਈ ਨਹੀਂ ਛੱਡਦਾ बिल्कुल इस ठीक है। तरह से ਮੁਹੱਬਤ ਇੰਨੀ ਇੱਕ ਮਿਲੀ ਗੱਲ ਉਸਤਾਦ ਜੀ ਮੈਂ ਜ਼ਰੂਰ ਕਰਨੀ ਹੈ ਕਿਉਂਕਿ ਮੇਰੇ ਦੋਸਤਾਂ ਨੇ ਕਾਫੀ ਸਾਰੇ ਨੇ ਕਿਹਾ ਤੇਰੇ ਉਸਤਾਦ ਦੇ ਵਿੱਚ ਉਹ ਟੈਲੈਂਟ ਜਾਂ ਉਹ ਅੰਦਰ ਉਹਨਾਂ ਦੇ ਨਾ ਬੰਦਾ ਵਾ ਕਿ ਉਹ ਬੈਠੇ ਨਾ ਜਿਹਨੂੰ ਮਰਜ਼ੀ ਪਾਲਿਸ਼ ਕਰਕੇ ਜਿੱਥੇ ਮਰਜ਼ੀ ਲੈ ਜਾਣ ਵਾਹ 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 ਕੀ ਬਾਤ ਹੈ ਯਾਰ ਵੱਡੀ ਗੱਲ ਉਸਤਾਦ ਦੇ ਅੰਦਰ। ਅੱਛਾ ਪਹਿਲੇ ਪ੍ਰੋਗਰਾਮ 5 ਮੈਂ ਆਪਣੀਆਂ ਤਾਰੀਫਾਂ ਵਾਸਤੇ ਨਹੀਂ ਰੱਖਿਆ आहो ਅੱਛਾ ਜੀ ਉਹ ਸਾਡੀਆਂ ਸਿੱਧੇ ਹੈਗੇ ਨੇ ਮੈਂ ਉਹਨੂੰ ਕਿਹਾ ਸ਼ਿਗਰ ਦੀ ਕਿਉਂ ਨਹੀਂ ਪੈਣੇ ਕਹਿੰਦਾ ਯਾਰ ਮੇਰੇ ਆਪਣੇ 17 ਸ਼ਿਗਰ ਦਾ ਮੈਂ ਹੁਣ ਪੈਂਦਾ ਚੰਗਾ ਲੱਗਦਾ ਸਹੀ ਗੱਲ ਕਰ ਰਿਹਾ ਇਹ ਤਾਂ ਹੋਣਾ ਜ਼ਰੂਰੀ ਤਾਂ ਨਹੀਂ ਹੈਗਾ ਯਾਰ ਸਾਜੀ ਜ਼ਰੂਰੀ ਹੈ ਨਹੀਂ ਜ਼ਰੂਰੀ। ਆ ਜ਼ਰੂਰੀ ਹੈਗਾ ਨਹੀਂ, ਨਹੀਂ। ਇਹ ਲੈ ਕਾਸਰ ਸਾਹਿਬ ਮੈਂ ਬੇਅਦਬ ਹੁੰਦਾ ਨਹੀਂ ਮੈਂ ਆਪਣੇ ਆਪ ਨੂੰ ਨਹੀਂ ਚਾਹੁੰਦਾ ਕਿ ਮੈਂ ਛੇਤੀ ਬੇਅਦਬ ਹੋ ਜਾ ਸ਼ਾਗਿਰਦ ਹੋ ਕੇ ਚੱਲ ਤੈਨੂੰ ਮੈਂ ਕਿਹਾ ਵੀ ਸੀ ਤੂੰ ਅੱਛਾ ਠਹਿਰ ਜਾਓ ਜੀ ਹਾਂਜੀ ਜਨਾਬ ਯਾਰ 1 ਮਿੰਟ ਚਲੋ ਗੱਲਬਾਤ ਕਰਨੀ ਆ ਅਲਾਪ ਅਲੂਪ ਨਾਲ ਲਈ ਤੇ ਅੱਛਾ ਠਹਿਰ ਜਾਓ ਆ ਸਲਮਾਨ ਸਾਹਿਬ 2-3 ਮਹੀਨੇ ਹੋ ਗਏ ਸਲਮਾਨ ਦੁਬਈੋਂ ਆਇਆ ਹਿਜਰਤ ਕਰਕੇ ਠੀਕ ਹੈ ਜੀ ਨਾ ਇੱਧਰ ਦਾ ਨਾ ਉੱਧਰ ਦਾ ਨਹੀਂ ਕੂਚ ਕਰਕੇ ਇੱਧਰ ਆ ਗਿਆ ਤੇ ਉਸ ਤੋਂ ਬਾਅਦ 3 ਮਹੀਨੇ ਹੋ ਗਏ ਇਹਨੂੰ ਡੇਲੀ ਸਾਡੇ ਨਾਲ ਆ ਬਲਕਿ ਬਹੁਤ ਸਾਰੀ ਮਤਲਬ ਸਾਰੀ ਮੈਨੇਜਮੈਂਟ ਦੇ ਵਿੱਚ ਵੀ ਉਸਤਾਦ ਜੀ ਆ ਨਹੀਂ ਆਇਆ ਉਸਤਾਦ ਜੀ ਇਹਦਾ ਕੀ ਕਰਨਾ ਸਵੇਰ ਤੋਂ ਸ਼ਾਮ ਤੱਕ ਉਸਤਾਦ ਜੀ ਯਾਰ ਆ ਉਸਤਾਦ ਜੀ ਕਰ ਲੈਂਦੇ ਆ ਇਹੀ ਕਰਦਾ ਰਹਿੰਦਾ ਸਾਰਾ ਸਾਹਿਬ ਤੇ ਤੂੰ ਕੀ ਫੀਲ ਕਰ ਰਿਹਾ ਚਲੋ ਦੱਸੋ ਆਪਣਾ ਵੀ ਇਹਦਾ ਚੈਨਲ ਆ ਮਾਸ਼ਾਅੱਲਾ ਉਹ ਵੀ ਸਬਸਕ੍ਰਾਈਬ ਕਰ ਲਿਆ ਕਰੋ पाकिस्तान का दूसरा बड़ा चैनल चला रहे हैं ਲੈ ਓਹੋ ਮੈਂ ਇੱਕ ਚੀਜ਼ ਸੋਚੀ ਸੀ ਉਹ ਮਤਲਬ ਟੀ ਟਾਈਮ ਦਾ ਉਹ ਆਡੀਅנס ਨਾਲ ਰਿਲੇਟਡ ਕਿ ਆਡੀਅנס ਨੇ ਜਿਸ ਤਰ੍ਹਾਂ ਇਹਨੂੰ ਮਤਲਬ ਆਪਣੀ ਜ਼ਿੰਦਗੀ 'ਚ ਇੱਕ ਟਾਈਮ ਦਿੱਤਾ ਇਸ 1 ਘੰਟੇ ਨੂੰ ਉਹ ਇੱਕ ਸ਼ੋਅ ਦੀ ਤਰ੍ਹਾਂ ਨਹੀਂ ਉਹਨਾਂ ਦੀ ਇੱਕ ਲਾਈਫ ਦੀ ਰੂਟੀਨ ਦੇ ਵਿੱਚ 1 ਘੰਟਾ ਓਏ ਯਾਰ ਇਹ ਬੜੀ ਅੱਛੀ ਗੱਲ ਇਹਨੇ ਕੀਤੀ ਕਿ ਡੇਲੀ 1 ਘੰਟਾ ਤੁਸੀਂ ਇੱਕ ਚੀਜ਼ ਨੂੰ ਦੇ ਰਹੇ ਹੋ ਅੱਜ ਦੇ ਦੌਰ Continuously। ਜਿਹਦੇ ਚ ਸਰ ਕਿਸੇ ਨੂੰ 10 ਮਿੰਟ ਬੰਦਾ ਦੂਜੇ ਦਿਨ ਤੀਜੇ ਦਿਨ ਮੰਗ ਲਵੇ ਬੰਦਾ ਕਹਿੰਦਾ ਯਾਰ ਹੈ ਕਿ ਰੋਜ਼ ਹੀ 5-10 ਮਿੰਟ ਜ਼ਾਇਆ ਕਰ ਡੇਲੀ 1 ਘੰਟਾ ਉਹਨਾਂ ਨੇ ਆਪਣੀ ਲਾਈਫ 'ਚੋਂ ਇਹ ਓਹੋ ਯਾਰ ਇਹਨਾਂ ਲਈ ਵੀ ਸਭ ਤੋਂ ਪਹਿਲਾਂ ਉਸਤਾਦ ਜੀ ਇਹ ਤੋਂ ਪਤਾ ਲੱਗਦਾ ਕਿ ਬਾਹਰ ਕੰਮਾਂ ਦੇ ਹਾਲਾਤ ਕੀ ਆ ਉਹ ਘੰਟਾ ਇੱਧਰ ਦੇ ਰਹੇ ਬੇਟਾ ਬੜੇ ਸਾਰੇ ਬੰਦੇ ਕਹਿੰਦੇ ਨੇ ਕਿ ਅਸੀਂ ਰਾਤ ਨੂੰ ਟੀ ਟਾਈਮ ਵੇਖਦੇ ਹਾਂ ਤੇ ਬੂਸਟ ਅਪ ਹੋ ਕੇ ਸਵੇਰ ਨੂੰ ਅਸੀਂ ਕੰਮ ਤੇ ਜਾਂਦੇ ਹਾਂ ਕੰਮਾਂ ਤੇ ਬੈਠੇ ਕੰਪਿਊਟਰ ਤੇ ਕਰਕੇ ਨਾਲ ਕੱਲੀ ਆਡੀਓ ਸੁਣ ਰਹੇ ਨੇ ਗਈ ਟੀ ਟਾਈਮ ਦੀ ਬੜੇ ਬੜੇ ਕਮੈਂਟਸ ਨੇ ड्राइवर्स जेडे फॉरेन च वो बड़ा इस तरह ਮੈਂ करते ਉਹੀ कि ਆਪਣੀ ਦੁਬਈ ਦੀ ਗੱਲ ਦੱਸਣ ਲੱਗਾ ਕਿ ਮਤਲਬ ਸਾਡਾ ਜਿਹੜਾ ਸਟਾਫ ਹੈ ਜਾਂ ਉੱਥੇ ਜਿਹੜਾ ਸੀਗਾ ਜਾਂ ਜਿਹੜੇ ਮੇਰੇ ਨਾਲ ਕੋਲੀਗਸ ਨੇ ਜਿਹੜੇ ਹੋਰ ਪਰਦੇਸੀ ਭਰਾ ਨੇ ਸਰ ਉਹ ਉਹਨਾਂ ਦੀ ਰਾਤ ਉਹਨਾਂ ਦੀ ਅੱਖ ਨਹੀਂ ਬੰਦ ਹੁੰਦੀ ਜਦੋਂ ਤੱਕ ਇਹ ਟੀ ਟਾਈਮ ਸਾਡਾ ਕੋਈ ਮੁਸ਼ਾਇਰਾ ਸਾਡਾ ਸ਼ੋਅ ਉਹ ਵੇਖ ਕੇ ਮਤਲਬ ਇਹ ਸ਼ੋਅ ਮੁੱਕਿਆ ਤੇ ਉਹ ਇੰਝ ਸੁੱਤੇ ਨੇ ਮੈਂ ਇਹ ਅੱਖੀ ਮਤਲਬ ਐਕਸਪੀਰੀਅੰਸ ਕੀਤੀਆਂ ਨੇ ਚੀਜ਼ਾਂ ਉਹ ਇੱਕ ਕਮੈਂਟ ਆਇਆ ਸੀ ਨਾ ਇੱਕ ਬੰਦੇ ਨੇ ਕਿਹਾ ਭੈਣ ਇਹ ਸ਼ੋਅ ਇਦਾਂ ਦਾ ਵਾ ਕਿ ਤੁਸੀਂ 5 ਜਣੇ ਬੈਠੇ ਹੋ ਨਾ ਮੈਂ ਬੈਠਾ ਵੇਖ ਰਿਹਾ ਨਾ ਮੈਨੂੰ ਲੱਗਦਾ ਸੀ 6 ਜਣੇ ਬੈਠੇ ਆ ਅਮਰੀਕਾ 'ਚ ਕੋਈ ਬੰਦਾ ਬੈਠਾ ਵੇਖ ਰਿਹਾ ਤੇ ਉਹਨੂੰ ਇਹ ਲੱਗਦਾ ਕਿ ਅਸੀਂ 6 ਜਣੇ ਬੈਠੇ ਆ ਯਾਨੀ 5 ਤੁਸੀਂ ਤੇ 6ਵਾਂ ਸਾਨੂੰ ਇਹ ਲੱਗਦਾ ਸੀ ਅਸੀਂ ਆਪ ਉਹ ਵੀ ਬੈਠੇ ਉੱਥੇ ਹੀ ਹੈ ਮੈਂ ਇਹੀ ਗੱਲ ਮਤਲਬ ਮੇਰਾ ਕਨਕਲੂਜਨ ਆਈ ਸੀ ਕਿ ਉਹ ਜਿਹੜਾ ਬੰਦਾ ਵੇਖ ਰਿਹਾ ਨਾ 1 ਘੰਟਾ ਜਿਹੜਾ ਦੇ ਰਿਹਾ ਉਹ ਆਪਣੀ ਉਹਨੂੰ ਇਹ ਲੱਗਦਾ ਮੈਂ ਨਾਲ ਹੀ ਹਾਂ। ਮੈਂ ਇੱਥੇ ਹੀ ਬੈਠਾ ਹਾਂ, ਸਹੀ ਇਹ ਗੱਲ ਹੈ। ਸ਼ੋਅ ਤੋਂ ਹਟ ਕੇ ਉਹਨਾਂ ਨੇ ਇੱਕ ਉਹਨੂੰ ਆਪਣੀ ਇਹ ਅੱਛਾ ਚੱਲ ਬਸ ਠੀਕ ਆ ਬਸ ਠੀਕ ਆ ਜਦ ਬਾਤ एडी भी तारीफ चंगी नहीं सलमान भैया भावनाओं में गए ਤਾਜੀ ਬੋਲਣ ਤੋਂ ਨਿਕਲਣਾ ਹੁੰਨਾ ਕੀ ਆ नहीं कंटेंट आ गया सारी गल ਸਾਜੇ ਨੂੰ ਦਿਲ ਦੀ ਗੱਲ ਕਰ ਲੈਣਾ ਤੂੰ एक ਆਪਣੀ मिनट आ जा ਜੀ ਉਸਤਾਦ ਜੀ ਮੇਰੇ ਵੱਲੋਂ ਤੇ ਮੇਰੇ ਆ ਸਾਰੇ ਸੀਨੀਅਰ ਜਿਹੜੇ ਬੈਠੇ ਆ ਨਾ ਉਹ ਇੱਕ ਕਲੈਮ ਇਹਨਾਂ ਲੋ ਤੇ ਮੇਰੇ ਵੱਲੋਂ ਤੇ ਮੇਰੇ ਅੱਛਾ ਇਹ ਬੜਾ ਆਸਾਨ ਤਰੀਕਾ ਹੁੰਦਾ ਜਾਂ ਉਹ ਗੱਲ ਕਰ ਕੋਈ
ਗੱਲ ਕਰ ਉੱਥੇ ਹੀ ਲਗਾਣ ਜੀ ਹਾਂਜੀ ਤੇ ਉਹਨਾਂ ਨੂੰ ਸਾਰਿਆਂ ਨੂੰ ਕਲੈਪ ਤੁਹਾਡੇ ਓਕੇ ਅੱਗੇ ਗੱਲ ਕਰ ਅੱਗੇ ਉਸਤਾਦ ਜੀ ਇਹ ਜਿਹੜਾ ਬਸ ਤੂੰ ਹੋਰ ਵੀ ਕੰਮ ਕਰਦਾ ਰਿਹਾ ਇੱਧਰ ਉੱਧਰ ਜ਼ਿੰਦਗੀ 'ਚ ਹਾਂਜੀ, ਹਾਂਜੀ। ਇੱਥੇ ਤੈਨੂੰ 2-3-4 ਮਹੀਨੇ ਹੋ ਗਏ 4 ਮਹੀਨੇ ਹੋਏ ਆ ਕੀ ਤੈਨੂੰ ਇੱਥੇ ਆ ਕੇ ਲੱਗਾ ਇੱਥੇ ਮੈਨੂੰ ਬਹੁਤ ਅੱਛਾ ਮਹਿਸੂਸ ਹੋਇਆ ਅੱਛਾ। ਤੁਹਾਡੇ ਕੋਲ ਆਉਣ ਨਾਲ ਲੇਕਿਨ ਜਿਹੜੀ ਦੁਨੀਆ ਮੈਨੂੰ ਨਹੀਂ ਜਾਣਦੀ ਸੀ ਨਾ ਅੱਜ ਉਹ ਤੁਹਾਡੇ ਜ਼ਰੀਏ ਮੈਨੂੰ ਜਾਣਨ ਲੱਗ ਵਾਹ 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 ਸਟੈਂਡਿੰਗ ਵਿਸ਼ਨ ਬਈ ਰੱਬ ਦਾ ਵੀ ਸ਼ੁਕਰ ਅਦਾ ਕਰਦਾ ਉਸ ਜਿਹੜਾ ਮਾਲਕ ਦਾ ਬਹੁਤ ਸ਼ੁਕਰ ਅਦਾ ਬਸ ਕਰਦਾ ਬਸ ਠੀਕ ਆ ਉਹੀ ਠੀਕ ਆ ਉਹੀ ਚਾਹੀਦਾ ਉਸਤਾਦ ਜੀ ਕਿਉਂਕਿ ਇੱਜ਼ਤ ਜ਼ਿਲਤ ਉਹਦੇ ਹੱਥ 'ਚ ਆ, ਸਿਰਫ ਵਸੀਲੇ ਬਣਦੇ ਨੇ ਬਸ ਬੇਸ਼ੱਕ। ਠੀਕ ਆ ਜੀ ਅੱਛਾ ਜੀ ਜਨਾਬ ਉਹ ਪੂਰੀ ਸਾਹਿਬ ਦਾਨਿਸ਼ ਸਾਹਿਬ ਤੋਂ ਬਾਅਦ ਅਬਾਸ ਸਾਹਿਬ ਨੂੰ ਪੁੱਛਦੇ ਆ ਤੁਸੀਂ ਮੈਨੂੰ ਪੁੱਛ ਲੋਗੇ ਚੱਲ ਯਾਰ ਛੇਤੀ ਦਾ ਮੈਂ ਦੱਸਦਾ ਨਹੀਂ ਚੁੱਪ ਕਰ ਬੋਲੇ ਕੋਈ ਨਾ ਯਾਰ ਮੈਂ ਛੇਤੀ ਮਕਾਉਣੀ ਗੱਲ ਚੱਲ ਯਾਰ ਭੁੱਲ ਜਾਣੀ सबसे पहले मैं आप सबको और ऑडियंस को मैं सारे ਨੂੰ मुबारकबाद देना आगे। नहीं मैं लफ्ज बनाए हैं लो ਅੱਛਾ ਉਹਨੇ ਮਿਹਨਤ ਤੂੰ ਉਹ ਤਾਂ ਬੰਦਾ ਤੂੰ ਵਾਲਾ ਮੁਸ਼ਾਇਰੇ ਵਾਲਾ ਉਹੀ ਕਰਨ ਲੱਗਾ। ਹਾਂ ਚਲੋ ਜੀ ਲਓ ਜੀ ਮੁਸ਼ਾਇਰਾ ਯਾਰ ਉਹ ਮੁਸ਼ਾਇਰਾ ਵੀ ਕੋਈ ਲੈ ਤਿਆਰ ਕਰ ਲੈਂਦੇ ਯਾਰ ਚਲੋ ਮੁਸ਼ਾਇਰੇ ਦਾ ਆਪਾਂ ਨਾ ਕਿੰਨੇ ਹੋ ਗਏ ਮੁਸ਼ਾਇਰੇ 29 50 ਤੇ ਉਹਦਾ ਵੀ ਕਰ ਦਿਆਂਗੇ ਹਾਂਜੀ ਉਹਦਾ ਵੀ ਕੋਈ ਨਿਜ਼ਾਮ ਕਰਾਂਗੇ ਕੋਈ। ਮੈਂ ਕਹਿੰਦਾ ਬੱਤੀਆਂ ਦੇ ਕਰਦੇ ਰੋਟੀ ਵਾਹ ਤੋਂ ਹੀ ਮੰਗਾ ਲੈਂਦੇ ਫਿਰ ਇਦਾਂ ਕਰਦੇ ਆ 11 ਬੱਤੀਆਂ ਤੇ ਕਰ ਲੈਂਦੇ ਚਲੋ ਜੀ सर बहुत सारी मुबारकबाद इस संगे मील को अबूर करने पर मैं ਓਏ बहुत सारी मुबारकबाद पेश करता हूँ जिस तरह से आपने फ़राइज़ मनसबी सरअंजाम दिए ओहो और हम सब लोगों को लेके चले मैं 1-2 वाक़यात शेयर करना चाहूँगा जरूर टी टाइम में से ये अखज़ किए हैं फैसल भाई एक डॉक्टर बने थे बास भाई इनके कंपाउंडर बने थे इन्होंने शुगर वाले बंदे का टेस्ट करने का तरीका बताया था वो मुझे आज तक याद है बड़ा खूबसूरत सी ਕੀ ਸੀ ਇਨਕੀ ਪੰਜਾਬੀ ਦੱਸ ਨਾ ਪੰਜਾਬੀ ਜਿਹਨਾਂ ਨੇ ਉਹ ਕਿਹਾ ਸੀ ਨਾ ਕਿ ਅਸੀਂ ਬੰਦੇ ਨੂੰ ਕਹਿੰਦੇ ਕਿ ਤੂੰ ਪਿਸ਼ਾਬ ਦੀ ਬੋਤਲ ਭਰ ਕੇ ਦੇ ਉਹ ਡੋਲਦੇ ਆ ਜੇ ਉਹਦੇ ਤੇ ਕੀੜੀਆਂ ਚੜ ਜਾਣ ਤਾਂ ਸਮਝੋ ਉਹਨੂੰ ਸ਼ੂਗਰ ਦੂਸਰਾ ਵਾਕਿਆ ਵੀ ਪੁਰਾਣੇ ਦਫ਼ਤਰ ਦਾ ਵਾ ਅਸੀਂ ਹਲੇ ਟੀ ਟਾਈਮ ਕਰਨ ਲਈ ਤਿਆਰ ਹੀ ਬੈਠੇ ਸੀ ਫੈਸਲ ਸਾਹਿਬ ਏਡਾ ਵੱਡਾ ਸੱਪ ਲੈ ਆਏ ਅੰਦਰ ਬਾਂਦਰ ਇੱਕ ਵਾਰ ਲੈ ਆਏ ਸੀਗੇ ਬਾਂਦਰ ਵੀ ਲੈ ਕੇ ਆਏ ਅੱਛਾ ਹਾਂਜੀ ਜਨਾਬ ਫਰੀਦ ਸਾਹਿਬ ਤੁਸੀਂ ਵੀ ਜ਼ਰਾ ਕੋਈ ਪੰਜਾਬੀ ਅੱਛੀ ਦੇ ਵਿੱਚ ਕੋਈ ਤਰ੍ਹਾਂ ਤਾਰੀਫਾਂ ਦੇ ਜ਼ਰਾ ਉਸਤਾਦ ਜੀ ਬਿਸਮਿਲ੍ਲਾਹਿਰ ਰਹਿਮਾਨ ਰਹੀਮ ਸਭ ਤੋਂ ਪਹਿਲਾਂ ਤੇ ਇਹ ਕਿ ਸਾਰਿਆਂ ਲਈ ਬੜੀ ਅੱਜ ਖੁਸ਼ੀ ਦਾ ਦਿਨ ਹੈ ਤੇ ਮੈਂ ਇਸ ਪੂਰੇ ਜਿੰਨਾ ਵੀ ਸਫ਼ਰ ਦੇ ਵਿੱਚ ਇੱਕ ਬਹੁਤ ਸਾਰੀ ਵੱਡੀ ਗੱਲ ਕਰਨਾ ਇਹ ਚਾਹ ਰਿਹਾ ਕਿ ਜਿਹੜੇ ਸਾਡੇ ਕੰਮ ਤੋਂ ਲੋਕ ਮੁਤਾਸਰ ਖੁਸ਼ ਹੋਏ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਐਸੇ ਮਿਲੇ ਜਿਹੜੇ ਇਮੋਸ਼ਨਲ ਹੋ ਗਏ ਮੈਨੂੰ ਇੱਕ ਕਾਲ ਆਈ ਸਫੀਰ ਖਾਨ ਨਾਮ ਦੇ ਕਿਸੇ ਬੱਚੇ ਦੀ ਉਹਨਾਂ ਨੇ ਪਾਪਾ ਨੇ ਮੇਰੇ ਨਾਲ ਗੱਲ ਕੀਤੀ ਤੇ ਉਹ ਗੱਲ ਕਰਦਿਆਂ ਕਾਫੀ ਦੇਰ ਰੋਂਦੇ ਵੀ ਰਹੇ ਉਹਨਾਂ ਨੇ ਗੱਲ ਕੀਤੀ ਕਹਿੰਦੇ ਕਿ ਮੇਰੇ ਬੱਚੇ ਦੇ ਦਿਲ 'ਚ ਸੁਰਾਖ ਸੀ ਤੇ ਇਹਦਾ ਆਪਰੇਟ ਸੀ ਤੇ ਉਸ ਆਪਰੇਟ ਤੋਂ ਪਹਿਲਾਂ ਨਾ ਉਹਨਾਂ ਨੇ ਕਿਹਾ ਕਿ ਬੇਟਾ ਕੋਈ ਤੁਸੀਂ ਆਪਣਾ ਕੋਈ ख्वाहिश कोई गलबात तो उन्होंने कहा कि पापा मुझे वो जानी का ना वो टी टाइम जो है ना वो मुझे दिखा दे 2 घंटे का टाइम ऑपरेशन थिएटर वो बच्चा गया ते ਉਹਦਾ ਬਾਪ ਵੀ ਦੱਸ ਰਿਹਾ ਉਹ ਬੱਚੇ ਨੇ ਵੀ ਖੁਦ ਦੱਸਿਆ ਕਿ ਮੈਂ 2 ਘੰਟੇ ਉਹ ਜਾਨ ਆਪਣਾ ਟੀ ਟਾਈਮ ਵੇਖਿਆ ਵਾ ਤੁਹਾਡਾ ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਕਿ ਮੇਰਾ ਆਪਰੇਟ ਕਰ ਦਿਓ ਤੇ ਅਲਹਮਦੁਲਿਲਾ ਉਹ ਬੱਚਾ ਜਿਹੜਾ ਤੰਦਰੁਸਤ ਹੋ ਗਿਆ ਇਹ ਵੀ ਦੁਆ ਮਾਸ਼ਾਅੱਲਾ ਵਾਹ 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 ਔਰ ਬਹੁਤ ਸਾਰੀਆਂ ਉਸਤਾਦ ਜੀ ਦੁਆਵਾਂ ਐਸੀਆਂ ਜਿਹੜੀਆਂ ਕਿ ਸਾਡੇ ਥਰੂ ਕੈਸੇ ਲੋਕ ਜਿਹੜੇ ਐਂਜ਼ਾਇਟੀ ਡਿਪਰੈਸ਼ਨ ਦੇ ਭਰੇ ਲੋਕ ਜਿਨ੍ਹਾਂ ਨੇ ਆਪਣੀਆਂ ਜਾਨਾਂ ਤੱਕ ਲੈਣ ਦੀਆਂ ਕੋਸ਼ਿਸ਼ਾਂ ਕਰ ਲਈਆਂ ਉਹ ਸਾਨੂੰ ਇਸ ਤਰ੍ਹਾਂ ਮਿਲ ਕੇ ਤੇ ਫੈਸਲ ਭਾਈ ਔਰ ਮੈਨੂੰ ਇੱਕ ਬੱਚੇ ਇੱਕ ਬੀਵੀ ਉਹਨਾਂ ਦੀ ਤੇ ਇੱਕ ਬੰਦਾ ਮਿਲਿਆ ਤੇ ਉਹ ਬੰਦਾ ਸਾਨੂੰ ਕੁੱਟ ਕੇ ਜੱਫੀ ਪਾ ਕੇ ਰੋਂਦਾ ਰਿਹਾ ਮੈਨੂੰ ਲੱਗਦਾ ਹੈ ਕਿ ਸਾਡੀ ਸਭ ਤੋਂ ਵੱਡੀ ਅਚੀਵਮੈਂਟ ਜਾਂ ਕਾਮਯਾਬੀ ਇਹ ਵਾ ਕਿ ਅਸੀਂ ਉਹਨਾਂ ਲੋਕਾਂ ਲਈ ਇੱਕ ਬੜੀ ਵੱਡੀ ਇਹ ਜ਼ਿੰਦਗੀ ਲੈ ਕੇ ਆਏ ਟੀ ਟਾਈਮ ਦੀ ਸੂਰਤ ਦੇ ਵਿੱਚ ਕਿ ਉਹ ਦੁਬਾਰਾ ਆਪਣੀ ਲਾਈਫ ਜੀਣ ਲੱਗ ਪੈਣਾ ਕੀ ਬਾਤ ਕੀ ਸਟੈਂਡਿੰਗ ਵਿਸ਼ਨ ਬਈ ਔਰ ਇਹਦੇ ਚੋਂ ਬਹੁਤ ਸਾਰੀਆਂ ਗੱਲਾਂ ਮੁਖਤਸਰਨ ਕਰਾਂਗਾ ਕਿ ਮੈਨੂੰ ਉਹ ਨਹੀਂ ਭੁੱਲਦੀਆਂ ਇੱਕ ਗੱਲ ਤੇ ਉਸਤਾਦ ਜੀ ਦੀ ਉਹ ਇਮਲੀ ਵਾਲੇ ਸ਼ੋਅ ਦੇ ਵਿੱਚ ਸੀ ਉਹ ਕਹਿੰਦੇ ਵੀ ਰਿਸ਼ਤਾ ਇਹਦਾ ਰਿਸ਼ਤਾ ਵੇਖਣਾ ਇਹ ਮੈਂ ਸੋਚੀ ਸੀ ਕਹਿੰਦੇ ਦਾ ਰਿਸ਼ਤਾ ਵੇਖਣਾ ਇਹ ਤੁਸੀਂ ਸੁਣਾਓ ਉਸਤਾਦ ਜੀ ਇਹ ਤੁਸੀਂ ਸੁਣਾਓ ਨਹੀਂ ਯਾਰ ਚੱਲ ਸੁਣਾ ਉਹਦੀ ਗੱਲ ਸੀ ਕਿ ਉਸਤਾਦ ਜੀ ਨੇ ਕਿਹਾ ਕਿ ਇਹਦਾ ਰਿਸ਼ਤਾ ਵੇਖਣ ਆਏ ਤੇ ਉਹਨਾਂ ਨੇ ਕਿਹਾ ਕਿ ਭਾਜੀ ਗੱਲ ਇਹ ਆ ਇਹਨੂੰ ਵੇਖ ਕੇ ਉਹਨਾਂ ਕਿ ਭਾਜੀ ਕੁੜੀ ਦਾ ਭਰਾ ਕਹਿੰਦਾ ਕਿ ਭਾਜੀ ਗੱਲ ਇਹ ਆ ਵੀ ਅਸੀਂ ਤੇ ਨਹੀਂ ਸਾਡੇ ਵੱਲੋਂ ਤੇ ਨਾ ਵਾ ਸਾਡੇ ਵੱਲੋਂ ਤੇ ਨਾ ਵਾ ਤੇ ਮੈਂ ਕਹਿੰਦਾ ਜਿਹੜਾ ਕਿਤੇ ਵੀ ਉੜਦਾ ਇੱਕ ਉਹ ਗੱਲ ਤੇ ਫੈਸਲ ਸਾਹਿਬ ਉਹਦਾ ਇਹ ਸੀ ਕਿ ਭਾਜੀ ਸਾਡੇ ਵੱਲੋਂ ਤੇ ਨਾ ਵਾ ਕਨਫਰਮ ਲੇਕਿਨ ਮੈਂ ਇਹਦਾ ਕਿਤੇ ਵੀ ਹੋਣ ਦਵਾ
ਔਰ ਇਹ ਗੱਲ ਬੜੀ ਵਾਇਰਲ ਵੀ ਹੋਈ ਸੀ। ਹਾਂਜੀ। ਅੱਛਾ ਜੀ, ਦੂਸਰੀ ਗੱਲ ਫੈਸਲ ਸਾਹਿਬ ਦੀਆਂ ਬੇਸ਼ੁਮਾਰ ਐਸੀਆਂ ਗੱਲਾਂ ਜਿਹਦੇ ਤੋਂ ਪਿਛਲੇ ਦਿਨਾਂ ਚ ਇਹਨਾਂ ਨੇ ਇੱਕ ਸਟੋਰੀ ਸੁਣਾਈ ਕਿ ਉਹ ਬੱਚਾ ਜਨਾਬ ਤੇ ਉਹ ਬਾਅਦ 'ਚ ਜੇਲ੍ਹ 'ਚ ਫੜਿਆ ਗਿਆ, ਉਹਨੇ ਦੂਸਰਾ ਬੱਚਾ ਭੇਜ ਕੇ ਉਹਨਾਂ ਨੇ ਕਿਹਾ ਇਹਦਾ ਪਤਾ ਕਰੋ ਇਹ ਜੈਨਮਨ ਆ ਜਾਂ ਰੌਲਾ, ਤੇ ਬਾਅਦ ਦੇ ਵਿੱਚ ਉਹ ਫੜਿਆ ਗਿਆ ਤੇ ਉਹ ਛੁੱਟ ਗਏ। ਇੱਕ ਗੱਲ ਮੈਨੂੰ ਮਿੱਠੇ ਦੀ ਨਹੀਂ ਭੁੱਲਦੀ, ਉਹ ਵੀ ਬਹੁਤ ਅੱਛੀ ਗੱਲ ਸੀ। ਇੱਕ ਅਸੀਂ ਸ਼ੋਅ ਤੁਹਾਡੇ ਤੋਂ ਪਹਿਲਾਂ ਇੱਕ ਟੀ ਟਾਈਮ ਕਰਨ ਦੇ ਸੀ, ਤੇ ਉਸ ਟੀ ਟਾਈਮ ਦੇ ਵਿੱਚ ਹੋਰ ਬੰਦਾ ਬੈਠਾ ਤੇ ਮਿੱਠਾ ਕੇ ਐਂਕਰ ਸੀ ਐਂਕਰ ਹੋਰ ਸੀ, ਤੇ ਮਿੱਠਾ ਹੁਣ ਕੋਲ ਜਾ ਕੇ ਕਹਿੰਦਾ ਬੜਾ ਮੌਜ਼ਜ਼ ਬਣ ਕੇ ਨਾ ਇਹਨੇ ਸ਼ੋਅ ਦੇ ਵਿੱਚ ਕਹਿੰਦਾ ਗੱਲ ਮੇਰੀ ਬਾਤ ਸੁਣੇ ਮੌਜ਼ਜ਼ ਐਂकर, बात ये है कि आप मेरी अदब की जाएगा मेरे बुजुर्ग है, मेरे भाई हैं, मेरे भाई है, जो बात ही घट गई तो मैं इतना दी दुखी किन्ने दिन सोच के हंसदा रहा कि यार ये केड़ी गल है। नहीं जानी की चाह ਜਦੋਂ ਤੂੰ ਮਿੱਠੇ ਨੂੰ ਕਿਹਾ ਬੇਟੇ ਆਪ ਕਹਿ मिठा रो रहा तो मिठा कहता उस्ताद जी कहते जी हमेश भाई आप कुछ कहेंगे, कहना कर लो जो करना, मुझे तो समझ नहीं आ रही। ਨਹੀਂ ਮਿੱਠੇ ਲਈ ਵੀ ਤਾੜੀਆਂ ਯਾਰ ਪੂਰੀ ਕਰ ਚਲੋ ਮਿੱਠੇ ਲਈ ਵੀ ਹੈ। ਫੈਸਲ ਸਾਹਿਬ ਦੀ ਤੇ ਉਸਤਾਦ ਜੀ ਅਣਗਿਣਤ ਗੱਲਾਂ ਨੇ ਜਿਨ੍ਹਾਂ ਦੇ ਵਿੱਚ ਮੁਸ਼ਾਇਰੇ ਦੇ ਵਿੱਚ ਉਹ ਇਹਨਾਂ ਨੇ ਕੋਈ ਬਿੱਟ ਚਲਾਈ ਸੀ, ਉਹ ਹੁਲਾਰੇ ਤੇ ਟੈਪ ਤੇ ਜੱਫੀ ਪਾ ਲੈਣਾ, ਉਹ ਬਹੁਤ ਸਾਨੂੰ ਮਦਦਗਾਰ। ਭਾਵੇਂ ਤੁਸੀਂ ਵੀ ਨਾ ਕਮੈਂਟਸ 'ਚ ਇੱਕ ਫਾਈਨਲ ਗੱਲ ਜਿਹੜੀ ਤੁਹਾਨੂੰ ਅੱਛੀ ਲੱਗੀ ਹੈ ਕਿਸੇ ਵੀ ਐਪੀਸੋਡ 'ਚ, ਜਿਹੜੀ ਤੁਹਾਨੂੰ ਅੱਜ ਤੱਕ ਯਾਦ ਆ, ਥੱਲੇ ਲਿਖਣੀ ਜ਼ਰੂਰ ਆ। ਅਸੀਂ ਟੀ ਟਾਈਮ ਦੇ ਵਿੱਚ ਉਹਨੂੰ ਪੂਰਾ ਪੜ੍ਹ ਕੇ ਸੁਣਾਵਾਂਗੇ ਕਿ ਇਸ ਭਾਈ ਨੂੰ ਇਹ ਗੱਲ ਬੜੀ ਅੱਛੀ ਲੱਗੀ, ਬਲਕਿ ਸਾਨੂੰ ਵੀ ਯਾਦ ਆਉਣਗੀਆਂ ਕਿਉਂਕਿ ਸਾਨੂੰ ਹੁਣ ਬਹੁਤ ਸਾਰੀਆਂ ਭੁੱਲ ਗਈਆਂ ਨੇ, ਸਾਨੂੰ ਵੀ ਯਾਦ ਆਉਣਗੀਆਂ। ਹਾਂਜੀ, ਔਰ ਮੈਂ ਉਸਤਾਦ ਜੀ ਮੇਰੇ ਨਾਲ ਮੇਰੇ ਕਰੂ ਦੇ ਬੰਦੇ ਦਾਨਿਸ਼ ਅਬਾਸ ਬਹੁਤ ਅੱਛੀ ਗੱਲ ਕਰਨ ਵਾਲੇ, ਬੜੀ ਬਰੀਕ ਗੱਲ ਕਰਨ ਵਾਲੇ, ਏਡੇ ਸੁਲਝੇ। ਦਾਨਿਸ਼ ਦੀ ਇੱਕ ਗੱਲ ਬਹੁਤ ਅੱਛੀ ਲੱਗੀ ਕਿ ਕਹਿੰਦੇ ਉਹ ਇਹ ਡਾਉਣ ਗਿਆ ਜਾਨੀ ਕਿ ਚਾਹ ਤੋਂ ਆਣ ਨੂੰ, ਕਹਿੰਦਾ ਉਹ ਗੱਲ ਸੁਣ ਟਵਿੰਕਲ ਟਵਿੰਕਲ ਲਿਟਲ ਸ਼ਗਿਰਦ ਟਵਿੰਕਲ ਲਿਟਲ ਸ਼ਗਿਰਦ ਯਾਰ ਇਹ ਕਿੱਥੇ ਕਿੱਥੇ ਗੱਲ ਪਹੁੰਚੀ ਹੈ। ਟਵਿੰਕਲ ਲਿਟਲ ਸ਼ਗਿਰਦ। ਵੈਸੇ ਇੱਕ ਗੱਲ ਆ, ਅਸੀਂ ਮੈਂ ਗੱਲਾਂ ਕਰਦਾ, ਤੂੰ ਗੱਲਾਂ ਕਰਦਾ, ਜਾਂ ਮਤਲਬ ਮਿੱਠਾ ਕਰਦਾ, ਜਾਂ ਦਾਨਿਸ਼ ਕਰਦਾ, ਜਾਂ ਫੈਸਲ ਕਰਦਾ, ਸਾਰਿਆਂ ਦਾ ਨਾ ਯੂਨਰਾ ਮਤਲਬ ਅਪ ਡਾਊਨ ਹੁੰਦਾ ਰਹਿੰਦਾ, ਲੇਕਿਨ ਕੈਟਾਗਰੀ ਇੱਕ ਆ। ਸਾਡੇ ਚੋਂ ਇੱਕ ਜਿਹੜਾ ਨਾਯਾਬ ਕਰੈਕਟਰ ਆ ਨਾ, ਕਿ ਜਿਹਨੂੰ ਜ਼ਰੂਰਤ ਨਹੀਂ ਹੁੰਦੀ ਕਿ ਵੀ ਕਾਮੇਡੀ ਗੱਲ ਕਰਨੀ, ਜਿਹੜਾ ਸਿਰਫ ਬੋਲੇ ਬਸ। ਠੀਕ ਆ ਜੀ, ਉਹ ਜਨਾਬ ਸਾਡਾ ਬਾਸ। ਵਾਹ ਵਾਹ ਵਾਹ। ਇਹਨੂੰ ਯਾਰ ਉਹ ਜਦੋਂ ਅੰਦਰ ਕਹਿੰਦੇ ਤੈਨੂੰ 7 ਫਿੱਕੀਆਂ ਮਾਫ ਆ ਜਾਂ ਤੈਨੂੰ 7 ਫਿੱਕੀਆਂ ਮਾਫ, ਇਹਨੂੰ 1007 ਮਾਫ, ਇਹ ਜੋ ਮਰਜ਼ੀ ਕਹਿ ਦੇਵੇ। ਯਕੀਨ ਕਰੋ ਅੱਜ ਤੇ ਮੇਰੇ ਕੋਲ ਫਿੱਕੀ ਵੀ ਨਹੀਂ ਹੁੰਦੀ। ਨਹੀਂ ਪਹਿਲੀ ਤਾਂ ਗੱਲ ਆ, ਤੈਨੂੰ ਪਤਾ ਕੀ ਗੱਲ ਆ, ਸਾਡੇ ਸਾਰਿਆਂ ਤੋਂ ਪਹਿਲੇ ਤੈਨੂੰ ਉਹ ਪਤਾ ਕੀ ਆ, ਮਤਲਬ ਕਿ ਸਾਰਿਆਂ ਦੇ ਹੀ ਉਹ ਜਿਵੇਂ ਵਕੀਲ ਨਹੀਂ ਹੁੰਦੇ, ਮਤਲਬ ਮੈਂ ਇੱਕ ਮਿਸਾਲ ਆ ਜੀ, ਮੇਰੇ ਅੰਡਰ ਆ ਜੀ 4 ਜਣੇ, ਉਹ ਵਕਾਲਤ ਕਰਦੇ ਤੁਹਾਡੀ, ਮਤਲਬ ਤੂੰ ਨਹੀਂ ਹੈਗਾ ਤੇ ਜਾਨੀ ਭਾਈ ਉਹ ਕਿਉਂ ਨਹੀਂ ਹੈਗਾ, ਜਾਨੀ ਭਾਈ ਯਾਰੀ ਤੁਹਾਡੀ ਖਾਤਰ ਮੇਰੇ ਨਾਲ ਕਈ ਵਾਰੀ ਇਹ ਸਾਰੇ ਲੋਕ ਵੀ ਮਤਲਬ ਨਾਰਾਜ਼ ਨਹੀਂ, ਮਤਲਬ ਇਹਨਾਂ ਨੇ ਮੈਨੂੰ ਬਹਿਸ ਕੀਤੀ ਕਿ ਵੀ ਉਹ ਕਿਉਂ ਨਹੀਂ ਗਾ ਤੁਹਾਡੀ ਵਜ੍ਹਾ ਤੋਂ। ਬਿਲਕੁਲ ਜੀ, ਮੈਂ ਤੇ 1-2 ਲਾਈਨਾਂ ਕਵਾਂਗਾ, ਤੁਸੀਂ ਲਾਜਵਾਬ ਹੋ, ਕੀ ਬਾਤ ਹੈ। ਅਸੀਂ ਟੀ ਟਾਈਮ 500 ਚ ਮੇਰਾ ਖਿਆਲ ਕੰਮ ਹੀ ਆ, 2-250 ਚ ਆ ਮੈਂ ਫਰੀਦ ਭਾਈ ਜਿੱਦਾਂ ਹੀ, ਤੇ ਇਹ ਅਸੀਂ ਕੀਤਾ ਨਹੀਂ ਹੈ, ਇਹ ਕਰਵਾਇਆ ਗਿਆ ਵਾ, ਇਹ ਉਹਨਾਂ ਨੇ ਕਰਵਾਇਆ, ਅਸੀਂ ਨਹੀਂ ਕੀਤਾ। ਯਕੀਨ ਕਰੋ ਆ ਜਿੱਦਾਂ ਦੇ ਤੁਸੀਂ ਢੇਠੇ ਰੱਖੇ ਨਾ, ਇੱਕ ਨਹੀਂ ਕਰ ਸਕਦੇ। ਹਕੀਕਤ ਆ ਉਸਤਾਦ ਜੀ, ਉਹਨਾਂ ਨੇ, ਤੁਸੀਂ ਯਕੀਨ ਕਰੋ ਕਿ ਕਰਵਾਇਆ, ਅਸੀਂ ਨਹੀਂ ਕੀਤਾ। ਤੁਸੀਂ ਜਿਹੜੀ ਹੈ ਕੈਮਿਸਟਰੀ ਡਿਵੈਲਪ ਕੀਤੀ ਨਾ ਤਾਂ ਇਹਨਾਂ ਸਾਰਿਆਂ ਚ ਉਹਦਾ ਇੱਕ ਲਿੰਕ ਔਰ ਇੱਕ ਸੀ ਨਾ ਉਸਤਾਦ ਜੀ ਟੀ ਟਾਈਮ ਚ, ਮੈਨੂੰ ਬਹੁਤ ਅੱਛਾ ਲੱਗਦਾ ਉਸਤਾਦ ਜੀ, ਉਹ ਜਦੋਂ ਇੱਕ ਜੁਗਤਬਾਜ਼ੀ ਦਾ ਤੁਸੀਂ ਮੁਕਾਬਲਾ ਪਵਾਇਆ ਸੀ ਮੇਰਾ, ਉਹ ਸ਼ੁਰੂ ਚ ਇੰਟਰੋ ਤੁਸੀਂ ਫੁੱਲ ਚੜ ਕੇ ਦਿੱਤਾ ਸਾਰੇ ਹੀ, ਮੈਂ ਕਿਹਾ ਅੱਛਾ, ਬਾਅਦ ਚ ਤੁਸੀਂ ਸਮਾਪਤਾ ਸੀ 4-5 ਮਿੰਟ ਦੇ ਵਿੱਚ। ਆਹੋ ਅੱਛਾ, ਇਦਾਂ ਦੇ ਕੰਮ ਅਸੀਂ ਬੜੇ ਕੀਤੇ ਨੇ। ਪਹਿਲੇ ਫੈਸਲ ਦਾ ਲੈ ਲਈਏ ਨਾ ਰਿਵਿਊ ਕਮੈਂਟਸ, ਉਸ ਤੋਂ ਬਾਅਦ ਫਿਰ ਅਸੀਂ ਇਹ ਗੱਲਾਂ ਕਰਦੇ ਹੋਰ। ਹਾਂਜੀ ਫੈਸਲ ਸਾਹਿਬ। ਓਹ ਯਾਰ ਲਓ ਜੀ, ਕੀਤੀ ਕਿਸੇ ਨੇ ਇਦਾਂ ਦੀ ਗੱਲ? ਦੱਸੋ। ਵੱਡਾ ਬੰਦਾ ਵੱਡਾ ਹੀ ਹੁੰਦਾ ਭਾਜੀ, ਜਿਹਦੇ ਅੰਦਰ ਹੁੰਦੀ ਨਾ ਗੱਲ निकलती है, फिर दुनिया सुनती है। यार फैसल क्या कहने यार, आज मैं अपने उस्ताद मोहतरम के बारे में जो अल्फाज कहूँगा, मेरे पास अल्फाज हैं। अच्छा मैं कहना थी ना कि नहीं है, इन्होंने कहना ओके जी बात चलेंगे। मैं उस्ताद जी मैं चलो कि मैं यही कहूँगा कि यार वो कहते हैं ना कि लकड़ दे नाल लोहा भी तर जाता है। ये बड़ी बात उस्ताद मोहतरम ने कि वो मिट्टी भी सोना बनाई है, तो मेरे उस्ताद जी ने माशाल्लाह तुसी ते सारे हिट है हो,
ਉਸਤਾਦ ਜੀ ਦੇ ਸ਼ੋਅ ਦੇ ਵਿੱਚ ਇੱਕ K2 ਆਇਆ ਸੀ ਸਾਡਾ, ਯਾਨੀ ਕਿ ਲੈਬਰਾਡੋਰ ਸੀਗਾ, ਉਹ ਵੀ ਹਿੱਟ ਹੋ ਗਿਆ ਸੀਗਾ, ਲੋਕ ਉਹਦੇ ਨਾਲ ਵੀ ਸੈਲਫੀਆਂ ਲਈਆਂ ਨੇ। ਮੇਰੇ ਕੋਲ ਜਿਹੜਾ ਜਰਮਨ ਸ਼ੈਫਰਡ ਹੈਗਾ ਉਸਤਾਦ ਜੀ ਦੇ ਸ਼ੋਅ 'ਚ ਆਇਆ, ਲੋਕ ਉਹਦੀਆਂ ਵੀ ਤਸਵੀਰਾਂ ਲੈ ਕੇ ਜਾਂਦੇ ਹੈਗੇ ਨੇ, ਉਹਦੇ ਪੈਸੇ ਵੀ ਦਿੰਦੇ ਹਾਂ। ਤੇ ਅੱਜ ਅਸੀਂ ਵੀ ਹਾਂ ਉਹ ਵੀ ਦੱਸੋ ਨਾ, ਸਾਰੀਆਂ ਗੱਲਾਂ ਖੋਲ ਕੇ ਕਰੋ ਪਤਾ। ਵੈਸੇ ਵੀ 200 ਰੁਪਏ ਵੀ ਦੇ ਕੇ ਜਾਂਦੇ ਤਸਵੀਰ ਦਾ। ਕਿਹਨੂੰ ਤਾਂ ਗੱਲਾਂ ਲਾ ਲਿਆ ਨੇ ਨਹੀਂ ਯਾਰ ਵੈਸੇ ਨਹੀਂ, ਲੇਕਿਨ ਜੋ ਵੀ ਹੈ ਅਲਹਮਦੁਲਿਲਾ ਉਸਤਾਦ ਜੀ ਨੇ ਕਰਾਇਆ ਕਿ ਉਸਤਾਦ ਜੀ ਜੋ ਚਾਹਣ ਕਰ ਸਕਦੇ ਆ। ਬਿਲਕੁਲ ਤੇ ਨਵੀਂ ਤੋਂ ਨਵੀਂ ਗੱਲ ਹੋਈ ਹੈ, ਇਹਨਾਂ ਨੇ ਸੱਚੀ ਮੁੱਚੀ ਸਾਨੂੰ ਦੱਸਿਆ, ਤਹਿਜ਼ੀਬ ਵੀ ਦਸੀ ਹੈ, ਇੰਜ ਬੇਟਾ ਰਹਿਣਾ, ਇੰਜ ਕਰਨਾ, ਇਹ ਕਰਨਾ, ਉਹ ਕਰਨਾ। ਤੇ ਅੱਜ ਜੋ ਵੀ ਆ ਉਸਤਾਦ ਜੀ ਦੀ, ਅਗਰ ਅੱਲਾ ਜਾਣਦਾ ਉਸਤਾਦ ਜੀ ਨਾ ਹੁੰਦੇ ਅੱਜ ਮੈਂ USA ਬੈਠਾ ਹੋਣਾ ਸੀ। ਵਾਹ 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 ਇਲਾਜ ਦੇ ਸਿਲਸਿਲੇ 'ਚ ਬੇਅਦਬਾ ਹਰ ਸ਼ੈ ਹਾਸਲ, ਵਾਹ ਵਾਹ ਹਰ ਦਰਗਾਹਟ ਹੋਈ। ਯਾਰ ਇਹਦਾ ਯਾਰ ਹੈ ਕਿ ਯੂਨਾ, ਉਹਦੀ ਬਾਹਰ ਲਿਖਿਆ ਯੂਨਾ ਸਲੋਨ ਨਾਰਕਲੀ USA, ਉੱਥੇ ਬੈਠਾ ਹੁੰਦਾ ਅਕਸਰ, ਉੱਥੇ ਬੈਠਾ ਹੁੰਦਾ, ਬੜੀ ਮੁਸ਼ਕਿਲ ਤੋਂ ਮੈਂ ਜਾਨ ਛੜਾਈ। ਹਾਂਜੀ कि मैं यही कहूँगा जब तक बिके ना थे तो कोई पूछता ना था, जब तक बिके ना थे कोई पूछता ना था, तुमने खरीद कर मुझे अनमोल कर दिया। ਇਸ ਤੋਂ ਬਾਅਦ ਵਧੀਆ ਛੱਲੀ ਤਾਂ ਨਹੀਂ ਹੈਗੀ? नहीं वधिया छली नहीं, ऐ नहीं मैं गल करा। ਨਹੀਂ ਯਾਰ ਫੈਸਲ ਰਾਮੇ ਸਾਹਿਬ ਦਾ ਚਲੋ ਟੀ ਟਾਈਮ 'ਚ ਤੇ ਇਹਦਾ ਇੱਕ ਹੈਗਾ ਹੀ ਹੈ ਸਿਸਟਮ, ਮੁਸ਼ਹਿਰੇ 'ਚ ਉਹਨੇ ਆਪਣਾ ਇੱਕ ਜਿਹੜਾ ਸਿਸਟਮ ਹਾਂਜੀ। ਫੈਸਲ ਨੇ, ਕੀ ਬਾਤ ਹੈ ਯਾਰ, ਕੀ ਕਹਿੰਦੇ। ਉਹ ਮੈਂ ਪਹਿਲਾਂ ਜਿਹੜਾ ਸ਼ੇਰ ਸੁਣਾਇਆ ਸੀ ਨਾ, ਉਹ ਮੇਰਾ ਵਾਇਰਲ ਹੋਇਆ ਸੀ, ਜੋ ਮੰਗੂ ਦੇ ਦਿਆ ਕਰ ਜ਼ਿੰਦਗੀ। ਉਹ ਮੈਨੂੰ ਯਾਦ ਹੈ ਕਿ ਉਸਤਾਦ ਜੀ ਦੇ ਮੈਂ ਨਾ ਐਕਸਪ੍ਰੈਸ਼ਨ ਵੇਖਣ ਨੇ ਆਵਾਂ, ਤੇ ਸਾਰਿਆਂ ਦੇ ਟਾਈਮ ਪਹਿਲੇ ਯਾਨੀ ਕਿ ਫਰੀਦ ਭਾਈ ਨੇ ਪੜਿਆ, ਫਿਰ ਮਿੱਠੇ ਭਾਈ ਨੇ ਪੜਿਆ, ਤੇ ਉਹ ਟਾਈਮ ਸ਼ਾਰਟ, ਤੇ ਉਸਤਾਦ ਜੀ ਕਹਿੰਦੇ ਯਾਰ 4 ਤੋਂ 5 ਮਿੰਟ ਰਹਿ ਗਏ ਫੈਸਲ, ਯਾਰ ਆਪਣਾ ਜਿਹੜਾ ਸ਼ੇਰ ਹੈ ਨਾ ਉਹ ਹੀ ਕਰ ਦੇ ਬਸ। ਮੈਂ ਕਿਹਾ ਠੀਕ ਹੈ, ਮੈਂ ਉਹ ਸ਼ੇਰ ਪਹਿਲੇ ਕਰਤਾ ਕਿ ਜੋ ਮੰਗੂ ਦੇ ਦਿਆ ਕਰ ਜ਼ਿੰਦਗੀ, ਕਭੀ ਤੋਂ ਮੇਰੇ ਬਾਪ ਜੈਸੀ ਬਣ ਜਾ। ਤੇ ਮੈਂ ਜਦੋਂ ਉਸਤਾਦ ਜੀ ਦੇ ਨਾ ਅੱਖਾਂ 'ਚ ਮੈਂ ਪਾਣੀ ਵੇਖਿਆ, ਕਿ ਉਸਤਾਦ ਜੀ ਦੀਆਂ ਅੱਖਾਂ 'ਚੋਂ ਪਾਣੀ ਆ ਗਿਆ, ਤੇ ਮੈਂ ਜਦੋਂ ਕਿਹਾ ਨਾ ਕਿ ਮੈਂ ਨਾਗਨ ਡਾਂਸ ਨੱਚਣਾ, ਉਸਤਾਦ ਜੀ ਨੇ ਉਹ ਤੋਂ ਵੈਪਰ ਫੜ ਲਿਆ ਕਦੇ ਮੈਨੂੰ ਨਾ ਮਾਰਨਾ ਸ਼ੁਰੂ ਕਰਤਾ। ਤੇ ਉਸਤਾਦ ਜੀ ਇੱਕ ਗੱਲ ਹੋਰ ਮੈਨੂੰ ਨਹੀਂ ਭੁੱਲਦੀ, ਮੇਰਾ ਇੱਕ ਸ਼ੋਅ ਸੀਗਾ ਪਲਾਸਟਿਕ ਸਰਜਰੀ ਵਾਲਾ, ਵਾਹ ਵਾਹ ਵਾਹ, ਉਹ ਬੜਾ ਅੱਛਾ ਗਿਆ ਸੀ, ਉਹਦੇ 'ਚ ਬੜੀਆਂ ਉਸਤਾਦ ਜੀ ਨੇ ਕਾਫੀ ਗੱਲਾਂ ਦੱਸੀਆਂ, ਤੇ ਹੋਰ ਸਾਡੇ ਨਾਲ ਬਾਹਰਲੇ ਜਿਹੜੇ ਵਾਕਿਆਤ ਹੋਏ ਨੇ ਨਾ ਉਹ ਬਹੁਤ ਜ਼ਿਆਦਾ ਹੋਏ ਨੇ। ਕਿ ਮੈਂ ਇੱਕ ਹਸਪਤਾਲ ਗਿਆ ਵਾਂ ਉਸਤਾਦ ਜੀ, ਉੱਥੇ ਸਾਡਾ ਟੀ ਟਾਈਮ ਲੱਗਾ ਹੋਇਆ, ਬੜੀ ਖੁਸ਼ੀ ਹੋਈ, ਕਹਿੰਦਾ ਯਾਰ ਮੈਂ ਇੱਕ ਡਾਕਟਰ ਕਹਿੰਦਾ ਮੈਂ ਰਿਕਮੈਂਡ ਕਰ ਦਾਂਗੇ ਟੀ ਟਾਈਮ ਦੇਖੋ, ਤੇ ਜਿਸ ਬੰਦੇ ਨੇ 5 ਐਪੀਸੋਡ ਦੇਖ ਲਏ ਨਾ ਉਸ ਬੰਦੇ ਨੂੰ ਇਹ ਟੀ ਟਾਈਮ ਲੱਗ ਜਾਏਗਾ, ਉਹ ਲਗਾਤਾਰ ਵੇਖਦਾ ਹੀ ਰਹੇਗਾ। ਸਾਨੂੰ ਇੱਕ ਫੈਨ ਮਿਲੇ, ਮੈਨੂੰ ਤੇ ਮਿੱਠੇ ਨੂੰ ਤੇ ਨਾਲ ਫਰੀਦ ਸਾਹਿਬ ਨੂੰ, ਉਹਨਾਂ ਨੇ ਕਿਹਾ ਜੀ ਸੈਲਫੀਆਂ ਲੈਣੀਆਂ ਨੇ, ਉਸਤਾਦ ਜੀ ਉਹਨੇ 30 ਸੈਕਿੰਡ ਦਾ ਟਾਈਮਰ ਲਾਇਆ ਹੋਇਆ ਯਾਰ ਇਹ ਬੜੀ ਗੱਲ ਭਾਈ, ਉਹਨੇ ਟਾਈਮਰ ਲਾਇਆ ਟਕ 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 ਟਕ। ਨਹੀਂ ਫਰੀਦ ਨੂੰ ਇੱਕ ਫੋਨ ਆਇਆ ਕਿ ਮੇਰਾ ਮੁੰਡਾ ਤੁਹਾਡਾ ਬਹੁਤ ਫੈਨ ਆ, ਫਰੀਦ ਉਤਰਾਈ ਦਾ। ਉਹਨੇ ਨਾ ਫਰੀਦ ਸਾਹਿਬ ਨੂੰ ਨਾ ਫੋਨ ਆਇਆ ਮੈਨੂੰ, ਨਾ ਫਰੀਦ ਸਾਹਿਬ ਕਹਿੰਦਾ ਫੈਸਲ ਭਾਈ ਯਾਰ ਫੋਨ ਆਣ ਡਿਆ, ਤੇ ਇੱਕ ਬੱਚਾ ਹੈਗਾ ਉਹ ਫੈਨ ਹੈਗਾ, ਉਹ ਕਹਿੰਦਾ ਯਾਰ ਮਿਲਣ ਆਓ, ਮੈਨੂੰ ਮਿਲਣ ਆਓ ਯਾਰ, ਮਿਹਰਬਾਨੀ ਫੈਸਲ ਭਾਈ। ਮੈਂ ਫਰੀਦ ਨੂੰ ਕਿਹਾ ਕਿ ਯਾਰ ਚੱਲਦੇ ਯਾਰ, ਬੱਚਾ ਹੈਗਾ ਉਹਦਾ ਦਿਲ ਰਹਿ ਜਾਏਗਾ। ਬੱਚੇ ਨੇ ਨਹੀਂ ਕਿਹਾ, ਉਹਦੇ ਪਿਓ ਨੇ ਕਿਹਾ ਸੀ, ਉਹਦੇ ਪਿਓ ਨੇ ਕਿਹਾ ਕਿ ਮੇਰਾ ਮੁੰਡਾ ਬਹੁਤ ਫੈਨ ਆ, ਸਾਰੀ ਰਾਤ ਵੀ ਤੂੰ ਸੁਣਾ ਯਾਰ। ਉਹਨਾਂ ਨੇ ਕਿਹਾ ਜੀ ਕਿ ਇੰਨਾ ਕੁ ਫੈਨ ਆ ਕਿ ਉਹਨੂੰ ਮੋਬਾਈਲ ਛੱਡਦਾ ਹੀ ਨਹੀਂ, ਸਾਰੀ ਦਿਹਾੜੀ ਉਹਨੇ ਵੇਖੀ ਜਾਣਾ, ਤੇ ਤੁਸੀਂ ਨਾ ਆਏ ਭਾਜੀ, ਤੁਹਾਡੀ ਮਿਹਰਬਾਨੀ ਆ, ਤੇ ਮੇਰੇ ਬੱਚੇ ਨੂੰ ਕੁਝ ਹੋ ਜਾਣਾ, ਘਰ ਆ ਜਾਓ ਇੱਕ ਵਾਰੀ। ਮੈਂ ਫੈਸਲ ਸਾਹਿਬ ਨੂੰ ਲਿਆ, ਤੇ ਅਸੀਂ ਉਸਤਾਦ ਜੀ ਘਰ ਚਲੇ ਗਏ ਸੀ। ਕਿਹਾ ਜੀ ਕਿੱਥੇ ਬੱਚਾ, ਤੇ ਕਹਿੰਦੇ ਉਹ ਵਾਕਰ 'ਚ ਪਿਆ। ਮਤਲਬ 4 ਮਹੀਨੇ ਦਾ ਬੱਚਾ ਕਹਿੰਦਾ ਉਹਨੇ ਵਾਕਰ 'ਚ ਕੱਢ ਕੇ ਲਿਆ ਕੇ ਮੇਰੇ ਹੱਥ ਰੱਖਤਾ, ਤੇ ਐਡਾ ਕਿ ਤੈਨੂੰ ਪਤਾ ਹੀ ਨਹੀਂ ਮੈਂ ਕੌਣ ਆ। ਨਹੀਂ ਅਸੀਂ 500 ਰੁਪਏ ਦੇ ਕੇ ਆਏ, ਤੇ ਆ ਫਰੀਦ ਸਾਹਿਬ ਨੇ ਫੜਿਆ ਨਾ, ਤੇ ਉਹ ਬੱਚਾ ਰੋਣ ਲੱਗ ਪਿਆ। ਅਸਲ 'ਚ ਪਤਾ ਕੀ ਹੁੰਦਾ, ਕਈ ਬੰਦੇ ਨਾ ਬੱਚੇ ਨੂੰ ਨਾਲ ਪਾ ਕੇ ਫੈਨ ਆਪ ਹੁੰਦੇ ਨੇ, ਬੱਚੇ ਨੂੰ ਕਹੀ ਜਾਣਾ ਜੀ ਫਰੀਦ ਅੰਕਲ ਹੈ, ਅੱਛੇ ਲੱਗ ਰਹੇ ਆ, ਆਪੇ ਹੀ ਉਹ ਹੋਰ ਪਾਸੇ ਤੇ ਫੋਨ ਕਰਕੇ ਕਹਿੰਦਾ ਮੇਰਾ ਬੱਚਾ ਬਹੁਤ ਫੈਨ ਆ ਤੁਹਾਡਾ। ਉਸਤਾਦ ਜੀ ਮੈਂ ਵੀ ਇੱਕ ਵਾਕਿਆ ਸੁਣਾਵਾਂ। ਹਾਂਜੀ ਉਸਤਾਦ ਜੀ ਮੈਂ ਤੇ ਮੁਦੱਸਰ ਨਾਲ ਅਸੀਂ ਗਏ ਆ ਨਾਸ਼ਤੇ ਵਾਲੇ ਕੋਲ, ਨਾਸ਼ਤਾ ਕਰਨ, ਨਾਨ ਹਲੀਮ ਸੀ ਉਹਦੇ ਕੋਲ, ਨਾਨ ਹਲੀਮ ਖਾਣੇ, ਕਹਿੰਦਾ ਓਏ ਮਿੱਠਾ ਤੇ ਮੁਦੱਸਰ ਓਏ ਜਗ੍ਹਾ ਕਰ, ਓਏ ਹਰ ਸ਼ਾ ਕਰ, ਭਾਂਡੇ ਧੋ, ਬਰਤਨ ਧੋ, ਤੇ ਜੀ ਤੇ ਬਕਾਇਦਾ ਸੈਲਫੀ ਲਈ ਆ, ਸ਼ਾਗਿਰਦ ਨੇ ਵੀ ਸੈਲਫੀ ਲਈ, ਤੇ ਮੈਂ ਰੋਟੀ ਛੋਟੀ ਖਾ ਕੇ ਨਾ ਜਿਹੜਾ ਥੋੜਾ ਜਿਹਾ ਪਰਨ ਹੋਇਆ, ਹੱਥ ਧੋਣ ਗਲਾਸ ਵਾਸਤੇ, ਇੰਜ ਗਲਾਸ ਲੈ ਕੇ ਨਾ ਹੱਥ ਧੋਣਾ, ਕਹਿੰਦਾ ਓਏ ਪੈਸੇ। ਮੈਂ ਹੈਗਾ ਯਾਰ, ਮੈਂ ਪੈਸੇ ਪਰਨ, ਕਹਿੰਦਾ ਭਾਈ ਪੈਸੇ। ਮੈਂ ਗੱਲ ਦੱਸ, ਇੱਕ ਨਾ ਬੱਚਾ ਮੇਰੇ ਕੋਲ ਆਇਆ ਤਕਰੀਬਨ 10-12 ਸਾਲ ਦਾ, ਕਹਿੰਦਾ ਯਾਰ ਮੈਂ ਤੁਹਾਡੇ ਸ਼ੋਅ ਬੜੇ ਸ਼ੌਕ ਨਾਲ ਦੇਖਦਾ। ਮੈਂ ਕਿਹਾ ਯਾਰ ਮੇਰਾ ਚੈਨਲ ਵੀ ਹੈ, ਤੂੰ ਸਬਸਕ੍ਰਾਈਬ ਕਰ। ਕਹਿੰਦਾ ਭਾਈ ਮੇਰੇ ਕੋਲ ਟੱਚ ਮੋਬਾਈਲ ਨਹੀਂ ਹੈਗਾ, ਸਾਡੇ ਘਰ ਟੱਚ ਮੋਬਾਈਲ ਨਹੀਂ ਹੈਗਾ। ਮੈਂ ਕਿਹਾ ਫਿਰ ਕਿੱਥੇ ਦੇਖਦਾ? ਕਹਿੰਦਾ ਉੱਥੋਂ 10 ਦੇ 3 ਕਰਾਈ ਦੇ ਆ।
ਤਿੰਨ ਉਹ ਕਰਦੇ ਨੇ ਕੰਪਿਊਟਰ ਦੇ ਡਾਊਨਲੋਡ ਕਰ ਕਹਿੰਦਾ ਦੱਸਾਂ ਤੇ 3 ਭਰਵਾਈ ਦੇ ਕਹਿੰਦਾ ਉੱਥੋਂ ਟੀ ਟਾਈਮ ਅੱਛਾ ਅੱਛਾ ਨੈਟ ਨਹੀਂ ਚੱਲ ਰਿਹਾ ਤਾਂ ਦਸਾਂ ਤੇ 3 USB 3 ਰੁਪਏ ਦਾ ਟੀ ਟਾਈਮ 3 ਰੁਪਏ ਦਾ ਮੈਂ ਕਿਹਾ ਸਾਡਾ ਟੀ-ਸ਼ਰਟ ਆ ਰਿਹਾ ਸਾਨੂੰ ਨਹੀਂ ਐਮਪੀਆਂ ਹੁੰਦੀਆਂ ਨਾ ਸਹੀ ਐਮਪੀਆਂ ਓਏ ਆਹੋ ਜਿੱਦਾਂ ਸਾਜੀ ਗਾਣੇ ਨਹੀਂ ਭਰਵਾ ਲੈਂਦੇ ਆਹੋ ਲੋਕੀ ਬਹੁਤ ਦੇਖਦੇ ਆ ਘਰਾਂ ਦੇ ਵਿੱਚ ਸਾਜੀ ਕਈਆਂ ਨੇ ਹੁਣ ਡਾਊਨਲੋਡ ਕੀਤੇ ਉਹਨੇ 500 ਹੀ ਰੱਖਿਆ ਜੀ ਉਹਨੇ ਮੈਂ ਦੱਸਦਾ ਮੇਰੇ ਪਿੰਡ ਦੇ ਵਿੱਚ ਜ਼ਾਤੀ ਤੌਰ ਤੇ ਮੇਰੇ ਜਿੰਨੇ ਦੋਸਤ ਹੈਗੇ ਉਹ ਜਿਹੜੇ ਯਾਨੀ ਕਿ ਘਰੇਲੂ ਫੈਮਲੀਆਂ ਜਿਹੜੇ ਘਰਾਂ 'ਚ ਟਿਸ਼ਾਂ ਟੁਸ਼ਾਂ ਕੇਬਲ ਨਹੀਂ ਲੱਗੀਆਂ ਉਹਨਾਂ ਨੇ ਮੈਨੂੰ ਬਕਾਇਦਾ USBਆਂ ਦਿੱਤੀਆਂ ਮੈਂ ਉਹਨਾਂ ਨੂੰ ਡਾਊਨਲੋਡ ਕਰਾ ਕੇ ਭਰਾ ਕੇ ਫੇਰ ਦਿੰਦਾ ਹਾਂਜੀ ਤੇ ਤੂੰ ਫੱਟਾ ਲਾ ਲਾ ਉੱਥੇ ਟੀ ਟਾਈਮ ਦਾ ਤੁਹਾਡੇ ਸ਼ੋਅ ਮੇਰਾ ਨਹੀਂ ਸ਼ੌਕ ਨਾਲ ਦੇਖਦੇ ਉਹਦਾ 30 ਦਾ ਡਾਊਨਲੋਡ ਕਰਦਾ 130 ਉਹਨਾਂ ਕੋਲ ਲੈਂਦਾ ਇਹਦਾ ਉਧਰੋਂ ਵੀ 5-7000 ਬਣ ਜਾਣਾ ਮਾਸ਼ਾਅੱਲਾ ਉਧਰੋਂ ਵੀ 5-7000 ਬਣਦਾ ਇਹਦਾ ਮਾਸ਼ਾਅੱਲਾ ਔਰ ਇੱਕ ਹੋਰ ਗੱਲ ਵਿੱਚ ਕਿ ਜਿਹੜੀ ਮੁਲਤਾਨ ਤੇ ਕਾੜਾ ਇਹ ਬੈਲਟ ਵਾ ਨਾ ਸਾਰੀ ਜਿਹੜੀ ਰਾਵੀ ਵਾਲੀ ਬੈਲਟ ਜਿੰਨੀ ਹਾਂਜੀ। ਉਹ ਟੋਟਲੀ ਸਾਡਾ ਸ਼ੋਅ ਜਿਹੜਾ ਉਹ ਕੇਬਲਾਂ ਤੇ ਚਲਾਉਂਦੀ ਹੈ ਇਹ ਵੀ ਬੜੀ ਗੱਲ ਹੈ। ਕੇਬਲਾਂ ਦੇ ਵਿੱਚ ਸਾਈਵਾਲ ਵੀ ਚੱਲਦਾ ਹੀ ਹਾਂਜੀ ਸਾਡਾ ਸਰਗੋਦੇ ਸਾਈਵਾਲ ਕੇਬਲਾਂ ਦੇ ਚੱਲ ਹਾਂ ਵੀ ਤੂੰ ਕੋਈ ਗੱਲ ਤੈਨੂੰ ਯਾਦ ਆਈ ਸੀ ਹੋਰ ਕਰਾ ਦਿਓ ਮੈਨੂੰ ਇੱਕ ਉਹ ਜਿਸ ਤਰ੍ਹਾਂ ਤੁਸੀਂ ਉਹ ਟਰੈਕ ਲੈ ਰਹੇ ਹੋ ਨਾ ਕਿ ਮਤਲਬ ਮੈਨੂੰ ਇੱਕ ਟਰੈਕ ਬਹੁਤ ਜਿਹੜੇ ਮਤਲਬ ਹੋਰ ਵੀ ਬਹੁਤ ਦੁਨੀਆ ਨੂੰ ਪਸੰਦ ਹੋਣਾ ਪਰ ਮੈਂ ਪਰਸਨਲੀ ਉੱਤੇ ਲਿਟ ਜਾਂਦਾ ਸੀ ਜਦੋਂ ਦੇਖਦਾ ਸੀ ਨਾ ਬਾਹਰ ਕਿ ਉਹ ਤੁਸੀਂ ਇੰਜ ਕਰਕੇ ਗੱਲ ਸ਼ੁਰੂ ਕੀਤੀ ਹੈ ਕਿ ਯਾਰ ਮਾਈ ਇੱਕ ਬੜੀ ਬਜ਼ੁਰਗ ਜਿਹੀ ਮੈਨੂੰ ਰੋਡ ਤੇ ਨਜ਼ਰ ਆਈ ਅੱਛਾ ਮੈਂ ਇਮੋਸ਼ਨਲੀ ਅਟੈਚ ਆ ਪਬਲਿਕ ਵੀ ਨਾਲ ਅਟੈਚ ਤੁਸੀਂ ਉਹਦਾ ਕੀ ਫਰੇਮ ਬਣਾ ਕੇ ਤੇ ਐਂਡ ਜਾ ਕੇ ਮੈਂ ਇਸ ਕਿਸਮ ਦੀ ਟੱਕਰ ਯਾਨੀ ਕਿ ਅਸੀਂ ਸੋਚ ਰਹੇ ਕਿ ਤੁਸੀਂ ਕੋਈ ਹੈਲਪ ਕਰੋਗੇ ਕੋਈ ਮਾਂ ਅੱਛਾ ਯਾਰ ਵੈਸੇ ਅਸੀਂ ਅਗਰ ਮਤਲਬ ਟੌਪਿਕ ਅਸੀਂ ਇਹ ਦੇਖੀਏ ਨਾ ਸਾਰੇ ਕਿ ਕਿਹੜੇ ਕਿਹੜੇ ਟੌਪਿਕ ਤੇ ਅਸੀਂ ਕੀਤਾ ਉਹ ਮਾਈ ਬਾਬਾ ਉਹ ਵੀ ਇੱਕ ਨਵੀਂ ਗੱਲ ਹੀ ਸੀ ਕਿ ਵੀ ਇਸ ਤਰ੍ਹਾਂ ਮੈਂ ਨੰਗਾ ਨਿਆ ਦੇ ਸਤਾਜੀ ਮਸਕੀਨ ਜਿਹਾ ਵਿਚਾਰਾ ਬਾਬਾ ਯਾਰ ਨਾਜ਼ਰੀਨ ਯਾਰ ਜੋ ਵੀ ਆ ਮਰ ਜਾਣਾ ਸਾਰਿਆਂ ਨੇ ਯਾਰ ਲੇਕਿਨ ਭਾਵੇਂ ਉਹ ਮਾੜਾ ਭਾਵੇਂ ਮੇਰਾ ਕੁਝ ਨਹੀਂ ਸੀ ਲੱਗਦਾ ਲੇਕਿਨ ਮੁਦੱਸਰ ਕਾ ਯਾਰ ਉਹਦੀ ਸ਼ਕਲ ਵੇਖ ਕੇ ਬੰਦੇ ਨੂੰ ਇੰਜ ਕਹਿੰਦੇ ਮੈਂ ਵਾਰ ਦਿਆਂ ਆਪਣਾ ਆਪ ਯਾਰ ਮੈਂ ਐਨਜੀਓ ਦੇ ਲਾਗੇ ਗਿਆ ਵਾਂ ਲਾਗੇ ਜਾ ਕੇ ਜਾਂਦੇ ਨਾ ਮੈਂ ਇਹ ਇੰਜ ਕਰ ਲਿਆ ਤੇ ਮਤਲਬ ਤੁਰਿਆ ਮੈਂ ਇੰਜਾਂ ਦੇ ਉਹਦੇ ਕੋਲ ਪਹੁੰਚਦਾ ਮੈਂ ਇੰਜ ਕਰ ਲਿਆ ਤੇ ਨਾਲ ਉਹਨੂੰ ਇੰਜ ਕਰ ਲਿਆ ਬਾਬੇ ਨੇ ਮੇਰੇ ਨਾਲ ਪਿਆਰ ਨਾਲ ਵੇਖਿਆ ਵਾ ਮੈਂ ਕਿਹਾ ਬਾਬਾ ਜੀ ਉਧਰ ਦੇਖੋ ਰੱਬ ਵੱਲ ਉਹਨੇ ਉੱਤੇ ਵੇਖਿਆ ਮੈਂ ਬੱਖੀ ਚ ਸਾਧ ਉਹ ਕੀ ਉਹਦੀ ਮਾਸੂਮੀਅਤ ਆ ਨਾ ਦੂਜਾ ਸਾਹ ਨਹੀਂ ਲਿਆ ਇੰਜ ਤੇ ਮੌਕੇ ਨਹੀਂ ਦਿੰਦਾ ਰੱਬ ਟੱਕਰ ਕਰਾਈ ਤੇ ਇੱਕ ਮੂੰਹ ਫੜ ਕੇ ਮੈਂ ਕਿਹਾ ਮਾਈ ਦਾ ਮੂੰਹ ਜਿਵੇਂ ਮਾਵਾਂ ਦਾ ਨਹੀਂ ਹੁੰਦਾ ਨਰਮ ਨਰਮ ਜਿਹਾ ਐਨੀ ਮੈਂ ਮੂੰਹ ਫੜ ਕੇ ਤੇ ਮੈਂ ਇਸ ਸਾਥ ਦੀ ਟੱਕਰ ਮਾਰੀ ਹੁਣ ਇੱਕ ਸ਼ੋਅ ਸੀ ਜਿਹੜਾ ਉੱਥੇ ਕਰ ਰਿਹਾ ਟੀ ਟਾਈਮ ਉਹਦੇ ਚ ਨਾ ਫਰੀਦ ਭਾਈ ਤੇ ਮੈਂ ਨਾ ਅਸੀਂ ਪਲਾਨ ਕੀਤਾ ਕਿ ਯਾਰ ਜਾਣਾ ਸੀ ਉਸਤਾਦ ਜੀ ਨੂੰ ਫੈਸਲ ਮੈਂ ਕਿਹਾ ਫਰੀਦ ਉਸਤਾਦ ਜੀ ਨੂੰ ਫੜਨਾ ਉਸਤਾਦ ਜੀ ਦੀਆਂ ਸਾਰੀਆਂ ਗੱਲਾਂ ਕਹਿੰਦਾ ਫੈਸਲ ਤੂੰ ਸ਼ੁਰੂ ਹੋ ਜਾਣਾ ਤੇ ਮੈਂ ਤੇਰੇ ਨਾਲ ਆ ਦਾਨਿਸ਼ ਅਬਾਸ ਅਸੀਂ ਸਾਰੇ ਅਸੀਂ ਹੁਣ ਮੈਂ ਉਸਤਾਦ ਜੀ ਦੀਆਂ ਗੱਲਾਂ ਉਸਤਾਦ ਜੀ ਇੰਜ ਕਹਿੰਦੇ ਨੇ ਗੁੱਸੇ ਜਵਾਬ ਪੁੱਛ ਲਓ ਮੇਰੇ ਕੋਲ ਕੁਝ ਪੁੱਛ ਲਓ ਕੁਝ ਕੀ ਗੱਲ ਖੈਰ ਚਿੱਟੇ ਆ ਗਏ ਤੁਹਾਡੇ ਸਾਰਾ ਕੁਝ ਲੋਈ ਅਸੀਂ ਦੋ ਗੱਲਾਂ ਕੀਤੀਆਂ ਨੇ ਤੇ ਉਸਤਾਦ ਜੀ ਨੇ ਫਿਰ ਘੰਟਾ ਗੱਲਾਂ ਸਾਡੀਆਂ ਕੀਤੀਆਂ ਕਿ ਫਰੀਦ ਇੰਜ ਜਾਂਦਾ ਬਿਮਾਰੀ ਦਾ ਬਹਾਨਾ ਇਹ ਗੱਡੀ ਖਰਾਬ ਫੈਸਲ ਕਹਿਣ ਡਿਆ ਓਏ ਉਸਤਾਦ ਜੀ ਲਈ ਤੋਲੀਆਂ ਲਿਆ ਪਾਣੀ ਲਿਆ ਓਏ ਇਹਦਾ ਬੜਾ ਵਾ ਫਰੀਦ ਦਾ ਸਟਾਈਲ ਲੈਦਾ ਵਾ ਇਹਦਾ ਲੈਦਾ ਵਾ ਛੁੱਟੀ ਕਰਨ ਦਾ ਇਹਦਾ ਲੈਦਾ ਵਾ ਤੂੰ ਜਿਹਦਾ ਮਰਜ਼ੀ ਪੁੱਛ ਤੈਨੂੰ ਮੈਂ ਦੱਸਾਂਗਾ ਇਹਨਾਂ ਦਾ ਫਾਰਮੈਟ ਕੀ ਹੈ ਸਾਜੀ ਤੁਹਾਨੂੰ ਮੈਂ ਥੋੜੇ ਦਿਨ ਪਹਿਲੇ ਦੀ ਗੱਲ ਦੱਸਦਾ ਤੁਸੀਂ ਦੁਬਈ ਸੀ ਅਸੀਂ ਨਾ ਰੋਡ ਦੇ ਉੱਤੇ ਮੈਂ ਮਿੱਠੇ ਨੂੰ ਕਿਹਾ ਮੈਂ ਕਿਹਾ ਮਿੱਠੇ ਥੋੜਾ ਜਿਹਾ ਅੰਦਰ ਚੱਲ ਜਾਂਦੇ ਆ ਐਕਟ ਸਾਡਾ ਇਦਾਂ ਦਾ ਵਾ ਕਿ ਡੇਂਜਰਸ ਆ ਮੇਰਾ ਛੱਟੀ ਹਿਸ ਕੰਮ ਕਰ ਰਹੀ ਕਿ ਸਹੀ ਨਹੀਂ ਅਸੀਂ ਕਰ ਅਸੀਂ ਰੋਡ ਦੇ ਉੱਤੇ ਨਾ ਬਿੱਲ ਜਦੋਂ ਬਹੁਤੇ ਆਏ ਆਹੋ ਡੋਨ ਨੇ ਬਿੱਲ ਫੜਿਆ ਆ ਰਸਾ ਲਮਕਾਇਆ ਖੁਦਕੁਸ਼ੀ ਰਸਾ ਕਰ ਡੋਨ ਕਰ ਰਿਹਾ ਵਾ ਤੇ ਮੈਂ ਤੇ ਡੋਨ ਨੂੰ ਬਚਾਉਣਾ ਹੈ ਕਿ ਅਸੀਂ ਤੇਰਾ ਯਾਰ ਦੋਸਤ ਆ ਤੂੰ ਖੁਦਕੁਸ਼ੀ ਨਾ ਕਰ ਅਸੀਂ ਤੇਰਾ ਬਿੱਲ ਤਾਰ ਦਿੰਨੇ ਐਡਵਾਈਸ ਟੈਪ ਸੀਗੀ ਤੇ ਵੀ ਤੇਰਾ ਸੀ ਬਿੱਲ ਭਾਈ ਉੱਥੋਂ ਨਾ ਨੀਲੀ ਲਾਈਟ ਵਾਲਾ ਡਾਲਾ ਨੇ ਗਿਆ ਮਿੱਠਾ ਕਹਿੰਦਾ ਆਪਣੇ ਫੈਨ ਸੀ ਮੈਂ ਕਿਹਾ ਮਿੱਠੇ ਨੇ ਜਿੱਦਾਂ ਸਟੇ ਕੀਤਾ ਉਹਨਾਂ ਨੇ ਮਾੜਾ ਸਟੇ ਕੀਤਾ ਵਾ ਕੁਛ ਵੀ ਹੋ ਸਕਦਾ ਅੱਛਾ ਅਸੀਂ ਰਸਾ ਰੁਸਾ ਨਾਲ ਲਵੇਟਿਆ ਐਂਡ 15 ਮਿੰਟ ਦਾ ਸਾਡਾ ਸ਼ੋਅ ਹੋਇਆ ਰੋਡ ਦੇ ਉੱਤੇ ਰੋਡ ਆ ਲੋਕੀ ਆ 15 ਮਿੰਟ ਬਾਅਦ ਨਾ ਡਾਲਾ ਆਇਆ ਮਿੱਠਾ ਹੁਣ ਕੈਮਰਾਮੈਨ ਨੂੰ ਕਹਿ ਰਿਹਾ ਫਰੇਮ 'ਚ ਤੇ ਨਹੀਂ ਆ ਰਿਹਾ ਉਹ ਕਹਿੰਦਾ ਵਿੱਚ ਬੈਠੋ ਮੈਂ ਕਿਹਾ ਕਹਿੰਦਾ ਫਰੇਮ 'ਚ ਤੇ ਨਹੀਂ ਆ ਰਿਹਾ ਕਹਿੰਦਾ ਵਿੱਚ ਬੈਠੋ ਬਿੱਲ ਕਿੱਥੇ ਆ ਰਸਾ ਕਿੱਥੇ ਉਹਨੂੰ ਪਤਾ ਸੀ ਮੈਂ ਬਿੱਲ ਮੇਰੇ ਕੋਲ ਸੀ ਮੈਂ ਬਿੱਲ ਪਿੱਛੇ ਨੂੰ ਕਰਨ ਲੱਗਾ ਬੜਾ ਚੌੜਾ ਜਿਹਾ ਪੁਲਿਸ ਵਾਲਾ ਕਹਿੰਦਾ ਅੱਗੇ ਨੂੰ ਬਾਹ ਕਰ ਅੱਗੇ ਨੂੰ ਕਹਿੰਦਾ ਇਹ ਕੀ ਹੋ ਰਿਹਾ ਟਿਕਟੋਕ ਬਣਾ ਰਹੇ ਮੈਂ ਕਿਹਾ ਨਹੀਂ ਅੱਛਾ ਕਿਸਾ ਮੁਕਤਸਰ ਸਾਨੂੰ ਲੈ ਗਿਆ ਥਾਣੇ ਅੱਗੇ ਐਸਐਚਓ ਸਾਡਾ ਫੈਨ ਉਹ ਸਾਡੇ ਨਾਲ ਸੈਲਫੀਆਂ ਲੈ ਰਿਹਾ ਓਏ ਇਹਨਾਂ ਨੂੰ ਕਿੱਧਰ ਫੜ ਲਿਆ
ਉਹ ਫਿਰ ਉਹਨੇ ਡਾਲਾ ਭੇਜਿਆ, ਐਸਐਚਓ ਸਾਹਿਬ ਬੜੇ ਅੱਛੇ ਸੀ, ਉਹਨਾਂ ਨੇ ਡਾਲਾ ਭੇਜਿਆ, ਉਹਨਾਂ ਨੇ ਕਿਹਾ ਜਿਹੜਾ ਇਹਨਾਂ ਦਾ ਸ਼ੋਅ ਰਹਿੰਦਾ ਵਾ ਪੂਰਾ ਕਰਾ ਪੂਰਾ ਕੇ ਕਰਵਾਓ। ਫਿਰ ਜਾਣਗੇ। ਜਿਹਨਾਂ ਦਾ ਉਸਤਾਦ ਜੀ ਤੁਹਾਡਾ ਵੀ ਪੁੱਛਿਆ ਸਾਡਾ ਵੀ ਪੁੱਛਿਆ ਇਹ ਨਾ ਕਰਾਚੀ ਕਹਿੰਦਾ ਜਾਨੀ ਸਾਹਿਬ ਨਾਲ ਗੱਲ ਕਰੋ, ਮੈਂ ਕਿਹਾ ਦੁਬਈ ਆ ਦੁਬਈ। ਤੇ ਅਸੀਂ ਜਦੋਂ ਨਾ ਕਰਾਚੀ ਗਏ ਨਾ ਉਸਤਾਦ ਜੀ, ਅਸੀਂ ਕਰਾਚੀ ਜਦੋਂ ਗਏ ਨਾ ਉੱਥੇ ਨਾ ਉੱਥੋਂ ਮੁੱਕਾ ਚੌਂਕ ਜਿਹੜਾ ਹੈਗਾ ਸੀਗਾ ਉੱਥੋਂ ਤੇ ਸਾਨੂੰ ਨਾ ਜਵਾਬ ਹੋ ਗਿਆ ਕਿ ਯਾਰ ਹਾਸ ਏਰੀਆ ਇੱਥੇ ਨਾ ਸ਼ੋਅ ਕਰੋ। ਅਸੀਂ ਇੱਕ ਹੋਰ ਜਗ੍ਹਾ ਤੇ ਚਲੇ ਗਏ ਤੇ ਮੈਂ ਹਨਾ ਉਹ ਜਿਹੜਾ ਮੁੰਡਾ ਸਾਡੇ ਨਾਲ ਸੀਗਾ ਜਿਹੜਾ ਇੰਚਾਰਜ ਉਸਤਾਦ ਜੀ ਨੇ ਕਿਹਾ ਸੀਗਾ ਕਿ ਇਹਨੂੰ ਨਾਲ ਲੈ ਜਾਓ, ਨੁਮਾਨ ਉਹਨੂੰ ਲੈ ਕੇ ਜਾਓ। ਅਸੀਂ ਗਏ ਤੇ ਉਹ ਨਾ ਕੋ ਕਰੈਕਟਰ ਆ ਨਾ ਜਿਹੜਾ ਪਾਰਕ ਦੇ ਵਿੱਚ ਜਿਹੜਾ ਇੰਚਾਰਜ ਸੀ ਨਾ ਉਹ ਜਾਣਨ ਵਾਲਾ ਨਿਕਲ ਆਇਆ ਤੇ ਮੈਂ ਕਿਹਾ ਯਾਰ ਤੂੰ ਕਿਉਂ ਇतना उदास है? कहते यार इधर फैसल भाई कल एक एंकर को फायर मार गए। मैं क्या एंकर को फायर मार गए आप किधर? मैं कैसे भी प्रोग्राम करना है, करो आप बेफिक्र होकर, टेंशन ना लेना। मैं मिट्टे नु क्या मैं मिट्टे चल आ चलिए शो करिए। ਕੱਲ ਪਰਸੋਂ ਨਾ ਅਸੀਂ ਸ਼ੋਅ ਕਰਨ ਨਿਕਲੇ ਆ, ਗੋਲਫਨ ਵਾਲੇ ਨਾ ਨਵਾਬ ਚੌਂਕ 'ਚ ਤਲਾਸ਼ੀ ਲੈ ਰਹੇ ਬੜੀ ਸਪੀਡ ਨਾਲ। ਮਿੱਠਾ ਅੱਗੇ ਚੌਂਕ 'ਚ ਸਾਡਾ ਗੋਲ ਚੌਂਕ 'ਚ ਇੰਤਜ਼ਾਰ ਕਰ ਰਿਹਾ। ਮੈਂ ਕੈਮਰਾਮੈਨ ਮੋਟਰਸਾਈਕਲ ਚਲਾ ਰਿਹਾ, ਮੈਂ ਪਿੱਛੇ ਬੈਗ ਪਾਇਆ ਤੇ ਸਟੈਂਡ ਫੜਿਆ ਹੋਇਆ। ਡੋਲਫਨ ਵਾਲਿਆਂ ਨੂੰ ਸਾਰੀ ਤਲਾਸ਼ੀ ਛੱਡ ਕੇ ਨਾ ਸਾਡੇ ਪਿੱਛੇ ਟੈਂ 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 ਟੈਂ। ਮੈਂ ਕਿਹਾ ਮੈਂ ਹੁਣ ਆਪਣੇ ਕੈਮਰਾਮੈਨ ਨੂੰ ਮੈਂ ਕਿਹਾ ਯਾਰ ਇਹਨੇ ਚੇਤਾ ਕਰਨਾ ਆਪਣਾ, ਦੇਖੀ। ਉਹਨੇ ਭਾਈ 2 ਜਣਿਆਂ ਨੇ ਅੱਗੇ 2 ਜਣਿਆਂ ਨੇ ਪਿੱਛੇ। ਚੌਂਕ 'ਚ ਅਸੀਂ ਪਹੁੰਚੇ, ਠੱਪ ਠੱਪ ਐਕਸ਼ਨ। ਆਈਡੀ ਕਾਰਡ ਦਿਖਾ, ਮੈਂ ਆਈਡੀ ਕਾਰਡ ਕੱਢ ਕੇ ਦਿਖਾਤਾ। ਕੈਮਰਾਮੈਨ ਨੂੰ ਕਹਿੰਦਾ ਤੂੰ ਵੀ ਆਈਡੀ ਕਾਰਡ ਦਿਖਾ, ਉਹਨੇ ਵੀ ਦਿਖਾ ਦਿਆ। ਨਹੀਂ ਦੇਰ 'ਚ ਮਿੱਠਾ ਆ ਗਿਆ, ਮਿੱਠੇ ਨੇ ਮਾਸਕ ਲਾਇਆ ਸੀ। ਕਹਿੰਦਾ ਹਾਂਜੀ ਸਰ ਕੀ ਆ? ਕਹਿੰਦਾ ਚੋਰੀਆਂ ਕਰਦੇ। ਮੈਂ ਕਿਹਾ ਕਿ ਆਈਡੀ ਕਾਰਡ ਤੇ ਲਿਖਿਆ ਮੇਰੇ? ਕਹਿੰਦਾ ਚੋਰੀਆਂ ਇਹਦੇ ਹੱਥ ਲਾ ਕੇ ਕਹਿੰਦਾ ਇਹਦੇ ਹੱਥ ਲਾ ਕੇ ਦੇਖ। ਮਿੱਠੇ ਨੂੰ ਕਹਿੰਦਾ ਇਹਦੇ ਹੱਥ ਲਾ। ਮਿੱਠਾ ਕਹਿੰਦਾ ਕਿ ਬਿਮਾਰ ਆ ਇਹ? ਉਹ ਸਾਡੇ ਵੱਲ ਦੇਖ, ਉਹਨੇ ਵੀ ਮਾਸਕ ਲਾਇਆ। ਕਹਿੰਦਾ ਯਾਰ ਤੁਹਾਡੇ ਅਸੀਂ ਸ਼ੋਅ ਦੇਖੀ ਨਹੀਂ ਇਹਦੇ ਹੱਥ ਲਾ ਕੇ ਸਾਜ ਨੂੰ ਕਹਿੰਦਾ ਦੇਖ ਕਿੱਡਾ ਕੱਦ ਵਾ, ਉਹਦਾ ਕਿੰਨੀਆਂ ਜੁਗਤਾਂ ਕਰਦਾ ਇੱਥੇ ਆਵਾਜ਼ ਨਹੀਂ ਨਿਕਲਦੀ। ਉਹ ਯਾਰ ਪੁਲਿਸ ਵਾਲੇ ਕੁਝ ਵੀ ਕਰ ਸਕਦੇ ਸੀ, ਤੁਹਾਨੂੰ ਪਤਾ ਹੀ। ਤੈਨੂੰ ਜ਼ਿਆਦਾ ਪੁਲਿਸ ਵਾਲੇ ਘੇਰਦੇ, ਸਿਰ 'ਚ ਤੇਰਾ ਬੰਬ ਨਾ ਮਿਲਦਾ। ਬੰਬਰ ਕਾ ਸੈਫਲ ਭਾਈ ਤੁਸੀਂ ਦੱਸੀ ਸੀ ਨਾ ਮੈਨੂੰ ਦਵਾਈ ਮੰਗੀ ਜੀ, ਮੈਨੂੰ ਤੁਸੀਂ ਕਿਹਾ ਦਵਾਈ ਗੱਲਾਂ ਲੈਣੀ। ਬਾਅਦ ਚ ਕਰਨੀਆਂ, ਹਲੇ ਸ਼ੋਅ ਰਿਹਾ, ਹਲੇ ਸ਼ੋਅ ਤੇ ਕਰ ਲਈਏ ਪਹਿਲੇ। ਦਵਾਈ ਦੂਈ ਵਾਲਾ ਕੰਮ ਬਾਅਦ ਚ ਬਾਹਰ ਜਾ ਕਰ ਲੈਣਾ। ਤੋ ਇੰਨੀ ਦੀ ਅਕਲ ਕਰਕੇ ਸ਼ੋਅ ਰਿਹਾ ਵਿੱਚ ਦਵਾਈ ਦਾ ਪੁੱਛਣ ਲੱਗ ਉਸਤਾਦ ਜੀ ਮੈਂ ਤਾਂ ਡਾਉਣ ਗਏ ਸੀਗੇ ਮੋਟਰਸਾਈਕਲ ਤੇ। ਫੇਰ ਮੈਂ ਤਾਂ ਡਾਉਣ ਗਏ ਜਦੋਂ ਆਪਾਂ 92 ਵੜ ਗਏ ਕਚਹਿਰੀ ਬਾਜ਼ਾਰ। ਉਹ ਸਾਨੂੰ ਨਾ ਵਾਰਡਰ, ਮੈਂ ਇਦਾਂ ਆਂਦਿਆ ਮੈਨੂੰ ਨਹੀਂ ਪਤਾ 92 ਆ। ਦਵਾਈ ਲੈ ਮੈਂ ਡਾਉਣ, ਮੈਨੂੰ ਕਹਿਣ ਵੀ ਦਿਆ ਯਾਰ ਕਾਲੂ ਇੱਧਰ ਦੀ ਚੱਲਦੇ ਆਪਾਂ ਸਟੂਡੀਓ ਪਹੁੰਚਣਾ ਯਾਰ ਮਿੰਟ। ਮੈਂ ਕਹਿੰਦਾ ਨਹੀਂ ਇੱਧਰ ਦੀ ਚੱਲਦੇ ਸ਼ਾਰਟਕਟ। ਐ ਸਾਹ ਜੀ ਮੁੜੇ ਉਹਨੇ ਗੁੱਟ ਤੇ ਇੰਜ ਕਰਕੇ ਫੜ ਲਿਆ ਪੁਲਿਸ ਵਾਲੇ ਨੇ। ਪੁਲਿਸ ਵਾਲੇ ਨੇ। ਉਹਨੇ ਕਿਹਾ ਆਜੋ ਜਨਾਬ ਇੱਧਰ। ਮੈਂ ਕਿਹਾ ਯਾਰ ਅਸੀਂ ਦਵਾਈ ਲੈਣ ਆਏ ਸੀ, ਮੈਂ ਮੋੜ ਕੇ ਵਾਪਸ ਦੇ ਦਿੰਦਾ ਤੁਹਾਨੂੰ ਪੈਸੇ। ਕਹਿੰਦਾ ਟੀ ਟਾਈਮ ਦੇ ਵਿੱਚ ਤਾਂ ਇੰਜ ਗੱਲਾਂ ਕਰਦੇ ਜੇ ਤੁਹਾਡੇ 4 ਅਕਾਊਂਟ ਆ। ਤੁਹਾਡੇ ਕੋਲ 2 ਤੋਂ ਨਹੀਂ ਨਿਕਲ ਰਿਹਾ ਕਹਿੰਦਾ। ਅਸੀਂ ਬਹੁਤ ਅੱਛੇ ਕਹਿੰਦਾ। ਸਾਜ ਅਸੀਂ ਫਾਈ ਮਸ਼ਰੂਮ ਆਪਣਾ ਸ਼ੋਅ ਕਰਨ ਗਏ ਨਾ, ਉਹ ਮੁੰਡਾ ਤੁਹਾਡਾ ਬਰਾਦਰੀ ਦਾ ਵੀ ਸੀ। ਮੈਂ ਉਹਨੂੰ ਫੋਨ ਕਰਕੇ ਮੈਂ ਕਿਹਾ ਤੂੰ ਆਪਣੇ ਜਿੰਨੇ ਵੀ ਉੱਥੇ ਰਿਸ਼ਤੇਦਾਰ ਕਜ਼ਨ ਹੋਣੇ ਨਾ, ਕਿਸੇ ਨੇ ਮਿੱਠੇ ਨਾਲ ਸੈਲਫੀ ਨਹੀਂ ਲੈਣੀ। ਹੁਣ ਮਿੱਠਾ ਬੈਠਾ ਉਹਦੇ ਜਿਹੜਾ ਵੀ ਆ ਰਿਹਾ ਉਹਨੇ ਸਾਰਿਆਂ ਨੂੰ ਕਹਿਤਾ ਮੁਦੱਸਰ ਭਾਈ ਇੱਕ ਸੈਲਫੀ ਮਿੱਠਾ ਘਟਿਆ ਪਿਆ। ਮੈਂ ਕਿਹਾ ਤੂੰ ਸਾਰਿਆਂ ਨੂੰ ਇਹੀ ਕਹਿਣਾ ਮੈਂ ਮੁਦੱਸਰ ਭਾਈ ਓਕੇ। ਹੁਣ ਜਿਹੜਾ ਵੀ ਆ ਰਿਹਾ ਉਹਨੇ ਪਲਾਨ ਜੋ ਕੀਤਾ ਸੀ। ਮਿੱਠਾ ਬੈਠਾ ਮੁਦੱਸਰ ਭਾਈ ਆਣਾ ਤੇਰਾ 1 ਮਿੰਟ। ਮੈਂ ਕਿਹਾ ਮਿੱਠੇ ਆਈ। ਉਹ ਨਹੀਂ ਲੋ ਤੁਸੀਂ ਲੋ ਲੋ ਤੁਸੀਂ। ਅੱਛਾ ਅਸੀਂ ਟੀ ਟਾਈਮ ਦੀਆਂ ਅਸੀਂ ਗੱਲਾਂ ਕਰੀ। ਟੀ ਟਾਈਮ ਨਹੀਂ ਬਾਹਰ ਦੀ ਵੀ ਕਰੀ ਜਾ ਰਹੇ। ਹਾਂਜੀ ਇੱਕ ਟੀ ਟਾਈਮ ਐਸਾ ਵੀ ਹੋਇਆ ਜਿਹਦੀ ਵਜ੍ਹਾ ਤੋਂ ਉਸਤਾਦ ਜੀ ਨੂੰ ਗੁੱਸਾ ਵੀ ਬੜਾ ਚੜਿਆ ਸੀ। ਤੁਸੀਂ ਦੁਬਈ ਗਏ ਸੀ ਤੇ ਪਿੱਛੋਂ ਫਰੀਦ ਸਜਾਦ ਜੀ ਨਹੀਂ ਬਣਿਆ ਤੇ ਇਹਨੇ ਉਹ ਚਵਲਾ ਮਾਰ ਲਿਆ। ਬੈਠੇ ਵੇਖ ਰਹੇ ਉੱਤੇ ਆ ਹੋਟਲ ਦੇ ਰੂਮ। ਓਵਰ ਐਕਟਿੰਗ ਕਰ ਰਿਹਾ। ਨੇ ਬਹੁਤ ਐਕਟ ਕੀਤਾ ਆਪੋ ਕੀ ਕਰ ਚਲੋ ਓਏ ਦੁੱਲਾ ਚਲੋ। ਯਾਰ ਇਦਾਂ ਨਹੀਂ ਕਰਦੇ ਆ, ਝੂਠ ਬੋਲਦਾ। ਨਹੀਂ ਉਹ ਭਲਾ ਕੀ ਕਰਦੇ ਨੇ ਸੀ? ਬਹੁਤ ਅੱਛਾ ਕੀਤਾ ਸੀਗਾ। ਅੱਛਾ ਸੀ, ਆਹ ਨਹੀਂ ਨਹੀਂ ਅੱਛਾ ਕੀਤਾ। ਅੱਛਾ ਕੀਤਾ ਸੀ। ਨਹੀਂ ਮਜ਼ਾ ਕੀਤਾ ਸੀ। ਕਿਸੇ ਨੂੰ ਕਾਪੀ ਕਰਨਾ ਬੜੀ ਗੱਲ ਹੁੰਦੀ ਸੀ। ਉਸਤਾਦ ਹੁਣੀ ਨਾਲ ਹੱਸਣ ਨਾਲ ਗੁੱਸਾ ਵੀ, ਦੋਨੋਂ ਮਿਕਸ ਐਕਸਪ੍ਰੈਸ਼ਨ ਦੇ ਰਹੇ। ਆਹ ਵੇਲੇ ਯਾਰ ਕਿੱਡੇ ਲੋ ਜੀ ਨਾਜ਼ਰੀਨ, ਟਾਈਮ ਪੂਰਾ ਹੋਣ ਲੱਗਾ, ਮਤਲਬ ਘੰਟਾ ਹੋ ਗਿਆ ਪੂਰਾ। 50 ਮਿੰਟ ਹੋ ਗਏ ਨੇ ਰਿਕਾਰਡਿੰਗ ਤੇ, 40-50 ਮਿੰਟ। ਹਾਂਜੀ ਤੇ ਅਸੀਂ ਕੇਕ ਵੀ ਆਇਆ ਸਾਨੂੰ, ਅਸੀਂ ਕੇਕ ਵੀ ਕੱਟਣਾ ਵਾ। ਤੇ ਕੋਈ ਹੋਰ ਕੋਈ ਗੱਲਬਾਤ ਟੀ ਟਾਈਮ ਦੇ ਹਵਾਲੇ ਨਾਲ? ਇਮਲੀ ਇਹਨੂੰ ਕਹਿਣ ਡਿਆ ਸੀ, ਕਹਿੰਦਾ 1100 ਦੇ ਟਰੋਜ਼ਰ ਲੈ ਕੇ ਕੱਚੇ ਬਣਾਈ ਜਾ। 1100 ਦਾ ਟਰੋਜ਼ਰ ਬਣਾਉਂਦਾ ਬੜਾ ਕੱਚਾ ਕੱਟ ਲੈਂਦਾ। ਆਦੇ ਉਹਨੇ ਆਪਣੇ ਨਾਪ ਦਾ ਕਰਨਾ, ਹੁਣ ਕੀ ਕਰੇ ਵੀ। 2 ਵਾਰੀ ਰਕਸ਼ਾ ਰੋਕਣਾ ਪਿਆ। ਨਹੀਂ ਉਹ 500 ਬਚਾਉਣ ਦੇ ਚੱਕਰ ਨੂੰ ਕਮਲਾ ਜਾਓਗੇ ਫਿਰੀ ਜਾਏ। ਦੱਸ ਭਾਈ ਸੜਕ ਤੋਂ 2 ਵਾਰੀ ਰਕਸ਼ਾ ਰੋਕਣਾ ਪੈ ਗਿਆ। ਕਿਉਂ? ਪਹਿਲੀ ਵਾਰੀ ਹੱਥ ਦਾ ਰਕਸ਼ਾ ਨਜ਼ਰ ਆਇਆ, ਫੇਰ ਅੱਗੇ ਹੋ ਕੇ ਹੱਥ ਦਿੱਤਾ। ਅੱਗੇ ਡੋਨ ਆਂਡਾ ਲਿਆਂਦੇ ਆ ਸੀ ਤੇ ਫੁੱਟਬਾਲ ਵਾਂਗੂ ਇੱਥੇ ਰੱਖਿਆ। ਨਹੀਂ ਕੋਈ ਨਹੀਂ। ਤਾਂ ਜੀ ਦਾਨਿਸ਼ ਦੀ ਇੱਕ ਗੱਲ ਮੈਨੂੰ ਬਹੁਤ ਅੱਛੀ
ਉਹ ਲੱਗੀ ਉਹ ਜਿਹੜੀ ਚਾਦਰ ਵਾਲੀ ਨੇ ਕਿਹਾ ਗਲੀ 'ਚ ਬੈਠਾ ਏਦਾਂ ਚਾਦਰ ਨੂੰ ਬੋਕਰ ਮਾਰੀ ਤੇ ਕੁੱਤਾ ਵੀ ਵਿੱਚ ਅੱਛਾ ਇਦਾਂ ਦੀਆਂ ਤੈਨੂੰ ਬਹੁਤ ਚੰਗੀਆਂ ਲੱਗਦੀਆਂ ਇਦਾਂ ਦੀਆਂ ਗੱਲਾਂ ਤੈਨੂੰ ਬਹੁਤ ਚੰਗੀਆਂ ਉਹ ਗੱਲ ਵੀ ਬਹੁਤ ਅੱਛੀ ਸੀ, ਇਹਨੂੰ ਜਿੰਨ ਚ ਮੜ ਗਿਆ ਤੇ ਐਡਾ ਕਮਜ਼ੋਰ ਆ ਮਾੜਾ ਮਾੜਾ ਬਾਹਰ। ਹਾਂ ਸ਼ੁਰੂ ਦੇ ਇਹਦੀ ਉਹ ਗੱਲ ਬੜੀ ਅੱਛੀ ਸੀ। ਨਹੀਂ ਰਾਤੀ ਵੀ ਉਹਨੇ ਜਿੰਨ ਵਾਲੀਆਂ ਅੱਛੀਆਂ ਗੱਲਾਂ ਕੀਤੀਆਂ ਸੀ। ਇਹਦੇ ਨਹੀਂ ਉਹ ਮੋਟਾ ਜਿਹਾ ਸੀ, ਕਹਿੰਦਾ ਇਹਦੇ ਤੇ ਜਿੰਨ ਵੜ ਗਿਆ ਤੇ ਜਿੰਨ ਵੱਜਦਾ ਫਿਰ ਰਿਹਾ। ਯਾਰ ਉਹ ਫੈਸਲ ਸਾਹਿਬ ਦਾ ਉਸਤਾਦ ਜੀ ਜਿਹਦੇ ਚ ਰੋ ਕੇ ਇਹਨਾਂ ਨੇ ਤੁਹਾਡੀ ਸਰਜਰੀ ਕਰਾਈ, ਉਹ ਫਾਈਨਲ ਸ਼ੋਅ ਆ ਯਾਰ ਆਪਾਂ ਪਾਈਆ ਗੋਸ਼ਤ ਵਾਲਾ ਵੀ ਕੀਤਾ ਸੀ ਉਸਤਾਦ ਜੀ ਤੇ, ਜਦੋਂ ਕੰਜੂਸੀ ਵਾਲਾ ਟਰੈਕ ਰੱਖਿਆ ਉਹ ਵੀ ਬੜਾ ਮਜ਼ਾ ਆਇਆ। ਬਾਕੀ ਉਸਤਾਦ ਜੀ ਦੀ ਇੱਕ ਗੱਲ ਸੀਗੀ, AK-47 ਚੀਮੇ ਵਾਲੇ ਚ ਆਹੋ ਤੇ ਪਸਟੋਲ ਪਿਸਤੌਲ ਲਿਆਏ, ਠੀਕ ਹੈ। ਮੈਂ ਕਿਹਾ ਅੰਦਰੋਂ ਜਾ ਕੇ ਪਸਟੋਲ ਲੈ ਕੇ ਆਇਆ ਤੇ AK-47 ਨਾਲ ਇਹਨੇ ਧਾ ਦਿਨ ਹੋਏ ਹੋਏ। ਨਾਜ਼ਰੀਨ ਹੁਣ ਅਸੀਂ ਆਪਣੀਆਂ ਸਾਰੀਆਂ ਗੱਲਾਂ ਕਰ ਲਈਆਂ। ਤਾਜੀ ਇੱਕ ਰਹਿ ਗਈ ਮੇਰੀ, ਉਹ ਕਿਹੜੀ? ਸੁਣ ਲਓ ਕਿਤੇ। ਤਾਜੀ ਫੈਨ ਨਾ ਲੋਰੋ ਕਿਤੇ ਆਏ ਸੀ ਇੱਥੇ ਬਰਾਤ ਤੇ ਹਾਂ ਕਾਰਾਂ ਦੇ ਵਿੱਚ, ਉਹ ਕਿਤੇ ਉਹਨਾਂ ਨੂੰ ਨਾ ਮੁੰਡਿਆਂ ਨੇ ਕਹਿਤਾ ਦਾਨਿਸ਼ਵਾਸ ਹੋਣੀ ਨਾ ਇੱਥੇ ਹੀ ਰਹਿੰਦੇ ਏਦਾਂ ਤਾਂ ਜੀ ਉਹ ਪੁੱਛ ਕੇ ਮਹੱਲੇ ਚੋਂ ਗਲੀ ਤੱਕ ਆ ਗਏ, ਕਾਰ ਤੱਕ ਆ ਗਏ, 2 ਕਾਰਾਂ ਲੈ ਕੇ ਹੋਂਡਾ ਸਿਟੀ ਡਿਊਟੀ। ਤਾਂ ਜੀ ਉਹਨਾਂ ਨੇ ਦਰਵਾਜ਼ਾ ਖੜਕਾਇਆ, ਅੱਬੂ ਕਹਿੰਦੇ ਜੀ ਬਾਥਰੂਮ ਮਿਲਣਾ। ਉਹ ਦਿਨਾਂ 'ਚ ਮੇਰੇ ਭਾਈ ਦਾ ਕੋਈ ਰੋਲਾ ਚੱਲ ਰਿਹਾ ਸੀ ਲੜਾਈ ਦਾ, ਉਹਨਾਂ ਨੇ ਕਿਤੇ ਪਰਚਾ ਪੁਰਚਾ ਉਹ ਚੱਲ ਰਿਹਾ ਸੀ। ਅੱਬੂ ਨੇ ਭਾਈ ਜਾ ਕੇ ਭਾਈ ਨੂੰ ਕਹਿੰਦਾ ਨਾਲ ਦੀ ਛੱਤ ਤੇ ਚੱਲ ਜਾ। ਉਹ ਭਾਈ ਉਧਰ ਜਾ ਕੇ ਉਧਰ ਬਹਿ ਗਿਆ ਕਸਾਈਆਂ ਦੇ ਭਾਈ ਨਾਲ। ਅੱਬੂ ਥੱਲੇ ਆਏ, ਅੱਬੂ ਕਹਿੰਦੇ ਜੀ ਦੱਸੋ ਕੀ ਕੰਮ? ਕਹਿੰਦੇ ਜੀ ਅਸੀਂ ਲੋਰੋਂ ਆਏ ਆ, ਉਹਨਾਂ ਦੇ ਫੈਨ ਆ ਤੇ ਉਹਨਾਂ ਨੂੰ ਮਿਲਣਾ ਆ। ਅੱਬੂ ਨੇ ਫਿਰ ਕਾਲ ਕੀਤੀ, ਮੈਂ ਉਹਨਾਂ ਨੂੰ ਮਿਲਿਆ, ਫਿਰ ਮੈਂ ਉਹਨੂੰ ਛੱਤ ਤੋਂ ਲਾਇਆ। ਮੈਂ ਕਿਹਾ ਉਹ ਕੋਈ ਨਹੀਂ ਤਾਂ ਯਾਰ ਕੀ ਤਾਂ ਜੀ ਉਹਨਾਂ ਦਾ ਕਸੂਰ ਨਾ ਸੀ, ਉਹ ਸਾਡੀ ਉਹ ਸਿਚੁਏਸ਼ਨ ਸੀ ਉਸ ਟਾਈਮ। ਹਾਂਜੀ ਅੱਛਾ ਉਸਤਾਦ ਜੀ ਜਿਹੜੇ ਸਾਡੇ ਨਾਲ ਪ੍ਰੋਪਰ ਯਾਨੀ ਜਿਨ੍ਹਾਂ ਨੇ 500 ਟੀ ਟਾਈਮ ਵੇਖੇ ਸਾਡੇ ਨਾਲ ਵੀ ਉਹ ਰਹੇ ਨੇ, ਤੇ ਉਹਨਾਂ ਲੋਕਾਂ ਲਈ ਬੜੀ ਸਾਰੀ ਦੁਆ ਹੈ ਕਿ ਅੱਲਾਹ ਪਾਕ ਨਹੀਂ ਸਾਰਿਆਂ ਲਈ ਦੁਆ ਯਾਰ, ਜਿਨ੍ਹਾਂ ਨੇ ਘੱਟ ਵੇਖੇ ਉਹਨਾਂ ਲਈ ਕੀ ਨਹੀਂ ਉਹਨਾਂ ਲਈ ਇਸ ਤੋਂ ਉਹਨਾਂ ਦੇ ਸਾਰਿਆਂ ਲਈ ਕਹਿ ਰਹੇ, ਲੇਕਿਨ ਮੈਂ ਨਹੀਂ ਦੇਖੋ ਇੱਕ ਬੰਦਾ ਅਗਰ ਸਾਡੇ ਨਾਲ ਜੁੜਿਆ ਮਤਲਬ ਬਾਅਦ ਚ ਤੇ 14 ਦਿਨ ਨਹੀਂ ਕਸੂਰ ਹੈਗਾ, ਹੋ ਸਕਦਾ ਉਹਨੇ ਬਾਅਦ ਚ ਨਾਲ ਪਿਛਲੇ ਵੀ ਵੇਖ ਲਿਓ ਹੌਲੀ ਹੌਲੀ ਕਰਕੇ। ਬਿਲਕੁਲ ਇਸ ਤਰ੍ਹਾਂ ਹੀ ਸਾਡੀ ਇਹ ਪਤਾ ਕੀ ਗੱਲ ਆ, ਤੁਸੀਂ ਤੇ ਕਹਿੰਦੇ ਨਾ ਰੋਜ਼ ਦਾ 1 ਘੰਟਾ ਸਾਨੂੰ ਦਿੰਦੇ, 1 ਘੰਟੇ ਤੋਂ ਬਾਅਦ ਉਹ 2-3 ਪਿਛਲੇ ਵੀ ਵੇਖਦੇ। ਸਹੀ ਗੱਲ ਹੈ, ਸਹੀ ਕਹਿ ਰਿਹਾ। ਮੈਂ ਇਸ ਤੋਂ ਕਹਿ ਰਿਹਾ ਸੀ ਕਿ ਉਹ ਜਿਹੜੇ ਜੁੜੇ ਨੇ, ਜਿਹੜੇ ਮਜ਼ੀਦ ਜੁੜ ਗਏ ਨੇ, ਉਹ ਮੈਂ ਸ਼ੇਰ ਕਹਿਣਾ ਸੀ, ਉਹ ਤਾਂ ਕਹਿ उजाले अपनी यादों के हमारे साथ रहने दो, न जाने किस गली में जिंदगी की शाम हो जाए। ਸਾਜੀ ਬਾਹਰ ਇਸ ਤਰ੍ਹਾਂ ਸਿਚੁਏਸ਼ਨ ਛੁੱਟੀ ਹੈ ਨਾ, ਛੁੱਟੀ ਤੇ ਬੰਦਾ ਦੋਸਤ ਨੂੰ ਫੋਨ ਕਰੇ, ਯਾਰ ਏਦਾਂ ਫਲਾਨਾ ਹੁਣ ਕੱਲ ਛੁੱਟੀ ਹੈ ਤੇ ਉਹਨੇ ਨਹੀਂ ਯਾਰ 5-6 ਟੀ ਟਾਈਮ ਪਏ ਆ ਮੇਰੇ। ਆਹੋ ਮੇਰਾ ਕੰਮ ਬਹੁਤ ਪਿਆ ਯਾਰ ਕਰਨ ਵਾਲਾ। ਤਾਜੀ ਯਾਰ ਮੈਂ ਨਾ ਮੇਰੀ ਉਹ ਚੁੱਪ ਕਰ, ਮੇਰੀ ਵਾਰੀ ਮੇਰੀ ਆਖਰੀ ਮੇਰੀ ਆਖਰੀ ਹੈ। ਮੇਰੀ ਵੀ ਆ ਚੱਲ। ਤਾਜੀ ਮੈਨੂੰ ਤੇ ਦਾਨਿਸ਼ ਨੂੰ ਨਾ ਇੱਕ ਮੁੰਡਾ ਫੈਨ ਮਿਲ ਗਿਆ, ਕਹਿੰਦਾ ਜੀ ਮੇਰੇ ਅੱਬੂ ਨਾ ਤੁਹਾਡੇ ਬਹੁਤ ਵੱਡੇ ਫੈਨ, ਬਹੁਤ ਕਹਿੰਦਾ ਤੁਹਾਨੂੰ ਨਾ ਉਹਨਾਂ ਨਾਲ ਮਿਲਾਉਣਾ, ਨਾਲ ਹੀ ਤਾਜੀ ਥੋੜੀ ਦੂਰ ਹਾਂਜੀ ਕਾਰ ਕਰਨਾ ਯਾਰ ਤਾਜੀ ਅਸੀਂ ਵੀ ਤੁਰ ਪੈਨੇ। ਹਾਂਜੀ ਅਸੀਂ ਕਿਹਾ ਚਲੋ ਬਜ਼ੁਰਗ ਆ ਤਾਜੀ, ਅਸੀਂ ਚਲੇ ਗਏ ਤੇ ਉਹ ਪਛਾਣਨ ਹੀ ਨਹੀਂ ਦਿਆ ਤੁਹਾਨੂੰ ਕਿਤੇ। ਤਾਜੀ ਅੰਦਰ ਅਸੀਂ ਸਾਜੀ ਅੰਦਰ ਵੜੇ ਆ ਤੇ ਉਹ ਮੁੰਡਾ ਕਹਿ ਰਿਹਾ ਬਈ ਐ ਉਹ ਨੇ ਟੀ ਟਾਈਮ ਵਾਲੇ। ਯਾਰ ਬੰਦਾ ਕੀ ਢੀਠ ਹੁੰਦਾ ਹੈ ਤਾਜੀ ਉਹ ਭੋਰਾ ਵੀ ਸਾਨੂੰ ਮੂੰਹ ਹੀ ਨਹੀਂ ਲਾ ਰਿਹਾ। ਤਾਜੀ ਅਸੀਂ ਉੱਠਣ ਲੱਗੇ, ਉਹ ਬਜ਼ੁਰਗ ਕਹਿੰਦੇ ਚਾਹ ਚੂ ਪਿਲਾਣੀ ਸੀ ਇਹਨਾਂ ਨੂੰ। ਮੇਰਾ ਇੱਕ ਜਗ੍ਹਾ ਤੇ ਨਾ ਪਾਕਿਸਤਾਨ ਦੇ ਕਿਸੇ 에ਅਰਪੋਰਟ ਤੇ ਨਾ ਉੱਥੇ ਮਸਲਾ ਬਣ ਗਿਆ, ਕੋਈ ਨਾ ਚੀਜ਼ਾਂ ਆਈਆਂ ਤੇ ਉਹਨਾਂ ਨੇ ਕਿਹਾ ਜੀ ਕਸਟਮ ਤੇ ਡਿਊਟੀ ਤੇ ਇਹ ਉਹ, ਤੇ ਉਹ ਕੁਝ ਵੀ ਨਹੀਂ ਸੀ ਐਸਾ ਐਡਾ ਮਸਲਾ, ਮਤਲਬ ਉਹ ਆਪਣੀਆਂ ਸਾਡੇ ਇਸਤੇਮਾਲ ਦੀਆਂ ਚੀਜ਼ਾਂ ਸੀ, ਮਾਈਕ ਵਗੈਰਾ ਇਹ ਉਹ ਭਾਈ 12 ਵਜੇ ਤੱਕ ਮੈਂ ਉੱਥੇ ਪਹੁੰਚਿਆ, ਫਰੀਦ ਸਾਹਿਬ 7 ਵਜੇ ਰਾਤ ਦੇ ਲੇਲਰੀਆਂ ਕਢਾਤੀਆਂ ਉਹਨਾਂ ਨੇ ਮੇਰੀਆਂ। ਤੇ ਉਹ ਬੰਦਾ ਮੇਰੇ ਨਾਲ ਅਫਸਰ ਜਿਹੜਾ ਬੜਾ ਸਖਤ ਤੇ ਬਈ ਨਹੀਂ ਇਹ 7 ਵਜੇ 7 ਵਜੇ ਮੇਰੇ ਨਾਲ ਤੁਰਿਆ ਜਾ ਰਿਹਾ, 12 ਵਜੇ ਦਾ 7 ਵਜੇ ਮੇਰੇ ਨਾਲ ਤੁਰਿਆ ਜਾ ਰਿਹਾ ਅੰਦਰ। ਦੁਬਾਰਾ ਨਾ ਉੱਥੇ ਜਿੱਥੇ ਸਮਾਨ ਪਿਆ ਸੀ ਉੱਥੇ ਕਿ ਯਾਰ ਆਓ, ਮੈਂ ਕਿਹਾ ਯਾਰ ਤੁਸੀਂ ਚੰਗੀ ਤਰ੍ਹਾਂ ਵੇਖ ਲਓ, ਆਓ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ ਕਿ ਇਹ ਕਿਸ ਕੰਮ ਆਉਂਦੀ ਹੈ, ਕਿਸ ਕੰਮ ਆਉਂਦੀ ਹੈ, ਇਹਦਾ ਕੀ ਰੇਟ ਆ, ਤੁਸੀਂ ਇੱਕ ਵਾਰੀ ਆ ਜਾਓ। ਤੇ ਮੈਂ ਉਹਨੂੰ ਲੈ ਕੇ ਅੰਦਰ ਜਾ ਰਿਹਾ, ਤੇ ਹੁਣ ਜਾ ਰਿਹਾ ਤੇ ਕਹਿੰਦਾ ਉਹ ਯਾਰ ਤੂੰ ਉਹ ਤਾਂ ਨਹੀਂ ਉਹ ਜਿਹੜਾ ਚੁਕਤਾਂ ਕਰਦਾ ਰੋਡ ਸ਼ੋਅ ਜਿਹੜਾ ਤੇ 12 ਵਜੇ ਦਾ ਮੇਰੇ ਨਾਲ ਫਿਰਨ ਦਿਆ 7 ਵਜ ਗਏ ਨੇ ਬਟ ਸਾਹਿਬ ਸੀ 7 ਵਜ ਗਏ ਸ਼ਾਮ ਦੇ। ਤੂੰ ਕਹਿਣਾ ਸੀ ਜੁਗਤਾ ਤੇ ਤੂੰ ਕਰਨ। ਮੈਂ ਕਿਹਾ ਨਹੀਂ ਜੀ ਮੈਂ ਉਹ ਨਹੀਂ ਹੁਣ ਮੈਂ ਨਹੀਂ ਉਹ ਨਹੀਂ ਤੇ ਮੁੜ ਕੇ ਮੈਂ ਤੇ ਬੜਾ ਦੇਖਦਾ ਹਾਂ, ਤੇ ਮੈਂ ਤੇ ਇਸ ਤਰ੍ਹਾਂ ਮੇਰੇ ਤੇ ਮੁੰਡੇ ਮੁੜ ਕੇ ਸੈਲਫੀਆਂ ਲੈ ਰਿਹਾ, ਮੁੜ ਕੇ ਵੀਡੀਓ ਕਾਲ ਕਰ ਲਈ ਮੁੰਡੇ ਨੂੰ, ਉਹ ਆ ਦਿਓ ਜਾਨੀ ਇਹ ਮਸਲਾ 7 ਘੰਟੇ ਨੂੰ ਉਹਨੂੰ ਪਤਾ ਲੱਗਾ ਮੈਂ ਬਹਿਸ ਕਰ ਰਿਹਾ ਸਿੱਧੇ ਮੂੰਹ ਨਾਲ ਤੇ ਨਹੀਂ ਪਛਾਣਿਆ। ਤੇ ਜਦੋਂ ਮੈਂ ਨਾਲ ਜਾ ਰਿਹਾ ਮੇਰਾ ਮੂੰਹ ਉਧਰ ਆ ਤੇ ਉਦੋਂ ਦੇਖ ਕੇ ਉਹਨਾਂ ਉਹ ਯਾਰ
ਉਹ ਫੈਸਲਾ ਬਾਅਦ ਚੋੜੇ ਜੁੱਤਾ ਉਹਦੇ ਨਾਲ ਇੱਕ ਜਿਹੜਾ ਸੀ ਨਾ ਉਹ ਵੀ ਨਹੀਂ ਸੀ ਉਹਨੂੰ ਕਹਿ ਰਿਹਾ, ਉਹਨੇ ਮੈਨੂੰ ਪਛਾਣ ਲਿਆ ਸੀ ਲੇਕਿਨ ਉਹਨੂੰ ਨਹੀਂ ਸੀ ਕਹਿ ਰਿਹਾ, ਕਹਿੰਦਾ ਯਾਰ ਇਹ WhatsApp ਬਹੁਤ ਸਖਤ ਵੀ ਇਹਦਾ ਤੇ ਉਹ ਜ਼ਿਆਦਾ ਨਾ ਐਵੇਂ ਮਸਲਾ ਖਰਾਬ ਹੋ ਜਾਏ, ਮੈਂ ਦੱਸਾਂ ਜੀ ਕਿ ਫਨਕਾਰ ਹੈ ਤੇ ਉਹ ਹੁਣ ਮੈਂ ਕਹਿੰਦਾ WhatsApp ਉਹੀ ਨੇ, ਮੈਂ ਤੁਹਾਨੂੰ ਤੇ ਕਹਿੰਦਾ ਤੂੰ ਮੈਨੂੰ ਦੱਸਿਆ ਨਹੀਂ, ਕਹਿੰਦਾ ਯਾਰ ਮੈਂ ਕਿਹਾ ਐਵੇਂ ਤੁਸੀਂ ਗੁੱਸਾ ਨਾ ਕਰ ਜਾਓ। ਉਸ ਤੋਂ ਬਾਅਦ ਭਾਜੀ ਉਹ ਫੁੱਲ ਸੌਫਟ ਨਰਮ ਮੁਹੱਬਤ ਨੰਬਰ ਲੇਕਿਨ 7 ਘੰਟੇ। ਸਾਜੀ ਇੱਕ ਫੈਨ ਮੂਵਮੈਂਟ ਮੈਨੂੰ ਦੁਬਈ ਦਾ ਯਾਦ ਹੈ, ਫੈਨ ਮੂਵਮੈਂਟ ਵੀ ਉਹਨੂੰ ਇਦਾਂ ਦਾ ਹੀ ਵਾਕਿਆ ਮੈਨੂੰ ਯਾਦ ਹੈ। ਸਾਡਾ ਇੱਕ ਸ਼ੋਅ ਦੁਬਈ 'ਚ ਬੁੱਕ, ਠੀਕ ਹੈ, ਅਸੀਂ ਉਹਨੂੰ ਵੈਨਿਊ ਤੇ ਪਹੁੰਚੇ ਜਿੱਥੇ ਸ਼ੋਅ ਸੀ। ਹੁਣ ਮੈਂ ਉਤਰ ਕੇ ਗਿਆ ਤੇ ਹੁਣ ਉਹ ਕੀ ਹੈ ਕਿ ਲੌਕ ਹੁੰਦਾ ਜਿਹੜਾ ਜੋ ਵੀ ਉਹ ਕੈਫੇ ਹੈ ਜਾਂ ਜੋ ਵੀ ਉਹਦੇ ਬਾਹਰ ਇੱਕ ਗਾਰਡ ਹੁੰਦਾ, ਉਹ ਸਾਡਾ ਕੋਈ ਪਾਕਿਸਤਾਨੀ ਭਰਾ ਸੀ। ਹੁਣ ਮੈਂ ਉਹਨੂੰ ਕਹਿ ਰਿਹਾ, ਮੈਂ ਕਿਹਾ ਯਾਰ ਸਜਾਦ ਜਾਨੀ ਸਾਹਿਬ ਸਾਡਾ ਪਰਫਾਰਮੈਂਸ, ਉਹ ਕਹਿੰਦਾ ਇੱਥੇ ਸਾਰੇ ਹੀ ਸਜਾਦ ਜਾਨੀ ਅਸੀਂ ਕਹਿ ਰਹੇ ਯਾਰ ਸਾਡੀ ਪਰਫਾਰਮੈਂਸ ਆ, ਸਾਰੇ ਲੋਕੀ ਸਾਡੇ ਵਾਸਤੇ ਆਏ। ਉਹ ਕਹਿੰਦਾ ਭਾਜੀ ਸਾਰੇ ਇਦਾਂ ਹੀ ਕਹਿੰਦੇ, ਸਾਈਡ ਤੇ ਹੋ ਜਾਓ ਸਾਈਡ। ਕਸਮੇ ਵੀ ਯਾਰ ਮੈਂ ਉਸਤਾਦ ਜੀ ਇੰਨੀ ਗੱਲ ਕਹਾਂਗਾ ਕਿ ਜਿਵੇਂ ਮੈਂ ਆਪਣੇ ਘਰ ਦਾ ਵੱਡਾ ਵਾਂ, ਮੇਰੇ ਘਰਲਿਆਂ ਨੂੰ, ਮੇਰੇ ਬੱਚਿਆਂ ਨੂੰ ਮੇਰੀ ਜ਼ਰੂਰਤ ਹੈ, ਐਸੇ ਤਰ੍ਹਾਂ ਫੈਸਲ ਰਾਮੇ ਨੂੰ ਆਪਣੇ ਉਸਤਾਦ ਦੇ ਮੁਹਤਰਮ ਦੀ ਜ਼ਰੂਰਤ ਹੈ। ਅੱਛਾ ਜੀ, ਓਕੇ। ਮੇਰੇ ਲਈ ਸਭ ਕੁਝ ਮਾਰੇ ਤੁਹਾਨੂੰ ਤੁਹਾਡੀ ਮਾਂ ਦੀ ਕਸਮ ਲੱਗੇ, ਤੁਹਾਨੂੰ ਤੁਹਾਡੀ ਅੰਮੀ ਦੀ ਕਸਮ ਲੱਗੇ ਮਾਰ ਰਿਹਾ। ਸਦੀ ਦੀ ਸਭ ਤੋਂ ਵੱਡੀ ਆਟਮ ਨਾ ਫੈਸਲ ਰਾਮੇ, ਚੁੱਪ ਕਰ ਜਾਓ। ਜਿਹੜਾ ਆਪਣੀ ਮਾਂ ਨੂੰ ਮੰਨਦਾ ਵਾ, ਮੁਹੱਬਤ ਕਰਦਾ, ਤਾੜੀਆਂ ਮਾਰੇ। ਨਹੀਂ ਕੋਈ ਇਹ ਜੇ ਨਾ ਤਾੜੀ ਮਾਰੇਗਾ ਤਾਂ ਮਾਂ ਨੂੰ ਮੰਨਦਾ ਨਹੀਂ। ਲੈ ਮੈਂ ਤੈਨੂੰ ਕਹਿਣਾ ਵੈਦਰ ਆਰਾਮ ਨਾਲ ਬਹਿ ਜਾ। ਲਓ ਜੀ ਲਿਆਓ ਕੇਕ, ਨਾਜ਼ਰੀਨ ਕੇਕ ਕੱਟਦੇ ਲਿਆਓ। ਲੈ ਜੀ ਨਾਜ਼ਰੀਨ ਕੇਕ। ਲੈ ਆ ਚੂਰੀ ਤੇ ਤੇਜ਼ ਹੀ ਨਹੀਂ ਕੀਤੀ, ਕਮੜੋਰੇ ਕਰ। ਇਹ ਕੇਕ ਕਿਹਨੂੰ ਕਿਹਾ ਸੀ? ਇੱਕ ਮਿੰਟ ਠਹਿਰ ਜਾ, ਇੱਕ ਮਿੰਟ ਠਹਿਰ ਜਾ। ਓਕੇ ਇੰਨੀ ਤੇਜ਼ ਕਰਨ ਨੇ ਛੁਰੀ ਪੈਰ 'ਚ ਫਸਾ ਕੇ ਕੱਟਣਾ। ਔਰ ਨਾਜ਼ਰੀਨ ਜਿਹੜਾ ਕੇਕ ਆ ਜੀ, ਇਹ ਸਾਨੂੰ ਜਿਹੜਾ ਗਿਫਟ ਹੋਇਆ ਨਾ, ਇਹ ਹੋਇਆ ਜੀ ਚੜ੍ਹਦਾ ਪੰਜਾਬ ਸਤਿੰਦਰ ਭਾਜੀ ਫਰੋਮ USA। ਵਾਹ 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 ਵਾਹ, ਥੈਂਕ ਯੂ ਭਾਜੀ, ਥੈਂਕ ਯੂ ਭਾਜੀ, ਥੈਂਕ ਯੂ। ਚੜ੍ਹਦਾ ਪੰਜਾਬ ਸਤਿੰਦਰ ਭਾਜੀ ਫਰੋਮ USA। ਇਹ ਦੇਖੋ, ਥੈਂਕ ਯੂ ਸਤਿੰਦਰ ਭਾਜੀ। ਲਓ ਜੀ ਨਾਜ਼ਰੀਨ ਨਾ ਧੋ ਲਈ ਆ, ਤੁਸੀਂ ਇਹ ਨਾ ਸਮਝਣਾ ਕਿ ਵੀ ਇੰਜ ਕਰਕੇ ਦੇ ਇਦਾਂ ਹੀ ਧੋ ਕੇ ਆਇਆ। ਹੁਣ ਆਓ ਜੀ ਇੱਥੇ ਹੱਥ ਰੱਖੋ ਬਿਸਮਿਲ੍ਲਾ। ਸਾਰੇ ਤਾਜੀ ਧਿਆਨ ਨਾਲ ਕੇਕ ਨਾ ਖਰਾਬ ਕਰ ਦੇਣਾ। ਠਹਿਰ ਜਾਓ, ਹਾथ ਕਿੱਥੇ ਆ? ਚਲੋ ਚਲੋ ਜੀ, ਮੇਰੇ ਨੂੰ ਆ ਜਾਓ ਵੀ, ਆ ਜਾਓ ਵੀ। ਫੈਸਲਾ ਹੈਪੀ ਬਰਥਡੇ ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ। ਇੰਨੇ ਕੁ ਕੇਕ ਆਸਤੇ ਗੁਰਦਾ ਖਰਾਬ ਕਰਾ ਲੈਣਾ। ਚਲੋ ਵੀ ਪੈ ਜਾਓ।